लेकिन मैं जो कुछ भी है मैं कबूल करना उस्ताद जी उन्हें इंज करके तो पिस्टल कटे उस्ताद पता नहीं बेचारी किस ਮਜ਼ੇ ਚ ਨਹੀਂ ਉਸਤਾਦ ਜੀ ਜੋ ਤੁਸੀਂ ਗੱਲ ਕੀਤੀ ਨਾ ਇਹ 1000% ਇਹ ਉੱਥੇ ਵੀ हाँ ਪਿਆਰ ਆ ਬਾਜੀ ਲੱਗੀ अस्सलाम वालेकुम नाज़रीन टी टाइम में खुश आमदीद दुख सिरे चढ़े पे ने नक नक आ गई ने परेशानियां मुल्क दियां हालात जिहड़े ने सिर दा पानी टप गए ने तानू जुगतां दी पई रहिंदी आ पानी सिरों टप गया कॉमेडी दी पई रहिंदी आ मोबाइल वेख वेख के कलेजा पाड़दा वा कि की हो रहा वा आलमी जंग शुरू हो चुकी है फरीद साहब उस्ताद जी मशरक़े वुस्ता जंग दी जद च हाँ जी होए होए ते हालात ये होए ने एक बंदा बेचारा सफेदपोश रोटी तो आवाज़ार ने हाय 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 जी नहीं उस्ताद जी हालात वाकई नासाज ही है कि कुछ पता नहीं लग रहा कि केड़ा बंदा केड़ी बरादरी च वड़ के बैठा यार इमोशनल लिफाफे चढ़ाए ने उत्ते हालात ऐसे हो गए ने यकीन करो निज़ाम बहुत नाज़रीन बिगड़ गया तुसी हासे खेडिया जी पे जुगतां ही बस जुगतां ही सानू भी उसे कम्मे लाया तुसी सही ਅਸੀਂ ਇਦਾਂ ਦੇ ਹੈ ਨਹੀਂ ਸੀ ਜਿੱਦਾਂ ਦਾ ਤੁਸੀਂ ਕਰਤਾ ਸਾਨੂੰ ओहो चंगे भले ਅਸੀਂ ਚੰਗੇ ਭਲੇ ਅਸੀਂ ਤਜਜ਼ੀਆ ਨਿਗਾਰ ਸਾਂ ਸੀਰੀਅਸ ਪ੍ਰੋਗਰਾਮ ਕਰਨ ਵਾਲੇ ਸਾਂ ਅਸੀਂ ਜਨਾਬ ਜੀ ਮਤਲਬ ਸਾਨੂੰ ਕੀ ਜੁਗਤਾਂ ਦੇ ਨਾਲ ਹਾਏ ਹਾਏ ਹੈ ਸਾਡੀਆਂ ਫੈਮਲੀਆਂ ਹੀ ਨਹੀਂ ਕਹਿ ਕੇ ਸਾਨੂੰ ਭੰਡ ਕਰ ਦਿੱਤਾ ਤੁਸੀਂ ਹਾਏ ਹਾਏ ਫਸਾਦ ਦੀ ਜੜ ਤੁਸੀਂ ਹੋ ਸਨ ਸ਼ਰੀਫ ਆਦਮੀਆਂ ਨੂੰ ਤੁਸੀਂ ਜੁਗਤਾਂ ਦੇ ਮਜਬੂਰ ਕਰ ਦਿੱਤਾ ਹਾਏ 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 ਸਾਡਾ ਕੋਈ ਚੱਕਰ ਨਹੀਂ ਹੈ ਜੁਗਤਾਂ ਸ਼ੁਗਤਾਂ ਨਾਲ ਕਾਮੇਡੀ ਦੇ ਨਾਲ ਅਸੀਂ ਸਾਰੇ ਸੀਰੀਅਸ ਘਰਾਂ ਦੇ ਬੱਚੇ ਆ ਜਦੋਂ ਦੇਖ ਲਓ ਜੁਗਤਾਂ ਵਾਲਾ ਪ੍ਰੋਗਰਾਮ ਕਰੋ ਜੁਗਤਾਂ ਕਰੋ ਆਪ ਤੁਸੀਂ ਆਰਾਮ ਨਾਲ ਘਰਾਂ 'ਚ ਬੈਠੇ ਆ ਹਾਏ ਆਪ ਤੁਸੀਂ ਆਰਾਮ ਨਾਲ ਕੋਈ ਬੱਟ ਬਣਿਆ ਕੋਈ ਜੱਟ ਬਣਿਆ ਕੋਈ ਮਲਕ ਬਣਿਆ ਕੋਈ ਅਨਸਾਰੀ ਬਣਿਆ ਸਾਨੂੰ ਭੰਡ ਕੀਤਾ ਤੁਸੀਂ ਸਾਜੀ ਸਾਰੇ ਹੀ ਕਰਦੇ ਪਏ ਆ ਤੁਸੀਂ ਮੇਰਾ ਕਰਕੇ ਗੱਲਾਂ ਉਹ ਨਹੀਂ ਭਾਜੀ ਤੁਹਾਡਾ ਕਰਕੇ ਨਹੀਂ ਕਰ ਰਿਹਾ ਮੈਂ ਉਹਨਾਂ ਦੇ ਨਾਲ ਕਰ ਰਿਹਾ ਗੱਲ ਜੀ ਜਿਹੜੀ ਤੁਸੀਂ ਅੱਗੇ ਬੜੀ ਸੰਜੀਦਾ ਗੱਲ ਕੀਤੀ ਕਿ ਸਫੈਦਪੋਸ਼ ਜਿਹੜੇ ਲੋਕ ਨਾ ਜਿਹੜੇ ਕਿਸੇ ਦੇ ਅੱਗੇ ਹੱਥ ਨਹੀਂ ਕਰ ਸਕਦੇ ਮੈਂ ਸੰਜੀਦਾ ਗੱਲ ਵੀ ਪੂਰੀ ਨਹੀਂ ਕਰ ਸਕਦਾ ਉਹੀ ਤਾਂ ਉਹਨਾਂ ਨੂੰ ਕਹਿ ਰਿਹਾ ਕਿ ਸਾਨੂੰ ਸੰਜੀਦਾ ਕਰਨ ਦੀ ਤਾਂ ਇਜਾਜ਼ਤ ਦਿਓ ਹਾਲਾਤ ਦੇਖੋ ਕੀ ਪਹੁੰਚੇ ਪਏ ਨੇ ਸਹੀ ਸਾਡਾ ਜਿਹੜਾ ਤਜਜ਼ੀਆ ਨਾ ਉਹ ਬਿਲਕੁਲ ਥੜਿਆਂ ਵਾਲਾ ਵਾ ਹਾਏ ਸਾਡਾ ਤਜਜ਼ੀਆ ਸੁਣਿਆ ਕਰੋ ਹਾਂ समझ आई गल थी असी वो नहीं है कि नापा तोला टीवी पे बह के पूरे लिख के मैं ये बात करनी है मैं इस पे बात करूंगा मैं इसराइल पे बात करूंगा मैं ये करूंगा अच्छा ये नहीं करनी नाज़रीन मैं ऐसे वो नहीं साडा हाँ यार या पार वाला तजिया वा ਐਡਾ ਠੋਸ ਨਹੀਂ थड़े वाला ਹਾਂਜੀ ਉਸਤਾਦ ਜੀ ਇੱਕ ਗੱਲ ਕਰ ਲਵਾਂ कर ला यार कर ਕਰ ਲਾ ਭਰਾਵਾ ਉਸਤਾਦ ਜੀ ਤੁਸੀਂ ਮੁਲਕ ਦੇ ਹਾਲਾਤ ਦੀ ਗੱਲ ਕਰਨ ਦੇ ਹੋ ਨਾ ਤੁਹਾਨੂੰ ਪਤਾ ਕਿ ਮੈਂ ਕਿੱਡਾ ਦਰਦੇ ਦਿਲ ਇਨਸਾਨ हाँ जी ਜੀ ਉਸਤਾਦ ਜੀ ਰਾਤ ਨੂੰ ਤੁਹਾਨੂੰ ਮੈਂ ਕਿੰਨੇ ਵਜੇ ਕਾਲ ਕੀਤੀ ਸੀ ਭਲਾ 1:30 बजे 1:30 ਵਜੇ ਦਾ ਟਾਈਮ ਸੀਗਾ 2 बजे ਦੋ ਨਹੀਂ ਉਸਤਾਦ ਜੀ ਹਾਂਜੀ ਉਸਤਾਦ ਜੀ 2 बजे ਨਾਲ ਸੀ ਕਾਲ ਮੈਂ ਬੰਦ ਕੀਤੀ ਤੇ ਮੈਂ ਉਸਤਾਦ ਜੀ ਲੇਟ ਗਿਆ ਵਾਂ ਤੇ ਉਹ ਨਾ ਦਰਵਾਜ਼ਾ ਖੜਕਿਆ ਤੇ ਹੁਣ ਮੈਂ ਪਰੇਸ਼ਾਨ ਮੈਂ ਕਿਹਾ ਯਾਰ ਇਸ ਟਾਈਮ ਕੌਣ ਆ ਸਕਦਾ ਤੇ ਬੇਗਮ ਮੇਰੀ ਜਾਨ ਹੀ ਨਾ ਦਵੇ ਕਹਿੰਦੀ ਨਹੀਂ ਜਾਣਾ ਕੋਈ ਇਸ ਟਾਈਮ ਜਿਹੜਾ ਮਰਜ਼ੀ ਖੜਕਾ ਕਰੂ ਕੋਈ ਆਪੇ ਹੀ ਚਲਾ ਜਾਏਗਾ ਮੈਂ ਕਿਹਾ ਨਹੀਂ ਯਾਰ तो तेरा इलाका भी ऐसा भी उत्थे इस टाइम तेरा कोई तल्लक वाला नहीं जा सकता ਕੋਈ ਤਲਕ ਵਾਲਾ ਜਾ ਹੀ ਨਹੀਂ ਸਕਦਾ हाँ ਤੇ ਬੇਟਾ ਮੇਰਾ ਕਹਿੰਦਾ ਪਾਪਾ ਮੈਂ ਜਾਣਾ ਮੈਂ ਹੁਣ ਬੇਟੇ ਨੂੰ ਵੀ ਨਾ ਜਾਣਾ ਦਵਾਂ ਮੈਂ ਕਿਹਾ ਨਹੀਂ ਬੇਟਾ ਮੈਂ ਵੱਡਾ ਵਾਂ ਮੈਨੂੰ ਜਾਣ ਦਿਓ ਕਹਿੰਦਾ ਨਹੀਂ ਪਾਪਾ ਮੈਨੂੰ ਛੱਤ ਤੋਂ ਵੇਖ ਲੈਣ ਦਿਓ ਉਹਨੇ ਨਾ ਛੱਤ ਤੇ ਚੜ ਕੇ ਦੇਖਿਆ ਤੇ ਇੱਕ ਉਸਤਾਦ ਜੀ ਔਰਤ ਬਜ਼ੁਰਗ ਜਿਹੀ ਨਾਲ ਉਹਦੇ ਨਾ 2 ਬੱਚੇ ਉਹ ਉਸਤਾਦ ਜੀ ਥੱਲੇ ਆ ਕੇ ਮੈਨੂੰ ਉਹਨੇ ਦੱਸਿਆ ਕਿ ਪਾਪਾ ਔਰਤ ਹੈ ਬਜ਼ੁਰਗ ਮੈਂ ਕਿਹਾ ਤੇ ਦਰਵਾਜ਼ਾ ਖੋਲ ਯਾਰ ਪੈਰ ਉਸਤਾਦ ਜੀ ਸੀ ਦਰਵਾਜ਼ਾ ਖੋਲਿਆ ਤੇ ਹਾਲਾਤ ਉਸਤਾਦ ਜੀ ਮੁਲਕ ਦੇ ਉਹ ਮੇਰੇ ਪੈਰੀ ਡਿੱਗ ਕੇ ਰੋਣ ਲੱਗ ਪਈ ਯਾਰ ਫਰੀਦ ਬਾਬਾ ਕਹਿੰਦੀ 3 ਦਿਨ ਹੋ ਗਏ ਮੇਰੇ ਬੱਚੇ ਭੁੱਖੇ ਨੇ ਯਾਰ ਖਾਦਾ ਕੁਛ ਨਹੀਂ ਮੇਰੇ ਕੋ ਤੈਨੂੰ ਪਤਾ ਮੇਰੇ ਕੋ ਵੇਖ ਨਹੀਂ ਹੁੰਦਾ ਮੈਂ ਉਸਤਾਦ ਜੀ ਜਿਸ ਤਰ੍ਹਾਂ ਦਾ ਵੀ ਸੀ ਮੈਂ ਬੇਗਮ ਨੂੰ ਕਿਹਾ ਮੈਂ ਕਿਹਾ
ਫੌਰਨ ਤੋਂ ਪਹਿਲੇ ਮੈਂ ਕਿਹਾ ਜੋ ਵੀ ਕੁਛ ਪਕਾਇਆ ਵਾ ਫ੍ਰਿਜ ਦੇ ਵਿੱਚ ਪਿਆ ਨਹੀਂ ਪਿਆ, ਬਣਾ ਜੋ ਦਿਲ ਕਰਦਾ ਫੌਰਨ ਤੋਂ ਪਹਿਲੇ ਨਹੀਂ। ਮੈਂ ਉਸਤਾਦ ਜੀ ਉਹਨਾਂ ਨੂੰ ਹੁਣ ਅੰਦਰ ਲੈ ਆਇਆ। 1 ਮਿੰਟ ਫੈਸਲ ਸਾਹਿਬ, ਇਹੀ ਗੱਲ ਮੈਂ ਸ਼ੁਰੂ ਕੀਤੀ ਸੀ ਨਾਜ਼ਰੀਨ। ਹੁਣ ਉਹ ਮਾਂ ਜਿਹੜੀ ਨਾ ਦਿਲ ਕਰੇ ਉਹ ਕੱਲੀ ਹੁੰਦੀ ਨਾ, ਉਹਦੇ ਬੱਚੇ ਨਾ ਹੁੰਦੇ ਤੇ ਉਹ ਭਾਵੇਂ ਭੁੱਖੀ ਮਰ ਜਾਂਦੀ, ਪਾਣੀ ਪੀ ਲੈਂਦੀ, ਉਹਦੇ ਕੋਲ ਬੱਚਿਆਂ ਦੀ ਭੁੱਖ ਨਹੀਂ ਵੇਖੀ ਗਈ ਔਰ ਉਹ ਨਾਲ ਲੈ ਕੇ ਤੇ ਬੂਹੇ ਤੇ ਆ ਗਈ। ਇਹ ਹਾਲਾਤ ਹੋਏ ਪਏ ਨੇ। ਉਸਤਾਦ ਜੀ ਕਿੰਨੀ ਕੁ ਮਜਬੂਰ ਹੋਏਗੀ, ਹਿਸਾਬ ਲਾ। ਉਸਤਾਦ ਜੀ ਉਹ ਬੱਚਿਆਂ ਨੂੰ ਪਾਣੀ ਪਿਲਾਉਣ ਡਈਏ। ਮੈਂ ਬੇਗਮ ਨੂੰ ਕਿਹਾ, ਮੈਂ ਕਿਹਾ ਫੌਰਨ ਬਣਾ ਜੋ ਵੀ ਕੁਛ ਆ। ਬੇਗਮ ਰੋਟੀਆਂ ਬਣਾ ਲਈ, ਸਾਲਨ ਵਗੈਰਾ ਗਰਮ ਕੀਤਾ ਉਸਤਾਦ ਜੀ। ਖਾਧਾ ਉਹਨਾਂ ਨੇ? ਹਾਂਜੀ ਉਸਤਾਦ ਜੀ, ਖਾਣਾ ਵਗੈਰਾ ਉਹਨੇ ਖਾ ਲਿਆ। ਹੁਣ ਖਾਣਾ ਦਿਲ, ਇਹਨੂੰ ਕਸਮ ਦੁਗਾ ਕੇ ਦਿਲ ਕਰੇ ਮਾਂ ਨੇ ਨਾ ਖਾਧਾ। ਨਹੀਂ ਉਸਤਾਦ ਜੀ ਉਹਨੇ ਪਹਿਲੇ ਬੱਚਿਆਂ ਨੂੰ ਖਵਾਇਆ। ਕਿਉਂ? ਬੱਚਿਆਂ ਨੂੰ ਪਹਿਲੇ ਖਵਾਇਆ, ਬੇਟੇ ਨੂੰ ਖਵਾੜੇ। ਉਹ ਖਾ ਰਹੇ ਹੋਣੇ, ਉਹ ਰੱਜ ਗਈ ਹੋਣੀ। ਓਏ ਉਸਤਾਦ ਜੀ ਮੇਰੀ ਵਾਈਫ ਨੇ, ਅਸੀਂ ਬੱਚਿਆਂ ਨੂੰ ਖਾਣਾ ਖੁਣਾ ਖਵਾਉਂਦੇ ਆ ਤੇ ਉਸਤਾਦ ਜੀ ਉਹਨੂੰ ਤੇਰ ਕੀਤਾ। ਮੈਂ ਨਾ ਫਰੀਦ ਇੱਕ ਬੋਰਾ ਯਾਨੀ ਕਿ ਭਰਿਆ, ਪੱਤੀ ਪੁੱਤੀ ਪਾਈ, ਚੀਨੀ ਇਹ ਉਹ ਜੋ ਵੀ ਸੀ। ਮੈਂ ਕਿਹਾ ਮਾਰੀ ਇਹ ਸਾਡੇ ਵੱਲੋਂ ਨਹੀਂ ਕੋਈ। ਫਿਰ ਕਹਿੰਦੀ ਪੁੱਤਰ ਮੈਂ ਇੰਨੀਆਂ ਉਸਤਾਦ ਜੀ ਉਹਨੇ ਦੁਆਵਾਂ ਦਿੱਤੀਆਂ ਨਾ ਸਾਨੂੰ। ਉਹਨੇ ਕਿਹਾ ਪੁੱਤਰ ਮੈਂ ਕੁਛ ਨਹੀਂ ਦੇ ਸਕਦੀ, ਲੇਕਿਨ ਮੈਂ ਜੋ ਕੁਛ ਵੀ ਹੈ ਮੈਂ ਕਬੂਲ ਕਰਨਾ। ਉਸਤਾਦ ਜੀ ਉਹਨੇ ਇੰਜ ਕਰਕੇ ਤੋਂ ਪਿਸਟਲ ਕੱਢਿਆ ਉਸਤਾਦ ਜੀ। ਨਹੀਂ ਸੱਚੀ ਮੁੱਚੀ ਮਿੱਟੇ। ਉਹਨੇ ਕਿਹਾ ਕਬੂਲ ਕਰਨਾ ਬਸ। ਕੀ ਕੀਤਾ ਉਹਨੇ? ਪਿਸਟਲ ਕੱਢ ਪਿਸਟਲ ਕੱਢ ਲਿਆ ਉਹਨੇ। ਕਿਉਂ? ਲੁੱਟਣ ਵਾਲੀ ਸੀਗੀ। ਉਹਨੇ ਬਟ ਸਾਈਡ ਤੇ ਹੋ ਜਾਓ। ਇੱਕ ਮਿੰਟ ਭਾਜੀ, ਮਾਂ ਤੇ ਜਿਹੜੀ ਭੁੱਖ ਤੇ ਬੱਚਾ ਜਿਹੜਾ ਉਹ ਵੇਖ भैया देखे हमने तो वही अंदाजा लगाना ना जो हमारा दिल में है। हमें आगे उस खतून का क्या पता। ਐਡੇ ਪੱਕੇ ਤਰੀਕੇ ਨਾਲ ਮਤਲਬ ਯਕੀਨ ਕਰਨ ਦੇ ਆਪ ਨਹੀਂ ਕਰਦਾ ਹੁਣ। ਉਹ ਖਾ ਰਹੀ ਹੋਣੀ ਬੱਚੇ, ਉਹ ਬੱਚਾ ਖਾ ਰਿਹਾ ਹੋਣਾ, ਉਹ ਪਹੁੰਚ ਗਿਆ। ਉਹ ਰੱਜ ਹੋਣੀ, ਉਹ ਰੱਜ ਗਈ ਹੋਣੀ। ਸੁਣੋ ਅੱਗੇ ਹਟੋ। ਅੱਛਾ ਫਿਰ ਕੀ ਹੋਇਆ? ਤੇ ਮਾਰ ਪਿਸਤੌਲ। ਅੱਲਾ अच्छा उन्हें कितने नाम ना कहते कि मैं लुटन वाली है। ਸਾਜੀ ਉਹਨੇ ਸਭ ਤੋਂ ਪਹਿਲੇ ਨੰਬਰ ਤੇ ਮੇਰੀ ਬੇਟੀ ਦੇ ਕਾਂਟੇ ਲਵਾਏ, ਯਾਰ ਬੇਗਮ ਦੇ ਕਾਂਟੇ ਲਵਾਏ। ਪਿਆਰ ਦੇ ਕੇ ਨਾ ਧੀ ਨਾਲ ਦੇ। ਬਾਜੀ ਸਹੇਲ ਨੇ ਘੜੀ ਪਾਈ। ਸਫੈਦ ਪੋਸ਼ੀ ਦਾ ਜ਼ਰਾ ਦੱਸ ਦਿਓ। ਜ਼ਰਾ ਤੁਸੀਂ ਕਹਿ ਰਹੇ ਸੀ ਕਿ ਮੁਲਕ ਦੇ ਵਿੱਚ ਕੀ ਹਾਲਾਤ ਹੋ ਗਏ। अच्छा फिर ਸਹੇਲ ਦੀ ਉਸਤਾਦ ਜੀ ਘੜੀ ਲਵਾਈ। ਮੋਬਾਈਲ ਨਹੀਂ ਉਹਨੇ, ਸਿਰਫ ਮੋਬਾਈਲ ਨਹੀਂ ਲਏ, ਬਾਕੀ ਉਸਤਾਦ ਜੀ मोबाइल तो ट्रेसे जाना ना। ਜੋ ਕੁਛ ਵੀ ਸੀ ਨਾ ਉਹ ਲੈ ਗਈ ਤੇ ਜਾਂਦੀ ਬੜੀਆਂ ਦਵਾਵਾਂ ਦੇ ਗਈ। ਗੱਲ ਤੇ ਨਾਲ ਖਾ ਵੀ ਗਈ ਨਾ ਲੈ ਵੀ ਗਈ। ਹਿਸਾਬ ਨਾਲ ਸੁਣਾਈ ਹੈ ਨਾ। ਉਹ ਯਾਰ ਮੈਂ ਉਹਨੂੰ ਭੈਣ ਬਣਾ ਲਿਆ ਆਪਣੀ ਯਾਰ। ਬਣ ਜਾਣ ਗਈ। ਤੇ ਮੈਂ ਉਹਨੂੰ ਪਿਆਰ ਦਿੱਤਾ ਸਿਰ ਤੇ। ਮੈਂ ਕਿਹਾ ਮੇਰੇ ਭਤੀਜੇ ਭਤੀਜੀਆਂ ਨੇ। ਭੈਣ ਲੈ ਕੇ ਗਈ, ਫਿਰ ਭੈਣ ਨੂੰ ਦਿੱਤਾ ਤੁਸੀਂ ਸਾਰਾ ਕੁਝ। ਆਪਣਾ ਹਿੱਸਾ ਲੈ ਗਈ ਨਾ ਭੈਣ ਫਿਰ। अच्छा देखो किसी ਨੂੰ ਭੈਣ ਬਣਾਈਏ ਨਾ ਫਿਰ ਉਹ ਭਾਂਜੇ ਭਤੀਜੀਆਂ ਭਾਂਜੇ ਭਾਂਜੀਆਂ ਹੁੰਦੀਆਂ ਨੇ। ਜੋ ਵੀ ਉਸਤਾਦ ਮੈਂ ਉਹਨੂੰ ਭੈਣ ਬਣਾ ਲਿਆ, ਮੈਂ ਕਿਹਾ ਮੇਰੇ ਭਤੀਜੇ ਭਤੀਜੀਆਂ ਨੇ। ਲੇਕਿਨ ਉਸਤਾਦ ਜੀ ਉਹਨੇ ਭੈਣ ਦੱਸੀ ਬਣ ਕੇ ਯਾਰ। ਪਿਸਤੌਲ ਤੇ ਨਹੀਂ ਨਾ ਸੀ ਬਣਦਾ। ਉਹ ਯਾਰ ਉਹਨਾਂ ਦਾ ਕੋਈ ਕਸੂਰ ਨਹੀਂ ਆ ਯਾਰ। ਮੁਲਕ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਹਰ ਪਤਾ ਨਹੀਂ ਵਿਚਾਰੀ ਕਿਸ ਮਜ਼ੇ ਚ ਹੋਣੀ। ਕਿਸ ਟੈਂਸ਼ਨ, ਪਤਾ ਨਹੀਂ ਘਰ ਵੀ ਉਹਦੇ 8-9 ਬੱਚੇ ਭੁੱਖੇ ਹੋਰ ਹੁਣ ਵੇਖ ਸਹੀ ਗੱਲ ਆ ਯਾਰ। ਇਹ ਕਿਹੜਾ ਤਰੀਕਾ ਉਸਤਾਦ ਜੀ? ਤੁਸੀਂ ਇਹ ਵੇਖੋ ਕਿ ਉਹਨਾਂ ਵਿਚਾਰਿਆਂ ਨੂੰ ਇਮੋਸ਼ਨਲੀ ਉਸਤਾਦ ਜੀ ਲੁੱਟਿਆ ਗਿਆ। ਉਹ ਮੋਸ਼ਨ ਉਹ ਮੁਲਕ ਦੇ ਹਾਲਾਤ ਉਸਤਾਦ ਜੀ ਕਹਿੰਦੇ। ਤੇ ਹੋਰ ਮਤਲਬ ਕਿੱਦਾਂ ਲੁੱਟਣਾ ਸੀ? Happy ਹੋ ਸਹੇਲ ਨੇ ਗਿਆ। ਉੱਪਰੋਂ ਵੇਖਿਆ ਤੋਂ ਐ ਕਰਕੇ ਕਹਿੰਦੀ ਪੁੱਤਰ ਤੇਰਾ ਪਿਓ ਨੂੰ ਭੇਜੀਆਂ ਸੀ ਲੁੱਟਣ ਆਏ, ਠਾ ਠਾ ਠਾ। ਫਿਰ ਇਹਨੇ ਬੂਹਾ ਖੋਲਣਾ ਸੀ। ਨਹੀਂ ਤੇ ਇਦਾਂ ਥੋੜੀ ਨਹੀਂ ਨਾ ਏਦਾਂ ਹੁੰਦਾ। ਯਾਰ ਉਹਨੇ ਕੀ ਉਹ ਕੀਤਾ? ਬੰਦੇ ਭੇਜਦੀ ਕਿ ਉਹ ਬੰਦਿਆਂ ਨੂੰ ਉਹ ਅੱਧੋ ਅੱਧ ਕਰ ਲੈਂਦੇ। ਨਹੀਂ ਉਹ ਆਪ ਵੀ ਔਰਤ ਸੀ, ਉਹਨੇ ਕਹਿੰਦਾ ਘਰ ਵੀ ਔਰਤਾਂ ਮੈਂ ਆਪ ਹੀ ਕਰ ਲੈਣਾ। ਉਹਨੂੰ ਪਤਾ ਵੀ ਇਹ ਇੱਕ ਪਿਸਟਲ ਨਾਲ ਮੈਂ ਲੁੱਟ ਲੈਣਾ। ਉਹ ਸੋਲੋ ਡਿਕੇਟਨ ਸੀ, ਉਹ ਨਹੀਂ, ਉਹ ਗੈਂਗ ਨਾਲ ਨਹੀਂ ਕੰਮ ਕਰਦੀ ਉਸਤਾਦ ਜੀ। ਉਹ ਯਾਰ ਯਾਰ ਮੈਂ ਸਮਝ ਗਿਆ ਤਸਵਰ ਤੁਹਾਡੀ ਕਾਰਨ ਲੁੱਟ ਕੇ ਕੀ ਆਲਮ ਕੀਤਾ ਹੋਣਾ। ਲੈ ਮੈਂ ਚੱਲੀ ਆ, ਆਪਾਂ ਤਾਂ ਬੁਆ ਲਾ ਲਿਆ ਹੈ ਲੱਤੜੀ। ਉਸਤਾਦ ਜੀ ਇੱਕ ਮੰਗਣ ਵਾਲੀ ਔਰਤ ਮੇਰੇ ਨਾ ਖਾਲਾ ਦੀ ਕੁੜੀ ਮੇਰੇ ਕਜ਼ਨ ਨਾਲ ਗਈ। ਮੰਗਣ ਵਾਲੀ ਔਰਤ ਤੁਹਾਡੀ ਖਾਲਾ ਦੀ ਕੁੜੀ? ਨਹੀਂ ਉਹਦੀ ਕਜ਼ਨ ਨਾਲ ਗਈ। ਮੇਰੇ ਕਜ਼ਨ ਨਾਲ ਗਈ। ਉਹਨੇ ਦਰਵਾਜ਼ਾ ਖੜਕਾਇਆ ਤੇ ਦੁਪਹਿਰ ਦਾ ਟਾਈਮ ਸੀਗਾ, 3-4 ਵਜੇ। ਤੁਹਾਨੂੰ ਪਤਾ ਇਸ ਟਾਈਮ ਸਾਰੇ ਸੁੱਤੇ ਹੁੰਦੇ ਨੇ ਜਾਂ ਹੁੰਦਾ ਹੀ ਨਹੀਂ, ਇਲਾਕੇ 'ਚ ਘੱਟ ਵੱਧ ਹੁੰਦੇ। ਉਹਨੇ ਦਰਵਾਜ਼ਾ ਖੜਕਾਇਆ ਤੇ ਉਸਤਾਦ ਜੀ ਉਹ ਵੀ ਇੰਜੀ ਦਰਦੇ ਦਿਲ। ਉਹ ਮੇਰਾ ਖਾਨਦਾਨ ਹੀ ਦਰਦੇ ਦਿਲ। ਹਾਂ ਸਾਰੇ ਉਸਤਾਦ ਜੀ ਉਹਨੇ ਦਰਵਾਜ਼ਾ ਖੋਲਿਆ ਤੇ ਉਹ ਔਰਤ ਸੀਗੀ ਤੇ ਉਹ ਵੀ ਉਸਤਾਦ ਜੀ ਡਿੱਗ ਗਈ। ਉਹ ਕਹਿੰਦੀ ਮਾਂ ਜੀ ਕੀ ਹੋਇਆ? ਉਹਨੂੰ ਹੱਥ ਪੈਰ ਤੇ ਸੀ। ਉਹ ਕਹਿੰਦੀ ਪੁੱਤਰ ਮੈਨੂੰ ਪਾਣੀ ਪਿਲਾ ਦੇ ਮੇਰੀ ਧੀ। ਉਹ ਕਹਿੰਦੀ ਮਾਂ ਜੀ ਅੰਦਰ ਆਈ। ਉਹ ਅੰਦਰ ਲੈ ਆਇਆ, ਉਹਨੂੰ ਬਿਠਾਇਆ ਤੇ ਦੂਸਰੀ ਮੇਰੀ ਕਜ਼ਨ ਵੀ ਆ ਗਈ। ਉਹ 3 ਜਣੀਆਂ ਸੀਗੀਆਂ, ਮਾਵਾਂ ਧੀਆਂ। ਤੇ ਉਹਨੇ ਨਾ ਫੋਨ ਕੀਤਾ, ਕਹਿੰਦੀ ਮੇਰੇ ਪੁੱਤਰ ਨੰਬਰ ਮਿਲਾ ਦੇ। ਉਹ ਕਹਿੰਦੀ ਪੁੱਤਰ ਸਿਰਫ 3 ਗੋਲੀਆਂ ਤੇ ਸਿਰਪ ਕੋਈ ਨਹੀਂ ਹੈਗਾ। ਅੱਛਾ। ਉਹਨੇ ਸ਼ਾਲਾ ਦੇਤਾ। ਕੋਟ ਵੱਲ ਦੇਤਾ। 3 ਗੋਲੀਆਂ ਉਹਨੇ ਕੱਢੀਆਂ ਵਾ ਤਰੀਕੇ ਨਾਲ ਖੁਰਾਕ ਆਪਣੀ। ਕਹਿੰਦੀ ਸਿਰਫ ਇਹਦੇ ਚ ਗੋਲੀਆਂ ਵਾ ਤੇ ਸਿਰਪ ਕੋਈ ਨਹੀਂ ਹੈਗਾ।
ਓਏ ਹੋਏ ਇਹਦਾ ਮਤਲਬ ਆ ਘਰ ਔਰਤਾਂ ਹੀ ਆ, ਬੰਦਾ ਕੋਈ ਨਹੀਂ। ਬੰਦਾ ਕੋਈ ਨਹੀਂ ਹੈ ਫਰੀ ਸਾਹਿਬ ਫਿਰ ਇੱਕ ਸੀਰਪ ਆਏ ਨੇ 2 ਸੀਰਤ ਦੀ ਆ ਮੁੱਛ ਇੱਕ ਮੇਥੇ ਦਾ, ਇੱਕ ਕੰਗ ਦਾ ਇੱਕ ਖੰਗ ਦਾ। ਲੇਕਿਨ ਧੋਖਾ ਨਹੀਂ ਕਰਦੇ ਉਸਤਾਦ ਜੀ, ਸਾਰਾ ਕੁਝ ਯਕੀਨ ਕਰੋ। ਸੀਰਪਾਂ ਦੇ ਹੱਥ 'ਚ ਕੈਪਸੂਲ ਬੜੇ ਨਹੀਂ ਸੀਰ ਪਰ ਉਹਨਾਂ ਨੇ ਕਤਰੇ ਖਿਲਾਰਤੇ ਟਕ 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 ਅੱਛਾ, ਟੀਕਿਆਂ ਤੇ ਵੋਲਟ ਮਾਰਦੇ ਹੀ ਆਉਂਦੇ ਭਾਈ। ਠੀਕ ਹੈ ਉਸਤਾਦ ਜੀ, ਲੈ ਗਏ ਸਾਰਾ ਕੁਝ, ਕਸਮ ਦਾ ਸਭ ਕੁਝ ਲੈ ਗਏ ਨੇ। ਮੋਬਾਈਲ ਨਹੀਂ ਲੈ ਗਏ ਉਸਤਾਦ ਜੀ, ਮੋਬਾਈਲ ਕਿਉਂ ਨਹੀਂ ਲੈ ਕੇ ਜਾਂਦੇ? ਮੋਬਾਈਲ ਤੋਂ ਟ੍ਰੇਸਿਆ ਜਾਂਦਾ ਬੰਦਾ। ਇਹ ਸਾਜ ਜੀ ਇੱਕ ਹੀ ਗਿਆ ਤੁਹਾਡੀ ਲੋਕੇਸ਼ਨ ਆਨ ਹੋਵੇ ਨਾ ਤੇ ਮੋਬਾਈਲ ਤੋਂ ਟ੍ਰੇਸਿਆ ਜਾਂਦਾ, ਔਰ ਉਹਨਾਂ ਨੂੰ ਇੰਨਾ ਪਤਾ ਵੀ ਨਹੀਂ ਹੁੰਦਾ ਕਿ ਕਿੱਥੋਂ ਕੀ ਹਿਸਾਬ ਆ, ਔਰ ਪਤਾ ਨਹੀਂ ਅਗਲੇ ਨੇ ਕੀ ਮੋਬਾਈਲ ਚ ਲਾਇਆ, ਕੋਈ ਸਿਕਿਉਰਿਟੀ ਸਿਸਟਮ ਲਾਇਆ ਸੀ ਜਿੱਥੇ ਮਰਜ਼ੀ ਜਾਈਏ ਤੇ ਫੜੇ ਜਾਈਏ। ਮੋਬਾਈਲ ਅਕਸਰ ਲੋਕ ਇਸ ਤੋਂ ਨਹੀਂ ਲੈ ਕੇ ਜਾਂਦੇ। ਮੋਬਾਈਲ ਉਹ ਲੈ ਕੇ ਜਾਂਦਾ ਜਿਹਨੂੰ ਮੋਬਾਈਲ ਦੀ ਸਾਰੀ ਹਿਸਟਰੀ ਪਤਾ ਵਾ। ਜਾਂ ਅਣਜਾਣ। ਬੇਸਿਕਲੀ ਇਹਨੇ ਤਿੰਨੋਂ ਮਾਈਆਂ ਫੇਵਰਟ ਕੀਤੀਆਂ, ਮੈਂ ਉਹੀ ਉਹਨੇ ਖਾਨਦਾਨ ਲੁੱਟਦੀਆਂ, ਬਾਹਰਲਾ ਪਤਾ ਨਹੀਂ ਲੁੱਟ ਸਕਦਾ। ਮੇਰਾ ਉਸਤਾਦ ਜੀ ਕਜ਼ਨ ਉਹ ਵੀ ਦਰਦ ਦਿਲ ਨੂੰ ਦਰਦ ਦੇ ਇਹ ਕਾਟੇ ਵਾਲੇ ਜੀ ਕਿਉਂ ਨਹੀਂ ਜਾਂਦੇ ਤੁਸੀਂ? ਫਰੀਦ ਸਾਹਿਬ ਨਹੀਂ ਸਾਹਿਬ, ਸ਼ਾਇਦ ਮੈਂ ਪਹਿਲੇ ਵੀ ਗੱਲ ਸੁਣਾਈ ਹੋ ਉਸਤਾਦ ਜੀ ਨੂੰ। ਉਸਤਾਦ ਜੀ ਉਹਦੀ ਨਵੀਂ ਸ਼ਾਦੀ ਹੋਈ ਉਸਤਾਦ ਜੀ, ਮੇਰੇ ਕਜ਼ਨ ਦੀ, ਇਮਰਾਨ ਉਹਦਾ ਨਾਮ। ਅੱਛਾ, ਉਹਦੀ ਨਵੀਂ ਸ਼ਾਦੀ ਹੋਈ 3-4 ਦਿਨ। ਚਿੱਟਾਂ ਵੀ ਨਹੀਂ ਲੱਥੀਆਂ ਹਲੇ। ਹਾਂ, ਤੇ ਲਾਹੌਰ ਆਪਣੀ ਵਾਈਫ ਨੂੰ ਲੈ ਕੇ ਗਿਆ ਹੈ ਗੱਡੀ ਤੇ, ਆਪਣੀ ਗੱਡੀ ਸੀ ਉਹਦੇ ਕੋਲ, ਵਾਈਫ ਨੂੰ ਲੈ ਕੇ ਗਿਆ ਹੈ ਤੇ ਵਾਪਸੀ ਤੇ ਰਾਤ ਨੂੰ ਆ ਰਹੇ ਨੇ 12-1 ਦਾ ਟਾਈਮ, ਤੇ ਕਨਾਲ ਰੋਡ ਤੇ ਅੱਛਾ। ਇੱਕ ਬਜ਼ੁਰਗ ਜੀ ਔਰਤ ਨੇ ਹੱਥ ਦਿੱਤਾ, ਉਹਨੇ ਨਹੀਂ ਰੋਕੀ ਭਾਈ, ਉਹਨੇ ਸਾਈਡ ਤੋਂ ਕੱਢ ਲਈ ਤੇ ਉਹ ਆਪਣੀ ਵਾਈਫ ਨੂੰ ਕਹਿੰਦੀ रोक लेते, उसने बेचारी ने जाना था। कहता इस टाइम नहीं रोकी थी, कहती तुम हो ही ऐसे, तुम जालिम लोग हो, अल्लाह ने तुम्हें दौलत दी है, तुम ऐसे कर रहे हो, ऐसे ये वो, अपने आप में रहा करो। अगर अल्लाह ने तुम्हें दौलत दी है, तुम्हारा खानदान ही ऐसा, तुम्हारी माँ भी मेरे साथ जुल्म करती है, बहनें भी जुल्म करती हैं, तुम लोग इस काबिल ही नहीं हो कि तुम्हारी रिस्पेक्ट की जाए, ये की जाए वो। मैं अपनी अम्मी अब्बू से कहती थी कि मैंने शादी यहाँ पे नहीं करनी, उन्होंने जबरदस्ती मेरी शादी की, तुम हो ही ऐसे। वो बेचारी पता नहीं किस मजबूरी में आपको यानी कि कह रही थी, आप अपनी औकात भूल गए, अल्लाह ने पता नहीं किन किन लोगों को नवाजा है, ये वो फलाना ढिमका। उस्ताद जी उस करैक्टर ने यू टर्न लिया है वापस, ਲੈਣਾ ਚਾਹੀਦਾ ਸੀ। ਇਸ ਤੋਂ ਬਾਅਦ ਵੀ ਨਾ ਲਵੇ। यू टर्न वापस ले आए, उस औरत ਨੂੰ ਬਿਠਾ ਲਿਆ, ਉਤਰਿਆ, ਉਹਨੂੰ ਬਿਠਾਇਆ ਕਿ ਕਹਿੰਦਾ ਮਾਂ ਜੀ ਕਿੱਧਰ ਜਾਣਾ? ਬਿਠਾ ਕੇ ਜਾਣਾ, ਡਲੇ ਉਹ ਡਰਿਆ, ਉਹ ਅੱਗੇ ਜਾਣਾ। ਤੇ ਉਹਦੀ ਹੁਣ ਬੇਗਮ ਦੀ, ਉਹ ਕਹਿੰਦਾ ਫੈਸਲ ਸਾਹਿਬ ਜਿਹੜੀ ਖੁਸ਼ੀ ਮੈਂ ਆਪਣੀ ਬੇਗਮ ਦੀਆਂ ਅੱਖਾਂ 'ਚ ਵੇਖੀ, ਉਹ ਸਾਰੀ ਜ਼ਿੰਦਗੀ ਨਹੀਂ ਇਸ ਤਰ੍ਹਾਂ ਦੀ ਹੋਈ। ਹਾਏ ਹਾਏ ਤੇ ਦਿਲ ਸੀ ਨਾ। ਓਏ ਹੋਏ, ਉਹਨੂੰ ਕਹਿੰਦਾ ਮੈਂ ਬਿਠਾ ਲਿਆ। ਫਰੀਦ ਸਾਹਿਬ ਐਵੇਂ ਥੋੜੀ ਕੁ ਅੱਗੇ ਗਏ ਨੇ ਤੇ ਮਾਂ ਜੀ ਨੇ 2 ਸਿਸਟਮ ਕੱਢੇ ਫਿਰ, ਇੱਕ ਕਿੱਧਰ ਤਾਰ ਲਿਆ ਸਾਈਡ ਤੇ ਗੱਡੀ ਦਾ। ਅੱਛਾ, ਮਾਂ ਨਾਲ ਬਿਠਾ ਲਿਆ ਤੇ ਲੈ ਕੇ ਜਾ। ਬਿਠਾ ਲਿਆ ਓਕੇ, ਗੱਡੀ ਦਾ ਸਾਈਡ ਤੇ, ਉਹਨੇ ਹਨਾ ਉਹਦੇ ਵੱਟ ਮਾਰਿਆ ਤੇ ਇੱਥੇ ਪਿੱਛੇ ਵੱਟ ਮਾਰਿਆ, ਤਾਂ ਪਿਛਲਾ ਬੜਾ ਵੱਟ ਮਾਰਿਆ, ਤਾਂ ਬੰਦਾ ਨਾ ਤੋਰ ਹੋ ਜਾਂਦਾ। ਉਹਨੇ ਗੱਡੀ ਸਾਈਡ ਤੇ ਲਈ ਆ, 3 ਕਰੈਕਟਰ ਹੋਰ ਆਏ ਨੇ। ਤੈਨੂੰ ਪਤਾ ਨਵੀਂ ਜਦੋਂ ਸ਼ਾਦੀ ਹੋਵੇ ਉਦੋਂ ਪੈਸੇ ਵੀ ਖੁੱਲੇ ਹੁੰਦੇ, ਬੰਦੇ ਜ਼ਬਰ ਵੀ ਪਾਇਆ ਹੁੰਦਾ, ਜ਼ਬਰ ਵੀ ਹੁੰਦਾ। ਘੜੀ ਵੀ ਲਵਾ ਲਈ, ਬੜੀ ਕੀਮਤੀ ਘੜੀ ਮੇਰੇ ਕਜ਼ਨ ਨੇ ਯਾਨੀ ਕਿ ਭਾਈ ਉਸ ਨੂੰ ਸਲਾਮੀ ਦੇ ਵਿੱਚ ਦਿੱਤੀ ਸੀਗੀ, ਉਹ ਵੀ ਲਵਾ ਲਈ। ਬੇਗਮ ਦਾ ਜ਼ੇਵਰ ਸਾਰਾ ਲਵਾਇਆ ਯਾਰ, ਈਵਨ ਕਿ ਉਹਦਾ ਜਿਹੜਾ ਬੈਗ ਸੀਗਾ ਨਾ, ਨਵੇਂ ਸੂਟਾਂ ਵਾਲਾ ਬੈਗ, ਉਹ ਸੂਟ ਹੀ ਯਾਨੀ ਕਿ 4-5 ਲੱਖ ਰੁਪਏ ਦੇ ਸੂਟ ਹੀ, ਬੈਗ ਉਹ ਵੀ ਲਾ ਜਾਂਦਾ, ਤਾਂ ਉਹ ਵੀ ਪਿੱਛੇ ਪਏ ਸੀਗੇ, ਬੈਗ ਨਵਾਂ ਸਾਰਾ ਕੁਝ ਲਵਾ ਰਿਹਾ। ਉਸਤਾਦ ਜੀ ਉਹਨਾਂ ਨੇ ਲੁੱਟ ਕੇ ਕਹਿੰਦੇ ਜਾਓ। ਮੇਰਾ ਕਜ਼ਨ ਹੁਣ ਹਰ ਸਟਾਪ ਤੇ ਉਤਰ ਕੇ ਕਹੇ ਕਿਸੇ ਨੇ ਜਾਣਾ ਤੱਕ ਗਿਆ, ਕਿਸੇ ਨੂੰ ਲਿਫਟ ਦੇਣੀ ਚਾਹੀਦੀ। ਨਹੀਂ ਇਹਦਾ ਕਜ਼ਨ ਦੀ ਬੇਗ ਨੂੰ ਬਾਰ ਪੁੱਛੇ, ਸਾਡਾ ਖਾਨਦਾਨ ਹੁਣ ਠੀਕ ਆ, ਹੁਣ ਸਾਡਾ ਖਾਨਦਾਨ ਠੀਕ ਆ, ਹੁਣ ਮੇਰੀ ਮਾਂ ਠੀਕ ਆ। ਯਾਰ ਤੁਸੀਂ ਟਰਸਟ ਹੀ ਨਹੀਂ ਕਰ ਸਕਦੇ ਕਿ ਯਾਰ ਬੰਦਾ ਇੱਕ ਲੁੱਟਣ ਵਾਲਾ ਹੈਗਾ ਯਾਰ। ਨਹੀਂ, ਲੇਕਿਨ ਉਹ ਕਜ਼ਨ ਸਮਝਦਾਰ ਸੀ, ਬੁੱਢੀ ਦੀਆਂ ਗੱਲਾਂ 'ਚ ਆਇਆ ਤੇ ਉਹ ਗਿਆ। ਉਹ ਯਾਰ ਭਾਈ ਲੇਕਿਨ ਤਾਂ ਇਹ- ਮੈਂ ਸੀਰੀਅਸ ਦੱਸਣ ਲੱਗਾ, ਅਸੀਂ ਕਬਾਬਿਸ਼ ਤੇ ਬੈਠੇ ਸੀ, ਮੈਂ ਤੇ ਭਾਈ ਰਵਾਨ, ਸੱਚਾ ਵਾਕਿਆ। ਮੈਨੂੰ ਤਾਂ ਲੱਗਦਾ ਬਹੁਤ ਉੱਚੀ ਬੋਲਣ ਦਿਆ ਵਾ। ਤੂੰ ਉਸਤਾਦ ਜੀ ਚੁੱਪ ਤੇ ਕਰਦੇ ਹੋ, ਸੁਣ ਤੇ ਲੱਗੋ ਕੋਈ ਭਾਵਨਾ 'ਚ ਤੁਸੀਂ ਵੀ ਬਹਿ ਜਾਂਦੇ ਹੋ। ਯਾਰ ਮੈਨੂੰ ਕੋਈ ਸੋਟੀ ਫੜਾ ਦੇ ਯਾਰ। ਉਸਤਾਦ ਜੀ ਉਹ ਬੋਲਾ ਵਾ, ਉਹਨੂੰ ਇਦਾਂ ਹੀ ਲੱਗਦਾ ਕਿ ਮੈਂ ਉੱਚੀ ਬੋਲਾਂ। ਨਹੀਂ ਸੋਟੀ ਫੜਾ ਦੇ ਯਾਰ, ਬਾਹਰੋਂ ਲਿਆ ਕੇ ਫੜਾ ਦੀ ਜਾਂ ਕੋਈ ਪੈਪ ਦਾ ਟੋਟਾ ਫੜਾ ਦੇ। ਨਹੀਂ ਮੈਂ ਤੁਹਾਨੂੰ ਦੱਸਦਾ, ਕਿਉਂਕਿ ਨਹੀਂ ਹੈ ਤੁਸੀਂ, ਤੁਹਾਨੂੰ ਤਾਂ ਸਮਝ ਨਹੀਂ ਆ ਰਹੀ। ਚੱਲ ਮੈਂ ਤੇ ਮੇਰਾ ਦੋਸਤ ਅਸੀਂ ਕਬਾਬਿਸ਼ ਤੇ ਬੈਠੇ ਆ, ਤੁਸੀਂ ਅਕਸਰ ਦੇਖਿਓ ਨਾ, ਤੇ ਇੱਕ ਬਾਬਾ ਫਿਰਦਾ, ਉਹਨੇ ਪੀਲੇ ਰੁਮਾਲ ਵੇਚਦਾ ਸੀ ਵਿਚਾਰਾ, ਉਹਦੀ ਲੱਤਾਂ ਦੋਨੋਂ ਨਹੀਂ ਸੀ ਹੈਗੀ, ਅਪਾਹਾ ਸੀ, ਮਜਬੂਰ ਸੀ ਵਿਚਾਰਾ। ਕੀ ਤੁਹਾਡੇ ਵਾਲਾ ਸਾਹਿਬ ਸੀ? ਨਹੀਂ, ਮੈਂ ਜਾਣਦਾ ਮੈਂ ਉਹਨੂੰ, ਅੱਛਾ, ਉਹਨੂੰ ਮੈਂ 20,000 ਦੇ ਉਹਦਾ ਕੱਪੜਾ ਵੇਚਿਆ ਸੀ ਜਿਹਦਾ, ਹਾਂ ਉਹ ਜਿਹਦਾ ਜ਼ਿੰਦਗੀ ਕਰੇ ਭਾਈ। ਉਸਤਾਦ ਹੋਰੀ ਜਿਨ੍ਹਾਂ ਦੀਆਂ ਫੀਸਾਂ ਵੀ ਦਿੰਦੇ ਰਹੇ,
ਉਹ ਨਹੀਂ ਮੈਂ ਨਹੀਂ ਦਿੰਦੀ ਹੈ ਕਿਸੇ ਨੂੰ। ਐਵੇਂ ਨੇਕੀ ਪਾਈ ਹੈ ਅਗਰ ਦੇਖ ਲਓ ਪਤਾ ਮੈਂ 20,000 ਦਾ ਕਪੜਾ ਵੇਚਿਆ ਸੀ ਉਹਦਾ। ਲਓ ਜੀ ਟਾਟਾ ਬਾਜ਼ਾਰ ਦੇ ਬਾਬਾ ਜੀ ਨਿਕਲ ਆਏ। ਅੱਛਾ ਜੀ ਫਿਰ ਅੱਗੇ ਗੱਲ ਕਰੋ ਤੁਸੀਂ। ਅਸੀਂ ਬੈਠੇ ਖਾਣਾ ਖਾ ਰਹੇ ਹਾਂ। ਬਾਬਾ ਜੀ ਨੇ ਕਿਹਾ ਪੁੱਤ ਮੈਂ ਕਿੰਨੇ ਦਿਨ ਹੋ ਗਏ ਮੇਰੀਆਂ ਬੇਟੀਆਂ ਘਰ ਭੁੱਖੀਆਂ ਵਾ, ਮੈਂ ਖਾਣਾ ਨਹੀਂ ਖਾਦਾ। ਯਕੀਨ ਮੰਨੋ ਅਸੀਂ ਉਹ ਸਾਰਾ ਖਾਣਾ ਪੈਕ ਪੂਕ ਕਰਵਾ ਕੇ ਨਾ ਅਸੀਂ ਕਿਹਾ ਬਾਬਾ ਜੀ ਖਾਣਾ ਤੁਹਾਨੂੰ ਪੈਕ ਕਰਵਾਤਾ, ਘਰ ਲੈ ਜਾਓ। ਬਾਬਾ ਜੀ ਨੇ ਕਿਹਾ ਮੇਰੀ ਲੱਤਾਂ ਨਹੀਂ ਕੰਮ ਕਰਦੀਆਂ ਤੇ ਮੇਰੀ ਰੇੜੀ ਜਿਹੜੀ ਹੁੰਦੀ ਹੈ ਆਲ ਵਾਲੀ ਉਹਦੀ ਚੈਨ ਲੱਥਦੀ ਆ, ਉਹਦੇ ਕੁੱਤੇ ਫੇਲ ਆ ਤੇ ਲਿਹਾਜ਼ਾ ਤੁਸੀਂ ਨਾ ਛੱਡ ਦੋ। ਮੈਨੂੰ ਨਾਲ ਛੱਡ ਵੀ ਆਓ। ਉਹਨੂੰ ਛੋਟੀ ਕਹੀ ਸੀ, ਉਹਨੂੰ ਕੀ ਫੜਾਤਾ। ਨਹੀਂ ਹੈ ਠੀਕ ਸਹੀ ਹੈ। ਆ ਦੇਖੀ ਫਰੀਦ ਠੀਕ ਹੈ ਨਾ। ਉਹ ਨਹੀਂ ਉਸਤਾਦ ਜੀ, ਇਹ ਨਹੀਂ ਹੁਣ ਕੋਈ ਬੋਲੇ ਸਲੋ ਬਾਚ ਆੜੇ ਇਦਾਂ ਬੋਲਦੇ ਨਾ ਮੈਂ ਸੰਤ ਆ ਮਾਇਕਾ ਗੱਲ ਦਾ ਰਿਐਕਟ ਗੱਲ ਇਹ ਹੁਣ ਸੋਚ ਨਹੀਂ, ਇਹਨੂੰ ਦੱਸ ਦੇ। ਠੀਕ ਹੈ ਯਾਰ। ਮੈਂ ਤੇ ਫਿਰ ਫੁੱਲ ਤੇਜ਼ ਚਲੋ ਬਾਹਰ ਮੈਂ ਤੈਨੂੰ ਦੱਸ ਦਿੱਤਾ ਕਿ ਹੁਣ ਦਾ ਧਿਆਨ ਨਾਲ ਸਲੋ ਬੋਲੀ। ਉਸਤਾਦ ਜੀ ਲੇਕਿਨ ਇਹ ਮੁੰਡਿਆਂ ਤੇ ਤਸ਼ੱਦਦ ਕਰ ਲੈਣਾ। ਤਸ਼ੱਦਦ ਬਹੁਤ ਹੋ ਗਿਆ ਯਾਰ। ਹਾਂ ਚਲੋ ਬਹੁਤ ਸਿੱਖਣਾ ਨਹੀਂ ਕੁਛ ਇਹਨਾਂ ਨੇ। ਸਿਖਾਓ। ਇਹ ਕਿਤੇ ਵੱਡੇ ਸ਼ੋਅ 'ਚ ਬੈਠੇ ਹੋਣ ਉੱਥੇ ਕੀ ਕਰਨ ਲੱਗਣਾ ਯਾਰ। ਤੁਹਾਡਾ ਕੌਣ ਤੁਹਾਨੂੰ ਇਹਨਾਂ ਨਹੀਂ ਦੱਸ ਸਕਿਆ ਉਹ ਬੰਦਾ ਕਿ ਯਾਰ ਬੋਲਣਾ ਕਿੱਦਾਂ ਵਾ। ਉਹ ਹੁਣ ਸਿੱਖਣ ਸਿਖਾਉਣ ਓਏ ਚੱਲ ਯਾਰ ਓਏ ਅੱਗੇ ਚੱਲ। ਸਾਲ ਰਹਿ ਗਿਆ ਆਲਮੀ ਜੰਗ ਪੂਰੀ ਦੁਨੀਆ ਫੜਾ ਚਲੋ ਸਾਲ 'ਚ ਤੂੰ 2,500 ਵਾਰੀ ਸਲੋ ਬੋਲਣਾ ਵਾਲੇ। ਹਾਂ ਉਸ ਤੋਂ ਬਚੂ ਨਾ ਮੈਂ ਚੱਲ। ਬਾਬਾ ਜੀ ਨੇ ਕਿਹਾ ਪੁੱਤ ਮੇਰੀ ਲੱਤਾਂ ਨਹੀਂ ਕੰਮ ਕਰਦੀਆਂ, ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਮੈਨੂੰ ਚੌਕ ਤੱਕ ਕਰ ਦਿਓ। ਮੇਰਾ ਕਿ ਬੇਟਾ ਕੋਈ ਦੋਸਤ ਖਲੋਤਾ ਹੋਣਾ ਗਲੀ ਦਾ, ਮੈਂ ਨਾਲ ਚੱਲ ਜਾਊਗਾ। ਮੈਂ ਕਿਹਾ ਠੀਕ ਹੈ ਬਾਬਾ ਜੀ। ਅਸੀਂ ਬਾਬਾ ਜੀ ਪਿੱਛੇ ਬਿਠਾਇਆ ਵਾ। ਬਾਬਾ ਜੀ ਗੱਲਾਂ ਕਰਦੇ ਦੋਵਾਂ ਦੇ ਸੀਰੀਅਸਲੀ ਅੱਲਾਹ ਤੁਹਾਡੀਆਂ ਖੈਰਾਂ ਕਰੇ, ਅੱਲਾਹ ਤੁਹਾਡੀ ਜਵਾਨੀਆਂ ਮਾਣੇ, ਤੁਸੀਂ ਖੁਸ਼ ਰਹੋ ਆਬਾਦ ਰਹੋ। ਮੈਂ ਕਿਹਾ ਬਾਬਾ ਜੀ ਤੁਹਾਨੂੰ ਘਰ ਹੀ ਲਾ ਦੇਣੀ। ਇੰਜ ਕਰਕੇ ਬਾਬਾ ਜੀ ਦੇ ਘਰ ਗਏ। ਜਲਬੀ ਮਾਰਕੀਟ ਵਾਲੀ ਸਾਈਡ ਤੇ ਬਾਬਾ ਦਾ ਘਰ ਦੇ ਬੂਹੇ ਗੱਡੀ ਰੋਕੀ ਆ। ਉਹ ਬਾਬਾ ਜੀ ਲੱਤਾਂ ਨਹੀਂ ਸੀ ਕੰਮ ਕਰਦੀਆਂ ਤੇ ਬਾਬਾ ਜੀ ਨੇ ਇੰਜ ਲੱਤਾਂ ਨਾਲ ਆਪ ਬੂਹਾ ਖੋਲਿਆ। ਅੱਛਾ ਹਾਂ ਇੱਥੇ ਲੱਤਾਂ ਸੀ ਕੰਮ ਕਰਦੀਆਂ, ਉੱਥੇ ਇੰਜ ਲੱਤਾਂ ਨਾਲ ਆਪ ਬੂਹਾ ਖੋਲਿਆ। ਬਸ ਕਹਿੰਦਾ ਇੱਥੇ ਰੋਕੋ ਜਰਾ। ਦੋ ਜਣੇ ਇੱਧਰ ਖਲੋਤੇ ਆ, ਦੋ ਜਣੇ ਇੱਧਰ ਖਲੋਤੇ। ਆਜੋ ਕਹਿੰਦੇ ਇੱਧਰ ਆਜੋ। ਸਾਨੂੰ ਬੈਠ ਚ ਨਹੀਂ ਸੁੱਟ ਲਿਆ ਜਨਰਲ ਲੈ। ਮੈਂ ਝੂਠ ਬੋਲਣ ਡਿਆ ਫੇਰ ਕੀ ਬਸ ਫਿਰ 70,000 ਉਹਦਾ ਸੀਗਾ, 1600 ਰੁਪਏ ਮੇਰੇ ਕੋਲ ਸੀਗਾ। ਹਾਂ ਕਿਉਂਕਿ ਜੇ ਤੂੰ ਕਹਿੰਦਾ ਨਾ ਕਿ 35,000 ਮੇਰੇ ਕੋਲ ਵੀ ਸੀ ਤੇ ਤੇਰੇ ਬਹੁਤ ਪੈ ਬਹੁਤ ਅੱਛੇ ਤਰੀਕੇ ਨਾਲ 1600 ਬਰਦਾਸ਼ਤ ਲੱਗ ਤੇਰੇ ਕੋਲ 250-300 ਹੋਣਾ, ਲੇਕਿਨ ਚਲੋ 1600 ਫਿਰ ਵੀ ਚਲੋ। ਤੂੰ ਇੱਕ ਗੱਲ ਦੱਸ ਕੇ ਤੇ ਕਿ ਨੁਕਸਾਨ ਕੀਤਾ ਬੇਟੇ, ਪਤਾ ਕਿਉਂ? ਉਸ ਬਾਬਾ ਜੀ ਨੂੰ ਉਸਤਾਦ ਨੇ ਬਹੁਤ ਨਿਜ਼ਾਮ ਕੀਤਾ। ਉਹ ਬਾਬਾ ਜੀ ਉਹ ਨਹੀਂ ਬਾਬਾ ਬਾਬਾ ਜੀ ਉਹ ਹੋਰ ਸੀਗਾ। ਉਸ ਬਾਬੇ ਦੀ ਗੱਲ ਨਹੀਂ ਕਰ ਰਿਹਾ, ਉਹ ਵਿਚਾਰਾ ਹੋਰ ਬਾਬਾ ਸੀ। ਇੱਕ ਹੋਰ ਆ, ਇਹ ਮੈਂ ਜਾਣਦਾ। ਨਹੀਂ ਉਸਤਾਦ ਜੀ ਇੱਕ ਗੱਲ ਤੁਸੀਂ ਮੈਨੂੰ ਕੀਤੀ ਔਰ ਅੱਜ ਤੱਕ ਉਹ ਗੱਲ ਮੈਨੂੰ ਬੜੀ ਯਾਦ ਆ। ਉਸਤਾਦ ਜੀ ਨੇ ਕਿਹਾ ਕਿ ਇੱਕ ਬੰਦੇ ਨੂੰ ਨਾ ਉਸਤਾਦ ਜੀ ਨੇ 100 ਰੁਪਏ ਪਤਾ ਨਹੀਂ 50 ਰੁਪਏ ਦਿੱਤੇ ਕਚਹਿਰੀ ਬਾਜ਼ਾਰ। ਮੈਂ ਕਿਹਾ ਉਸਤਾਦ ਜੀ ਇਹ ਸਾਰੀ ਜੜੀ ਇਹਨਾਂ ਨੂੰ ਇੰਨੇ ਇਕੱਠੇ ਹੋ ਜਾਂਦੇ, ਨਾਲੇ ਇਹ ਝੂਠ ਵੀ ਹੋ ਸਕਦਾ। ਉਹ ਤੇ ਪਤਾ ਨਹੀਂ ਜੀ ਕਰੇ ਉਹਦੇ ਮੁੰਡੇ ਕਹਿੰਦੇ ਨਹੀਂ ਯਾਰ ਉਹਦੀ ਉਮਰ ਝੂਠ ਨਹੀਂ ਬੋਲਦੀ। ਉਸਤਾਦ ਜੀ ਨੇ ਇੱਕ ਗੱਲ ਕੀਤੀ, ਉਹ ਮੇਰੇ ਜ਼ਿਹਨ ਚ ਅੱਜ ਤੱਕ। ਉਸਤਾਦ ਜੀ ਜੈਨੂਨ ਗੱਲ ਤੁਸੀਂ ਨਹੀਂ ਕੀਤੀ ਹੋਣੀ ਆ ਕਿਆ ਸੀ ਮੈਂ ਗੁੱਡੇ ਉਸਤਾਦ। ਯਾਰ ਤੁਸੀਂ ਵੀ ਤਾਂ ਹੋਣੀ ਬੋਲਣ ਡਏ ਹੋ। ਕਿਆ ਸੀ ਮੈਂ ਆਹੋ। ਮੇਰੀ ਆਵਾਜ਼ ਤੇ ਤੁਹਾਡੇ ਅੰਦਰੋਂ ਲੰਘ ਜਾਂਦੀ ਆ, ਮੈਨੂੰ ਆਦਤ ਨਹੀਂ ਇੰਜ ਕਰਨ ਦੀ। ਉਸਤਾਦ ਜੀ ਇਹਨਾਂ ਦਾ ਫਾਲਟ ਆ। ਉਹ ਨਹੀਂ ਹੁਣ ਦੇਖਿਆ ਮੈਂ ਕਿਹਾ ਉੱਚੀ ਬੋਲ ਕੇ ਉਹਨੇ ਸਿਰਫ ਏਦਾਂ ਜਿਵੇਂ ਮਲਾਹ ਸੁਣਾਈ ਦੀ ਏਦਾਂ ਗੱਲ ਸੁਣਾਦੀ, ਐਕਸਪ੍ਰੈਸ਼ਨ ਹੀ ਨਹੀਂ ਦੇ ਉਹਦੇ ਚ। ਇਮਲਾ ਐਡਾ ਮਿੱਠਾ ਪੂਰੀ ਇਮਲਾ। ਹਾਂ ਉਹ ਨਾ ਉਸਤਾਦ ਸਮਝ ਆਈ। ਉੱਚੀ ਵੀ ਬੋਲਣਾ ਤੇ ਫੀਲਿੰਗ ਵੀ ਪੂਰੀ ਹੋਵੇ। ਉਹ ਸਲੋ ਬੰਦਾ ਜੀ ਮੈਂ ਬਾਬਾ ਜੀ ਇੱਕ ਦਿਨ ਨਾ ਹੁਣ ਤੂੰ ਕਹਿੰਦਾ ਉੱਚੀ ਬੋਲ ਤੇ ਵੇਖੀ ਕਿੰਨੀ ਫੀਲਿੰਗ ਲੈਸ ਹੋ ਜਾਂਦੀ ਗੱਲ। ਫਰੀਦ ਸਾਹਿਬ ਮੈਂ ਘਰੋਂ ਨਿਕਲਿਆ, ਉਹ ਉੱਚੀ ਬੋਲੋ। ਫਰੀਦ ਸਾਹਿਬ ਮੈਂ ਘਰੋਂ ਨਿਕਲਿਆ, ਉਹ ਮਰ ਗਿਆ। ਆ ਹੋਇਆ ਇਹਦੇ ਨਾਲ। ਤੁਹਾਨੂੰ ਪਤਾ ਨਹੀਂ ਤੁਸੀਂ ਬੈਠੇ ਕਿਸ ਬਲਾ ਦੇ ਨਾਲ। ਹਾਂ ਇਹ ਬਾਤ ਹੈ। ਫਰੀਦ ਸਾਹਿਬ ਸਲੋ ਬੋਲ ਕੇ ਜਦੋਂ ਮੈਂ ਕਹਿੰਦਾ ਨਾ ਉੱਚੀ ਬੋਲ ਕੇ ਤੁਹਾਡੇ ਅੱਧੇ ਐਕਸਪ੍ਰੈਸ਼ਨ ਮਰ ਜਾਂਦੇ। ਹੋਣਾ ਇਹ ਤਾਂ ਚਾਹੀਦਾ ਕਿ ਆਦੇ ਹੁਣ ਫਰੀਦ ਸਾਹਿਬ ਮੈਂ ਘਰੋਂ ਨਿਕਲਿਆ, ਹਾਂ ਅੱਗੇ ਇੱਕ ਬੰਦਾ ਖਲੋਤਾ, ਤੂੰ ਮੈਨੂੰ ਕਹ ਉੱਚੀ ਬੋਲ। ਉਸਤਾਦ ਜੀ ਉੱਚੀ ਬੋਲੋ। ਫਰੀਦ ਸਾਹਿਬ ਐ ਕਰਕੇ ਤੁਹਾਡਾ ਭਰਾ ਘਰੋਂ ਨਿਕਲਿਆ, ਇਹ ਅੱਗੇ ਇੱਕ ਬੰਦਾ ਖਲੋਤਾ। ਇਹ ਉੱਚੀ ਆਵਾਜ਼ 'ਚ ਵੀ ਐਕਸਪ੍ਰੈਸ਼ਨ ਨੇ, ਤੁਸੀਂ ਉੱਚੀ ਆਵਾਜ਼ 'ਚ ਫੀਲ ਐਕਸਪ੍ਰੈਸ਼ਨ ਲੈਸ ਹੋ ਜਾਂਦੇ ਹੋ। ਉਸਤਾਦ ਜੀ ਰਿਲੈਕਸੇਸ਼ਨ ਓਏ ਅੱਗੋਂ ਗੱਲ ਸਿੱਖੀ ਨਹੀਂ ਹੁੰਦੀ ਆ। ਉਸਤਾਦ ਜੀ ਮੈਂ ਮੰਨ ਗਿਆ ਉਸਤਾਦ ਜੀ, ਤੁਸੀਂ ਵੱਡੀ ਬੁਲਾਓ। ਓਏ ਇੱਕ ਸਦਕੇ ਦੀ ਮਾਰਨੇ ਪਿਆਰ ਇਹਨੂੰ ਕਹਿੰਦੇ ਨੇ ਐਪਰੀਸੀਏਸ਼ਨ। ਇਹ ਦੇਖੋ ਇਹ ਜਿਹੜੀ ਚੀਜ਼ ਉਹ ਫਕਤ ਜਜ਼ਬਾਤ ਮੈਨੂੰ ਨਾ ਉਸਤਾਦ ਦੀ ਉਹ ਗੱਲ ਨਹੀਂ ਭੁੱਲਦੀ ਮੈਨੂੰ। ਫੈਸਲ ਸਾਹਿਬ ਉਸਤਾਦ ਨੇ ਕਿਹਾ ਕਿ ਕਿਸ ਫਲਾਣਾ ਬੈਠੇ। ਇੱਕ ਮਿੰਟ ਆ ਜਾ, ਤੂੰ ਵੀ ਤੇ ਜ਼ਿੰਦਗੀ ਕੋਈ ਕੀਤਾ ਨਾ,
ਤੂੰ ਕੀ ਸਿੱਖ, ਤੂੰ ਵੀ ਕੋਈ ਇਹਨਾਂ ਨੂੰ ਕਰ, ਨਸੀਹਤ ਕਰ ਇਹਨਾਂ ਨੂੰ ਕੋਈ। ਮੈਂ ਉਹੀ ਗੱਲ ਕਰਦਾ, ਹਾਂ ਕਰ ਜ਼ਰਾ। ਉਸਤਾਦ ਨੇ ਮੈਨੂੰ ਗੱਲ ਕੀਤੀ, ਨਹੀਂ ਉਹ ਨਸੀਹਤ ਅਸੀਂ ਉਹ ਨਹੀਂ ਮਤਲਬ ਤੂੰ ਇਹਨਾਂ ਨੂੰ ਦੱਸ ਨਾ, ਤੂੰ ਆਪਣਾ ਤਜਰਬਾ ਦੱਸ, ਤੂੰ ਉੱਥੋਂ ਵੀ ਹੋ ਕੇ ਆਇਆ, ਉੱਥੇ ਇਹਨਾਂ ਨੂੰ ਕਿੱਦਾਂ ਕਰਨਾ ਚਾਹੀਦਾ ਉਹ ਦੱਸ। ਉਸਤਾਦ ਜੀ ਜੋ ਤੁਸੀਂ ਗੱਲ ਕੀਤੀ ਨਾ, ਇਹ 1000% ਇਹ ਉੱਥੇ ਵੀ ਹਾਂ ਪਿਆਰ ਆ ਗਿਆ। ਤੂੰ ਕੀ ਸਮਝਿਆ ਮੈਂ ਤੇਰੇ ਕੋਲ ਨਸੀਹਤ ਲੈਣ ਬੇਟਾ? ਤੂੰ ਕੀ ਸਮਝਦਾ ਉਸਤਾਦ ਜੀ ਤੇਰੇ ਨਾਲ ਪਿਆਰ ਨਹੀਂ ਤੂੰ ਕਰਦੇ? ਕੀ ਸਮਝਦਾ ਮੈਂ ਤੇਰੇ ਕੋਲ ਨਸੀਹਤ ਲੈਣ ਵਾਸਤੇ ਗੱਲ ਕੀਤੀ? ਮੈਂ ਤੇ ਬੇਟਾ ਭਾਜੀ ਇਹਨਾਂ ਨਾਲ ਮਾਸਕ ਆ ਗਿਆ ਉੱਥੋਂ। ਤੈਨੂੰ ਸਮਝ ਨਹੀਂ ਆਈ ਜਦੋਂ ਮੈਂ ਤੈਨੂੰ ਕਿਹਾ ਤੂੰ ਵੀ ਕੋਈ ਨਸੀਹਤ ਕਰ? ਜਿਹੜੀ ਤੁਸੀਂ ਗੱਲ ਕੀਤੀ ਨਾ, ਜਿਹੜੀ ਆਵਾਜ਼ ਦੇ ਟੈਂਪਰਾਮੈਂਟ ਦੀ ਲੋ ਹਾਈ, ਇਹ ਕੁਝ ਉੱਥੇ ਵੀ ਨਹੀਂ ਹੈ ਇਹਨਾਂ ਦਾ। ਐ ਮੈਂ ਤੁਹਾਨੂੰ ਗੱਲ ਦੱਸਾਂ ਨਾ, ਕੁਝ ਐਸੀਆਂ ਜਗ੍ਹਾ ਤੇ ਸਾਰਿਆਂ ਤੇ ਨਹੀਂ, ਕੁਝ ਐਸੇ ਲੋਕ ਨੇ ਉਹ ਵੀ ਵਨ ਟੋਨ ਕੰਮ ਕਰਨ ਦੇ ਨੇ। ਮਾਜ਼ਰਤ ਨਾਲ ਫੈਸਲ ਸਾਹਿਬ, ਇੱਕੋ ਸੁਰ ਚ ਪੂਰੀ ਗੱਲ ਕਰ, ਇੱਕੋ ਸੁਰ ਚ ਪੂਰੀ ਗੱਲ। ਇਹ ਜਿਹੜੀ ਉਹ ਗੱਲ ਕਰਨ ਦੇ ਨੇ ਨਾ, ਇਹ ਵਿਸਪਰ, ਹਾਈ ਨੋਟ, ਲੋ ਨੋਟ, ਇਸੀ ਮਸਤਾਨਾ ਸਾਹਿਬ। ਹਾਂ ਆਹੋ ਬਿਲਕੁਲ ਹਾਂਜੀ ਹਾਂਜੀ। ਇਹਨੂੰ ਕਹਿੰਦੇ ਵੇਰੀਏਸ਼ਨ ਨਾਲ ਖੇਲਣਾ। ਹਾਂ ਇਹ ਵੀ ਬਹੁਤ ਸਾਰੇ ਆਰਟਿਸਟ ਨੇ ਜਿਹਨਾਂ ਨੂੰ ਵੇਰੀਏਸ਼ਨ ਦਾ ਹੀ ਨਹੀਂ ਪਤਾ ਹੁੰਦਾ। ਬੜੇ ਵਨ ਟੋਨ ਇੱਕੋ ਸੁਰ ਤੇ ਚੁੱਕਤਾ ਕਰੀ ਹਾਂਜੀ ਵੱਡੀ ਬਲਾਸ ਤੁਹਾਡਾ ਉਸਤਾਦ ਖਾਲਦ ਬਾਸਦਾਰ ਸਾਹਿਬ, ਹਾਂ ਬਿਲਕੁਲ ਉਹਨਾਂ ਦੀ ਗੱਲ। ਹਾਂਜੀ ਜਵਾਦ ਵਸੀਮ ਸਾਹਿਬ, ਜਵਾਦ ਵਸੀਮ ਸਾਹਿਬ ਸਾਜੀ, ਇਹ ਉਹ ਗੇਮ ਝੋਲ ਦੇ ਕੇ ਜਿਹੜੀ ਗੱਲ, ਹਾਂਜੀ ਵੇਰੀਏਸ਼ਨ, ਇਹਨੂੰ ਕਹਿੰਦੇ ਵੇਰੀਏਸ਼ਨ ਦੇ ਨਾਲ ਇੱਕ ਉਧਰ ਦੀ ਗੱਲ, ਇੱਕ ਉਧਰ ਦੀ ਗੱਲ, ਇੱਕ ਉਧਰ ਦੀ ਗੱਲ। ਮੈਂ ਡਬਿੰਗ ਦੇ ਵਿੱਚ 7 ਕਰੈਕਟਰ ਕਰ ਰਿਹਾ ਇੱਕੋ ਆਵਾਜ਼ 'ਚ, ਤੇ ਇੰਜ ਲੱਗ ਰਿਹਾ ਸਾਰੇ ਲਹਿਦਾ ਬੋਲ ਰਹੇ, ਸਿਰਫ ਪਿਚ ਤੇ ਵੇਰੀਏਸ਼ਨ ਦਾ ਫਰਕ ਹੁੰਦਾ ਸੀ। ਸਤਾਈ ਤੁਹਾਡੀ ਤੇ ਕਿਆ ਬਾਤ ਕਰਦਾ। ਭਾਂਡੇ ਚੁੱਕ ਲੋ ਏ। ਲੇਕਿਨ ਉਹ ਲੋਕੀ ਪਸੰਦ ਨਹੀਂ ਸੀ ਕਰਦੇ। ਸਤਾਈ ਆ ਹਰਕਤਾਂ ਕਰਨੀਆਂ ਇੱਥੇ ਇੱਕ ਹਿਸਾਬ ਆਇਆ, ਜਦੋਂ ਦੀ ਸੋਟੀ ਆਈ ਉਦੋਂ ਤਾਂ ਪਿਆਰ ਚੱਲ ਰਿਹਾ। ਮੇਰਾ ਖਿਆਲ ਤੁਹਾਨੂੰ ਤੇ ਇਹਨਾਂ ਨੂੰ ਨਹੀਂ ਸਮਝ ਆ ਰਹੀ ਮੇਰੀ ਗੱਲ। ਨਹੀਂ ਮੈਨੂੰ ਆ ਰਹੀ ਏ, ਮੈਂ ਗੱਲ ਕਰ ਰਿਹਾ ਕਿ ਤੁਹਾਨੂੰ ਸੀ ਲੈਦਾ ਟਾਈਮ ਨਾ ਦੇ ਦਿੱਤੀ ਥੋੜਾ ਜਿਹਾ। ਨਹੀਂ ਤੁਸੀਂ ਨਹੀਂ ਸਮਝ ਰਹੇ ਗੱਲ ਉਦਾਂ ਜਿੱਦਾਂ ਇਹ ਸਮਝ ਰਹੇ ਆ। ਮੈਂ ਕਿਹਾ ਬਾਅਦ ਚੋਂ ਕਰ ਲਾਂਗੇ। ਮੁੜ ਕੇ ਜੋ ਅਸੀਂ ਮਾਫੀ ਵਾਲੀ ਫੇਰ ਵੀਡੀਓ ਉਹ ਬਣਾਵਾਂਗੇ। ਯਾਰ ਉਹਨੇ ਅੱਛਾ। ਫੈਸਲੇ ਕੀਤਾ ਕਿ ਉਸਤਾਦ ਜੀ ਵੀ ਰਿਟੈਲੀਏਟ ਕਰਨ। ਅੱਛਾ ਉਸਤਾਦ ਜੀ ਜਦੋਂ ਤੁਸੀਂ ਗੱਲ ਕੀਤੀ ਨਾ ਕਿ ਯਾਰ ਉਹਦੀ ਉਮਰ ਤੇ ਝੂਠ ਨਹੀਂ ਨਾ ਬੋਲ, ਓਏ ਵੱਡੀ ਗੱਲ ਹੈ। ਬਾ ਖੁਦਾ ਮੈਂ ਉਦੋਂ ਦਾ ਗੱਲ ਪੱਲੇ ਕੁਝ ਗੱਲਾਂ ਉਸਤਾਦ ਜੀ ਦੀਆਂ ਤਾਂ ਗਿਆ ਮੈਂ ਸ਼ਾਇਦ ਮੇਰੇ ਨਾਲ ਜਾਣ। ਵਾਹ ਮੈਂ ਨਾ ਉਸਤਾਦ ਜੀ ਦਾ ਓਏ ਤਾਂ ਕਿ ਮਤਲਬ ਕਿ ਮਰਦੇ ਦਮ ਤੱਕ ਹੈ। ਮਰਦੇ ਦਮ ਮੇਰਾ ਉਹੀ ਕਿਆਮਤ ਹੈ, ਜਦੋਂ ਮਰ ਜਾਣਾ ਮੇਰੇ ਲਈ ਤੇ ਕਿਆਮਤ। ਅੱਛਾ ਉਹ ਨਾ ਉਸਤਾਦ ਜੀ ਬਾਬਰ ਚੌਂਕ ਬੜੇ ਲੋਕ ਨੂੰ ਜਾਣਦੇ ਨੇ, ਬੜਾ ਫੇਮਸ ਏਰੀਆ। ਇਸ ਤਰੀ ਮੇਰੇ ਚਾਚੇ ਦੇ ਨਾਂ ਤੋਂ ਬਣਿਆ ਸੀਗਾ। ਹਾਂ ਇੰਜ ਕਰਕੇ ਉਸਤਾਦ ਜੀ ਮੈਂ ਨਿਕਲਿਆ, ਇੱਕ ਬਾਬਾ ਜੀ ਤੇ ਪੈਰ ਤੇ ਪੱਟੀ ਬਣੀ ਉਸਤਾਦ। ਓਏ ਇਹ ਜੈਨੂਨ ਗੱਲ ਆ ਉਸਤਾਦ ਜੀ। ਮੈਂ ਨਾ ਕੋਲ ਗਿਆ, ਮੈਂ ਕੋਲੋਂ ਦੀ ਲੰਘ ਗਿਆ ਇੱਕ ਵਾਰੀ, ਮੈਂ ਵਾਪਸ ਆ ਗਏ ਤੇ ਮੈਂ ਕਿਹਾ ਬਾਬਾ ਜੀ ਖੈਰੀਅਤ? ਉਹ ਤੇ ਬਾਬਾ ਜਿਵੇਂ ਪਤਾ ਨਹੀਂ ਉਹ ਇਸ ਉਡੀਕ ਚ ਸੀ ਕਿ ਮੈਨੂੰ ਕੋਈ ਪੁੱਛੇ ਤੇ ਮੈਂ ਰੋ ਆ ਗਿਆ। ਹਾਏ ਹਾਏ ਫੈਸਲ ਸਾਹਿਬ ਬਿਨਾਂ ਰੋਇਆ, ਉਹਨੇ ਆਪਣੇ ਪੁੱਤਰਾਂ ਦੀਆਂ ਧੀਆਂ ਦੀਆਂ ਖਾਣ, ਮੈਂ ਵੀ ਬੈਠਾ ਨਾਲ ਢੋਣ ਲਿਆ। ਰਾਤ ਦੇ ਤਕਰੀਬਨ 3 ਵਜੇ ਦਾ ਟਾਈਮ ਹੋਣਾ ਫੈਸਲ ਹਾਏ। ਉਸਤਾਦ ਜੀ ਮੈਂ ਰੋਣ ਡਿਆ, ਮੈਂ ਇੰਜ ਕਰਕੇ ਅੱਖਾਂ ਸਾਫ਼ ਕੀਤੀਆਂ, ਇੰਜ ਮੈਂ ਅੱਖਾਂ ਸਾਫ਼ ਕੀਤੀਆਂ ਤੇ ਉਸਤਾਦ ਜੀ 2 ਬੰਦੇ ਨਾਲ ਇਧਰੋਂ ਦੀ ਆਏ ਨੇ, ਤੇ ਮੈਨੂੰ ਇਹ ਡਰ, ਮੈਂ ਕਿਹਾ ਇਹਨਾਂ ਬਾਬਾ ਜੀ ਨੂੰ ਨਾ ਵਿਚਾਰੇ ਨੂੰ ਜੋ ਉਹਦੇ ਕੋਲ ਹੈ ਨਾ, ਹੈ ਚੰਗੇ ਖਾਨਦਾਨ ਦੇ ਸੀ, ਸਾਫ਼ ਸੁਥਰੇ ਕੱਪੜੇ ਪਾਏ, ਮੈਂ ਕਿਹਾ ਇਹਨਾਂ ਬਾਬਾ ਜੀ ਨੂੰ ਲੁੱਟ ਲੈਣਾ। ਇਹ ਉਸਤਾਦ ਜੀ ਮੈਂ ਕਰਦਾ, ਮੈਂ ਬਾਬਾ ਜੀ ਨੂੰ ਮੈਂ ਕਿਹਾ ਜ਼ਰਾ ਤੁਸੀਂ ਇੱਧਰ ਆਓ ਮੇਰੇ ਨਾਲ। ਉਸਤਾਦ ਜੀ ਮੈਂ ਲੈ ਕੇ ਨਾ ਸਾਈਡ ਤੇ ਨਿਕਲਿਆ, ਉਹ ਬੰਦੇ ਮਗਰੇ, ਉਸਤਾਦ ਜੀ ਬਾਬਾ ਤੇ ਮੈਂ ਅੱਗੇ ਅੱਗੇ, ਉਹ ਬਾਬਾ ਤੇ ਮੈਂ ਹਨੇਰੇ 'ਚ ਗਏ ਆ ਤੇ ਉਸਤਾਦ ਜੀ ਬਾਬਾ ਜੀ ਨੇ ਮੇਰਾ ਗੁੱਟ ਫੜ ਲਿਆ। ਮੈਨੂੰ ਕਹਿੰਦਾ ਪੁੱਤਰ ਆਜੋ ਆਜੋ, ਪੜ ਲਿਆ ਫੈਸਲ ਸਾਹਿਬ। ਫਿਰ ਬਾਬਾ ਜੀ ਤੇ ਤਿੰਨਾਂ ਜਾਣਿਆ ਮੇਰੀ ਵੱਖੀ 'ਚ ਠੁੱਡੇ ਨਹੀਂ ਮਾਰੇ, ਤੇ ਨਾਲ ਉਹਨਾਂ ਉਸਤਾਦ ਜੀ ਮੇਰੇ ਕੋਲ ਪੈਸੇ ਹੋਏ। ਨਹੀਂ ਸਹੀ। ਮਾਈ ਆਈ ਸਾਡੇ ਘਰ ਇੱਕ ਨਾ ਬਜ਼ੁਰਗ ਜੀ, ਅੱਲਾ ਖੈਰ। ਤੇ ਘਰ ਚ ਉਦੋਂ ਕੁਛ ਵੀ ਨਹੀਂ, ਕੁਦਰਤੀ ਹਾਏ ਹਾਏ ਰੇਤ ਦਾ ਬੋਰਾ ਪਿਆ, 60 ਕਿਲੋ ਰੇਤ ਸੀ ਉਹਦੇ ਚ। ਮੈਂ ਬੋਰਾ ਬੜੀ ਔਖਾ ਸੌਖਾ ਮੋਢੇ ਤੇ ਰੱਖ ਕੇ ਨਾ ਤੀਸਰੀ ਮੰਜ਼ਿਲ ਤੇ ਲੈ ਗਿਆ। ਬਾਹਰੋਂ ਜਾ ਕੇ ਮੈਂ ਸਿੱਧਾ ਮਾਈ ਦੇ ਉੱਤੇ, ਉਸਤਾਦ ਜੀ ਕਿੱਧਰ ਲੈ ਮੈਂ ਜੋ ਹੈਗਾ ਸੀ ਮੈਂ ਕਿਹਾ ਯਾਰ ਖਾਲੀ ਨਹੀਂ ਮੋੜਨਾ। ਉਹਦੇ ਆ ਬੱਚਾ ਉਹਦਾ ਮਨ ਕਾਇ ਕੋ ਹੈਂਗੇ ਆ ਬੋਡੀ। ਉਸ ਤੋਂ ਬਾਅਦ ਉਹ ਲੈ ਬੰਦਾ ਫਿਰ ਕਿਸੇ ਦੇ ਨਾਲ ਨਿਭਾਵੇ ਤੇ ਪੂਰੀ ਐਂਡ ਤੱਕ ਕਬਰ ਤੱਕ ਆਪਣੇ ਖਰਤੇ ਤੇ ਉਹਨੂੰ ਪਾ ਗਏ। ਵਾਹ ਵਾਹ ਯਾਰ ਵਾਹ ਵਾਹ। ਸਾਜੀ ਇੱਕ ਤਾਂ ਉਸਤਾਦ ਜੀ ਆਇਆ ਤਾਂ ਗੱਲ ਸੁਣਾ। ਮੈਨੂੰ ਪਤਾ ਵਾ ਤੁਸੀਂ ਕਿਉਂ ਛੋਟੀ ਪੜੀ, ਤੁਹਾਡੀ ਕੋਈ ਗੱਲ ਐਸੀ ਹੁੰਦੀ ਜਿਹਦੇ ਫਰਤੇ ਜਦੋਂ ਰਿਹਾ ਨਹੀਂ ਜਾਂਦਾ। ਦੇਖੋ ਫੈਸਲ ਸਾਹਿਬ ਇਨਸਾਨ ਆ, ਯਾਰ ਇਨਸਾਨ ਹਨਾਨ ਬੁਖਾਰੀ ਜਿਹੜਾ ਆਪਣਾ, ਉਹ ਆ ਬੜਾ ਦਰਦ ਦਿਲ ਜੀ। ਇਹਨੇ ਉਦੋਂ ਬੜੀ ਆਈਟਮ ਮੇਰੇ ਨਾਲ ਕੀਤੀ ਆ। ਕੀ ਕੀਤਾ? ਉਸਤਾਦ ਜੀ ਅੰਦਰ ਬੈਠਾ ਤੇ ਕੋਈ ਗੱਲਾਂ ਬਾਤਾਂ ਹੋ ਰਹੀਆਂ ਵਾ, ਪਤਾ ਨਹੀਂ ਬੈਠੇ ਬੈਠੇ ਨੂੰ, ਹਾਲਾਂਕਿ ਆਪ ਸੋਹਣਾ ਇੰਨਾ ਮਾਸ਼ਾਅੱਲਾ ਵੀ ਉਹ ਸਾਡਾ ਬੰਦਾ ਸੀ ਹਰਕਤ ਕਰਨੀ।
ਉੱਠਿਆ ਵਾ ਕਹਿੰਦਾ ਲੋ ਸਜਾਦ ਭਾਈ ਫਿਰ। ਔਰ ਉਹਨੇ ਮੈਨੂੰ ਕਦੀ ਜਾਨੀ ਭਾਈ ਨਹੀਂ ਕਿਹਾ, ਉਹਨੇ ਮੈਨੂੰ ਇਹ ਕਿਹਾ ਲੋ ਜੀ ਸਜਾਦ ਭਾਈ ਫਿਰ। ਤੇ ਮੈਂ ਲੰਮਿਆ ਕਿਹਾ ਓਕੇ, ਮੈਂ ਜੇ ਕੀਤਾ ਤੇ ਮੇਰੇ ਉੱਤੇ ਨਾ ਡਿੱਗ ਪਏ, ਉੱਤੇ ਡਿੱਗ ਪਏ ਤੇ ਸੋਹਣੀ ਚੁੰਮੀ ਲੈ ਕੇ ਤੇ ਨਿਕਲ ਗਈ। ਸਹੀ ਕਹਿ ਰਿਹਾ ਮੈਂ। ਆਹੋ ਉਹ ਮੁੰਡਾ ਕਿੱਦਾਂ ਲਈ ਤੇ ਮੈਂ ਫਿਰ ਬੁਖਾਰੀ ਸਾਹਿਬ ਨੂੰ ਫੋਨ ਕੀਤਾ। ਤੁਸੀਂ ਕਹਿਣਾ ਸੀ ਬਣਦਾ। ਹਾਂ ਆਰਾ ਬੁਖਾਰੀ ਸਾਹਿਬ ਨੂੰ, ਹਾਂਜੀ ਉਹਨਾਂ ਦੇ ਵਾਰਨ ਨੂੰ। ਮੈਂ ਕਿਹਾ ਜੀ ਇਹਨੂੰ ਸਮਝਾਓ, ਇਹ ਮਤਲਬ ਚੁੰਮੀ ਲੈ ਗਿਆ ਮੇਰੀ ਕਿਸ ਚੱਕਰ 'ਚ। ਹਾਂ ਤੇ ਫਿਰ ਉਹਨਾਂ ਨੇ ਕਿਹਾ, ਮੈਂ ਕਿਹਾ ਜੀ 100 ਰੁਪਏ ਮੈਨੂੰ ਸੈਂਡ ਕਰ ਦਿਓ। ਤੇ ਅੱਗੋਂ ਆਰਫ ਬੁਖਾਰੀ ਸਾਹਿਬ ਦਾ ਜਿਹੜਾ ਮੈਸੇਜ ਆਇਆ ਤੈਨੂੰ ਮੈਂ ਸੁਣਾਵਾਂ, ਤੂੰ ਮਰ ਜਵੇਂ। ਹਾਂ ਕਹਿੰਦੇ ਪਹਿਲੇ ਚੰਗੀ ਤਰ੍ਹਾਂ ਚੈੱਕ ਕਰ ਲਓ, ਹੋ ਸਕਦਾ ਮੁੜ ਕੇ ਤੁਸੀਂ ਕਹੋ 100 ਇਹਦਾ ਵੀ ਦਿਓ, 200 ਇਸ ਚੀਜ਼ ਦਾ ਵੀ ਦਿਓ। ਉਹ ਵੀ ਤੇ ਤੈਨੂੰ ਪਤਾ ਨਾ ਫਿਰ। ਬੁਖਾਰੀ ਤਾਂ ਕਹਿੰਦੇ ਪਹਿਲੇ ਚੰਗੀ ਤਰ੍ਹਾਂ ਹਿਸਾਬ ਕਰ ਲਓ, ਇਹ ਨਾ ਹੋਵੇ ਕੱਲ ਤੁਸੀਂ ਕਹੋ 300 ਇਸ ਚੀਜ਼ ਦਾ ਵੀ। ਉਸਤਾਦ ਜੀ ਹਨਾਨ ਬੁਖਾਰੀ ਸਾਹਿਬ ਉਹ ਸ਼ੁਰੂ ਤੋਂ ਹੀ ਮੈਨੂੰ ਨਾ, ਤੈਨੂੰ ਮੈਂ ਹੁਣ ਕੀ ਦੱਸਾਂ, ਮੈਂ ਇੱਕ ਦਿਨ ਉਸਤਾਦ ਜੀ ਮੈਨੂੰ ਮਿਲਿਆ ਤੇ ਮੈਨੂੰ ਵੇਖ ਕੇ ਪਤਾ ਕੀ ਕਹਿੰਦਾ ਸ਼ੇਵ ਕਰਾ ਕੇ ਰੱਖਿਆ ਵਾ। ਮੈਂ ਕਿਹਾ ਸ਼ੇਵ ਕਰਾ ਕੇ ਰੱਖਦਾ ਹਾਂ। ਤੇ ਅੱਛਾ ਇੱਕ ਗੱਲ ਉਸਤਾਦ ਜੀ ਵਾਕਈ ਜੈਨੂਨ ਦੱਸਾਂ, ਜਦੋਂ ਆਪਾਂ ਹਾਜੀ ਹੋਟਲ ਤੇ ਗਏ ਸੀ ਯਾਦ, ਚਲੋ ਤੇ ਇੱਕ ਬਾਬਾ ਜੀ ਨਾ, ਉਹ ਉਸਤਾਦ ਜੀ ਨੇ ਨਾ ਬਾਬਾ ਜੀ ਤੇ ਵੇਖਿਆ ਤੇ ਅਸੀਂ ਬੈਠੇ ਆਰਡਰ ਦਿੱਤਾ, ਬਾਬਾ ਬਜ਼ੁਰਗ ਬਾਬਾ, ਤੇ ਰਾਤ ਦੇ ਅਸੀਂ ਟਾਈਮ ਰੋਟੀ ਖਾਧੀ ਤੇ ਉਹ ਆਏ ਨੇ ਤੇ ਉਹ ਨਾ ਰੋਟੀ ਫੜਾ ਕੇ ਨਾ ਸਾਰਾ ਕੁਝ ਫੜਾ ਕੇ ਤੇ ਬਾਬਾ ਜੀ ਨੂੰ ਚੱਕਰ ਜਿਹਾ ਆਏ ਤੇ ਉਹ ਇੰਜ ਜਿਹੜਾ ਕੰਧ ਨਾਲ ਲੱਗ ਗਏ। ਤੇ ਮੈਂ ਉੱਠਿਆ, ਮੈਂ ਕਿਹਾ ਬਾਬਾ ਜੀ। ਉਸਤਾਦ ਜੀ ਕਹਿੰਦੇ ਬਹਿ ਜਾ। ਮੈਂ ਕਿਹਾ ਉਸਤਾਦ ਜੀ ਕੀ ਗੱਲ ਆ? ਬਾਬਾ ਜੀ ਡਿੱਗਣ ਡੇ, ਕਹਿੰਦੇ ਚੁੱਪ ਕਰਕੇ ਬਹਿ ਜਾ ਸਾਈਡ ਤੇ। ਮੈਂ ਕਿਹਾ ਕੀ ਹੋਇਆ ਉਸਤਾਦ ਜੀ? ਕਹਿੰਦਾ ਉਸਤਾਦ ਕਹਿੰਦਾ ਇਹ ਤੀਸਰੀ ਚੌਥੀ ਵਾਰੀ ਮੈਂ ਇਹਨੂੰ ਏਦਾਂ ਹੀ ਚੱਕਰ ਉਹ ਐਟਮ ਕਰਦੇ ਸੀ ਤੁਸੀਂ ਆਪਣੀ ਰੋਟੀ ਛੱਡ ਕੇ ਉਧਰ ਨੂੰ ਹੋ ਜਾਣਾ ਵਾ। ਆਹ ਤੇ ਤੁਹਾਨੂੰ ਇਹ ਲੱਗਣਾ ਕਿਉਂ ਕਹਿ ਰਿਹਾ ਕਿ ਮੈਨੂੰ ਨਾ ਭੁੱਖ ਨਾ ਚੱਕਰ ਆ ਰਹੇ, ਤੁਸੀਂ ਓਏ ਲਿਆ ਆਪ ਤੁਸੀਂ ਦਾਲ ਖਾ ਰਹੇ ਨੂੰ ਕਹਿੰਦੇ ਚਿਕਨ ਦੇ ਬਾਬੇ ਸਾਰੇ ਕੋਤੇ। ਤੁਸੀਂ ਦਿਲ ਕਰੇ ਬਿੱਲ ਦੇ ਪੈਸੇ ਰੱਖੇ ਹੋਣ, ਬਾਬੇ ਨੇ ਖਾ ਕੇ ਤੁਸੀਂ 2 ਦਿਨ ਬਾਅਦ ਫੇਰ ਜਾਣਾ ਤੇ ਉਹਨੂੰ ਉੱਥੇ ਹੀ ਖਲੋਤੇ ਨੁੱਕਰ ਤੇ ਫੇਰ ਚੱਕਰ ਆ ਰਹੇ ਨੇ। ਅੱਛਾ ਸਤਾਈ ਤੁਹਾਨੂੰ ਕੋਈ ਮਾਈ ਮਿਲੀ ਤੇ ਬਲਕਿ ਦਿਲ ਕਰੇ ਕੋਈ ਬੰਦਾ 3 ਵਾਰੀ ਜਾ ਰਿਹਾ ਤਾਂ ਚੱਕਰ ਆ ਰਹੇ, ਡਿੱਗਣ ਕਰ ਬੰਦਾ ਕਹੇ ਭਾਜੀ ਡੇਗ ਵੀ ਪਾਓ। ਬੰਦਾ ਆਪ ਛੁੱਟ ਕਰਾ ਦਿੰਦਾ। ਉਸਤਾਦ ਜੀ ਕਮਾਈ ਤੁਸੀਂ ਟੱਕਰ ਕਰਾਈ ਸੀ। ਹਾਂ ਉਹ ਮੈਨੂੰ ਯਾਦ ਨਹੀਂ ਹੁਣ, ਉਦੋਂ ਚੱਲ ਪਿਆ ਸੀ। ਭਾਈ ਜਿਹੜਾ ਤੁਸੀਂ ਉਸਤਾਦ ਜੀ ਬੜੀ ਪਰੇਸ਼ਾਨ ਸੀਗੀ ਹਾਂ ਭਾਈ ਜਿਹੜੇ ਜਿਹਦਾ ਮੈਂ ਫੜ ਕੇ ਮੱਥਾ ਚ ਮੈਂ ਕਿਹਾ ਮੱਥਾ ਚੁੱਕਣਾ। ਮੱਥਾ ਚੁੰਮਿਆ ਸੀ ਉਸਤਾਦ ਜੀ? ਨਹੀਂ ਹਾਂ ਫਿਰ ਮੈਨੂੰ ਤਰਸ ਆ ਗਿਆ, ਮੈਂ ਫਿਰ ਟੱਕਰ ਮਾਰ। ਮੈਨੂੰ ਯਾਦ ਸਾਡੀ ਮੇਰਾ ਨਾ ਕਜ਼ਨ ਉਹ ਵੀ ਬੜਾ ਦਰਦ ਦਿਲ ਹੈਗਾ ਇੱਕ। ਇਹ ਕਾਰਡੀਓਲੋਜੀ ਲੈ ਜਾਓ ਪੂਰਾ ਟੱਬਰ, ਜਿਹੜਾ ਲੈਦਾ ਇੱਕ ਪੋਰਸ਼ਨ ਲੈ ਲਓ। ਉਸਤਾਦ ਜੀ ਵਾਕਿਆ ਵਾ ਕਾਰਡੀਓਲੋਜੀ ਦੀ ਬੈਕ ਸਾਈਡ ਵਾਲਾ ਜਿਹੜਾ ਰੋਡ ਆ ਸਰੀਨਾ ਹੋਟਲ ਵੱਲ ਨੂੰ ਜਾਂਦਾ, ਕੰਪਨੀ ਬਾਗ ਵਾਲਾ। ਆਹੋ ਆਹੋ ਉੱਤੇ ਮੈਂ ਉਸਤਾਦ ਜੀ, ਮੈਂ ਤੇ ਮੇਰਾ ਕਜ਼ਨ ਜਾ ਰਹੇ ਹਾਂ ਹਜ਼ਾਰਾ ਹੋਟਲ ਚੋਂ ਖਾਣਾ ਖਾ ਕੇ ਆਏ ਸੀ ਤੇ ਹਲੇ ਚੜੇ ਹੀ ਆ ਉਸ ਰੋਡ ਤੇ ਇੱਕ ਬਾਬਾ ਨਾ ਉਹ ਨੰਬਰਾਂ ਵਾਲੇ ਰਿਜ਼ਲਟ ਦੇ ਨਹੀਂ ਅਖਬਾਰ ਜੇ ਹੁੰਦੇ ਜਿਹਦੇ ਤੇ ਨੰਬਰ ਲਿਖੇ ਹੁੰਦੇ, ਲਿਸਟ ਆਹੋ। ਲਿਸਟ ਉਹ ਲੈ ਕੇ ਤੇ ਖਲੋਤਾ ਰਾਤ ਨੂੰ ਤਕਰੀਬਨ 11:30-12 ਵਜੇ, ਇੰਨਾ ਲੇਟ ਟਾਈਮ ਨਹੀਂ ਸੀ। ਉਹ ਤੂੰ ਇੰਨੀ ਰਾਤ ਨੂੰ ਨਜ਼ਰ ਆ ਗਿਆ ਬਾਬੇ ਨੂੰ? ਭਾਗਲਾ ਮੋਟਰਸਾਈਕਲ ਦੀ ਲਾਈਟ ਚੱਲਣ ਨਹੀਂ ਸੀ, ਨਾਲੇ ਉਹਨਾਂ ਦਿਨਾਂ 'ਚ ਮੈਂ ਸੋਹਣਾ ਸੀ, ਮੈਂ ਕਿਹੜੇ ਸਜਾਜਾ ਨਹੀਂ ਉੱਤੇ ਉਦੋਂ ਕੰਮ ਕਰਦਾ। ਅੱਛਾ ਤਾਂ ਪੁਰਾਣੀ ਗੱਲ ਆ। ਪੁਰਾਣੀ ਗੱਲ ਆ ਉਸਤਾਦ ਜੀ। ਬਹੁਤ ਪੁਰਾਣੀ। ਕਜ਼ਨ ਮੇਰਾ ਆਇਆ ਸੀ ਯੂਨਾਨ ਚੋਂ ਕਿਤੇ 10-12 ਸਾਲ ਪਹਿਲੇ, ਮੈਂ ਉਹਨੂੰ ਦਾਲ ਖਿਲਾ ਕੇ ਲਿਆ ਰਿਹਾ ਹਜ਼ਾਰਾਂ ਤੋਂ। ਉਹ ਬਾਬੇ ਨੇ ਭਾਈ ਇੰਜ ਵਿਚਾਰਾ ਰੋਣ ਵਾਲਾ ਚਿੱਟਾ ਲਾਲ ਜਿਹਾ ਰੁਮਾਲ ਨਹੀਂ, ਉਹ ਡੱਬੀਆਂ ਵਾਲਾ, ਉਹ ਤੇ ਬੜਾ ਮਾੜਾ ਹਾਲ। ਤੇ ਮੇਰਾ ਕਜ਼ਨ ਕਹਿੰਦਾ ਯਾਰ ਮੈਂ ਯੂਰਪ ਦੇ ਵਿੱਚ ਨਾ ਹਮਦਰਦੀ ਬੜੀ ਦੇਖੀ ਆ, ਉੱਥੇ ਕੋਈ ਏਦਾਂ ਬਾਬਾ ਜਾਂ ਕੋਈ ਬੱਚਾ ਵੀ ਖਲੋਤਾ ਹੋਵੇ ਤੇ ਉਹਨੂੰ ਉਹ ਖਾਣਾ ਖਵਾਉਂਦੇ, ਜੁੱਤੀ ਕੱਪੜਾ ਜੋ ਵੀ ਉਹਦੀ ਪ੍ਰੋਬਲਮ। ਕਹਿੰਦਾ ਇਹਨੂੰ ਪੁੱਛ ਕੀ ਗੱਲ ਆ। ਮੈਂ ਉਹਨੂੰ ਮਾੜਾ ਜਿਹਾ ਮੈਂ ਕਿਹਾ ਇਸ ਟਾਈਮ ਨਹੀਂ ਯਾਰ, ਪੁੱਛੀ ਦੱਸੀ ਦਾ ਕਿਸੇ ਨੂੰ ਟਾਈਮ ਹੋਰ ਤਰ੍ਹਾਂ ਦਾ। ਕਹਿੰਦਾ ਨਹੀਂ ਰੋਕ। ਉਸਤਾਦ ਜੀ ਉਹ ਬਾਬੇ ਨੇ ਕਿਹਾ ਕਿ ਮੈਨੂੰ ਭੁੱਖ ਲੱਗੀ, ਮੈਂ ਸਵੇਰ ਦਾ ਲਿਸਟਾਂ ਵੇਚਣ ਦੀਆਂ 2 ਲਿਸਟਾਂ ਵੇਚੀਆਂ, 40 ਰੁਪਏ ਮੇਰੇ ਕੋਲ। ਦੱਸ ਉਸਤਾਦ ਜੀ ਮੈਂ ਕਿਹਾ ਕਿ ਚਲੋ ਇਹਨੂੰ ਖਾਣਾ ਸ਼ਾਣਾ ਖਿਲਾਉਂਦੇ ਆ। ਖਾਣਾ ਲੈ ਕੇ ਆਏ ਹਜ਼ਾਰਾਂ ਤੋਂ ਜਾ ਕੇ, ਮੈਂ ਕਿਹਾ ਬਾਬਾ ਜੀ ਇੱਥੇ ਹੀ ਬੈਠੋ, ਉਹਨੂੰ ਲਿਆ ਕੇ ਖਾਣਾ ਸ਼ਾਣਾ ਖਿਲਾਇਆ। ਰੋਟੀ ਖਾ ਕੇ ਉਹਨੇ ਜਿਹੜੀ ਆਪਣੇ ਕੋਲ ਪਾਣੀ ਦੀ ਬੋਤਲ ਰੱਖੀ ਸੀ ਨਾ, ਕਹਿੰਦਾ ਪੁੱਤਰ ਇਹ ਪਾਣੀ ਪੜਿਆ ਹੋਇਆ, ਇਹ ਪੀਓ, ਤੁਹਾਨੂੰ ਟੈਨਸ਼ਨ ਕੋਈ ਨਹੀਂ ਆਏਗੀ, ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦਾ, ਤੁਸੀਂ ਖਾਣਾ ਖਵਾਇਆ ਪਾਣੀ ਪੀਓ। ਵਾਹ ਵਾਹ। ਅਸੀਂ ਪਾਣੀ ਪੀਤਾ ਉਸਤਾਦ ਜੀ। ਉਸ ਤੋਂ ਬਾਅਦ ਚੱਕਰ ਜੇ ਆਏ, ਸਮਝ ਨਹੀਂ ਆਈ ਕਿ ਤੇ ਸਵੇਰੇ 4 ਵਜੇ ਤਕਰੀਬਨ ਰੋਜ਼ਾਨਾ ਦੇ ਟਾਈਮ ਨਾਲ ਸਾਡੀ ਅੱਖ ਖੁੱਲੀ, ਸਾਡੀ ਖਾਲੇ 'ਚ ਲੱਤਾਂ ਉੱਠ ਕੇ ਬਹਿ, ਉੱਠ ਕੇ ਆਹੋ ਸ਼ੋਰ ਰਿਹਾ ਉੱਠ ਕੇ ਬਹਿ। ਸ਼ੋਰ ਹੈ ਐਡੀ ਇੰਟਰਸਟਿੰਗ ਇਹ ਗੱਲ ਮੈਂ ਲੰਮੀ ਵੀ ਕਰ ਸਕਦਾ ਵਾਂ। ਉਹ ਇੰਨੀ ਮਜ਼ੇਦਾਰ ਗੱਲ ਉਸਤਾਦ। ਮਤਲਬ ਤੁਸੀਂ ਅਗਰ ਸੋਚੋਗੇ ਵੀ ਮੇਰੀ ਪਹੁੰਚ ਤੁਹਾਡੇ ਤੱਕ ਨਹੀਂ ਹੈਗੀ, ਠੀਕ ਹੈ ਜੀ। ਉਸਤਾਦ ਜੀ ਪਰਨੂੰ ਕਰ ਲਿਓ, ਮੇਰੇ ਹਾਥ ਵੱਜਣ ਲੱਗੇ ਜੀ। ਹਾਂ ਉਸਤਾਦ ਜੀ ਇਹਨੂੰ ਮੈਂ ਆਪਣੇ ਹਿਸਾਬ ਹੀ ਕਰ ਸਕਦਾ। ਮੈਂ ਸੁਣਾਣੇ, ਮੈਂ ਸਹੀ ਸੁਣਾਇਆ। ਆ ਦੇਖੋ ਮੁੱਕ ਗਈ ਭਾਜੀ। ਇੰਨੀ ਵੀ ਕਰ ਸਕਦਾ। ਉਸਤਾਦ ਜੀ ਇੰਨੀ ਵੀ ਅਬਦੁੱਲਾ ਗੱਲ। ਪੁਰਨਾ ਮੈਂ ਬੜਨ ਲੱਗਾ ਵਾਂ। ਓਏ ਦੁੱਲਾ ਓਏ
ਜਾਣਦੇ ਗੁੱਸੇ ਨੂੰ, ਉਹਦੀ ਤਾਂ ਗੱਲ ਸੁਣ ਲੈ ਉਹ ਪਹਿਲਾਂ। ਹੋ ਗਈ ਪੂਰੀ ਇਜਾਜ਼ਤ ਲਈ ਆ। ਉਹਨੇ ਅੱਗੇ ਲੁੱਟਿਆ ਨਹੀਂ ਗਿਆ ਉਹ ਤੂੰ। ਲੁੱਟਿਆ ਗਿਆ, ਉਹ ਪਾਣੀ ਜਿਹੜਾ ਸੀਗਾ ਉਹ 'ਚ ਦਵਾਈ ਪਾਈ ਸੀ, ਅਸੀਂ ਸਵੇਰੇ 4 ਵਜੇ ਖਾੜੇ 'ਚੋਂ ਲੱਤਾਂ ਕੱਢੀਆਂ। ਉਸਤਾਦ ਜੀ ਮੇਰਾ ਕਜ਼ਨ ਜਿਹੜਾ ਦਰਦੇ ਦੇ ਉਸ ਤੋਂ ਬਾਅਦ ਮੈਂ ਸ਼ੁਰੂ ਕੀਤੀ ਸੀ ਚੱਲ ਇਹਦੇ ਕਰ। ਦਰਦੇ ਦੇ ਕਰ ਲੈ, ਕਰ ਲੈ। ਤੁਹਾਡੀ ਤਾਂ ਸਵਾਰੀ ਭੇਜ ਲਾਓ ਦਰਦੇ ਦੇ ਨਾਲੇ ਦਰਦੇ ਦੇ ਨਾਲੇ ਹਨਾ। ਚੱਲ ਕਰ ਲੈ, ਤੂੰ ਕਰ ਲੈ। ਯਾਰ ਇਦਾਂ ਫਿਰ ਵਾਕਈ ਦਾ ਮਜ਼ਾ ਨਹੀਂ ਹੁੰਦਾ ਜਦੋਂ ਹੈਡ ਆਫ ਦਾ ਟੀਮ ਆ ਪੜਾਈ ਕਿੰਨੇ ਨੇ ਉਸਤਾਦ? ਉਸਤਾਦ ਜੀ ਇਦਾਂ ਹੀ ਖਰਾਬ ਕਰ ਲੈਣਾ ਤੁਸੀਂ। ਲਓ ਜੀ ਵਾਪਸ। ਪਰੇ ਕਰ 1 ਮਿੰਟ ਦਾ ਮੈਨੂੰ ਨਾਪਣ ਦੇ। ਓਕੇ ਅੱਜ ਇੱਕ ਵਾਰੀ ਮੇਰੀ ਤਬੀਅਤ ਦਾ ਹਿਸਾਬ ਲਾ ਲਿਓ ਕਿ ਮੈਂ ਕਿੱਦਾਂ ਦਾ, ਫੇਰ ਮੈਨੂੰ ਮਾਰਿਓ। ਇਹ ਜੱਟ ਜਗਾਉਣਾ ਪੈਣਾ, ਕਸਮ ਹੈ ਜੱਟ ਜਗਾਉਣਾ ਪੈਣਾ। ਦੁਨੀਆ ਮੇਰੇ ਸਿਰ ਹੋ ਗਈ ਹੁਣ। ਇਸ ਗੱਲ ਤੋਂ ਵੀ ਪੈ ਸਕਦੀ ਹੈ ਵੀ ਤੂੰ ਜੱਟ ਕਹਿ ਰਿਹਾ। ਚੱਲ ਇੰਜ ਕਰਕੇ ਮੈਂ ਦੁੱਲਾਪੁਰ ਤੋਂ ਅੰਡਰਪਾਸ ਬੜਾ ਲੱਗਾ ਮੈਂ। ਇੰਜ ਸਾਜੀ ਇੰਜ ਕੌਣ ਵੜਦਾ? ਮੈਨੂੰ ਮਾਫ ਕਰਨਾ। ਮੈਂ ਇੰਜ ਹੀ ਵੜੀ ਦਾ ਯਾਰ ਅੰਡਰਪਾਸ। ਨਹੀਂ ਉਹ ਇੰਜ ਵੜਨ ਡਿਆ। ਉਹ ਇੰਜ ਹੀ ਖੜੇ ਰਹੋ, ਮੋਟਰਸਾਈਕਲ ਤੇ ਸੀ ਖੜੇ ਰਹੋ, ਅੱਛਾ। ਕਾਰ ਇੰਜ ਹੁੰਦੀ, ਮਰੇ ਕੱਛਾ ਪਾ ਕੇ ਬੜਾਉਂਦੇ ਆ ਮੋਟਰਸਾਈਕਲ ਇੰਜ ਹੀ ਹੁੰਦੀ ਬੇਟੇ। ਅੱਛਾ ਬਾਬਾ ਜੀ ਨੇ ਮੈਨੂੰ ਰੋਕ ਲਿਆ, ਕਹਿੰਦਾ ਹਲੋ ਕੋ ਪੁੱਤ ਨੂੰ ਰੋਕ ਲਿਫਟ ਚਾਹੀਦੀ ਆ। ਮੈਂ ਅਹਿਸਾਸ ਕੀਤਾ ਉਸਤਾਦ ਜੀ ਦੇ ਦਿਲ। ਮੈਂ ਇੰਜ ਕਰਕੇ ਬਾਬਾ ਜੀ ਪਿੱਛੇ ਬਿਠਾਇਆ ਤੇ ਮੈਂ ਉਹਨਾਂ ਸੋਹਣਾ ਆਪਣਾ ਕੁਝ ਪੜਦਾ ਪੁੜਦਾ ਜਾ ਰਿਹਾ। ਹੁਣ ਬਾਬਾ ਜੀ ਪਿੱਛੇ ਮੈਨੂੰ ਕੀ ਕਹਿਣ ਰਹੇ, ਫਲ ਵਾਲੀ ਰੇੜੀ ਲੰਘ ਰਹੀ ਨਾ, ਜੂਸ ਵਾਲੀ ਰੇੜੀ ਲੰਘ ਰਹੀ। ਬਾਬਾ ਜੀ ਫਲ ਵਾਲੀ ਰੇੜੀ ਲੰਘ ਰਹੀ ਨਾ ਤੇ ਜੂਸ ਵਾਲੀ ਰੇੜੀ ਲੰਘ ਰਹੀ। ਆਓ ਤੇ ਬਾਬਾ ਜੀ ਪਿੱਛੇ ਬੈਠੇ ਕਹਿੰਦੇ ਹਾਂ ਅਸੀਂ ਵੀ ਕਦੀ ਕੇਲਾ ਖਾਵਾਂਗੇ, ਹਾਂ ਅਸੀਂ ਵੀ ਕਦੀ ਜੂਸ ਪੀਵਾਂਗੇ। ਇਮੋਸ਼ਨਲ ਕਰ ਰਿਹਾ ਤੂੰ। ਮੈਨੂੰ ਨਾ ਮੇਰੇ ਅੱਖਾਂ 'ਚ ਭਾਰ, ਮੈਂ ਕਿਹਾ ਬਾਬਾ ਜੀ ਕਦੇ ਮਸੰਮੀ ਦਾ ਜੂਸ ਨਹੀਂ ਪੀਤਾ। ਹਾਂ ਕਹਿੰਦਾ ਤੇਰੀ ਤਾਈ ਚਿੰਤਾ ਹੁੰਦੀ ਸੀਗੀ, ਬਸ ਉਦੋਂ ਮੇਰਾ ਕੰਮ ਸੀਗੇ, ਪੁੱਤਰਾਂ ਨੇ ਘਰੋਂ ਕੱਢਤਾ, ਏਦਾਂ ਹੋ ਗਿਆ ਏਦਾਂ ਹੋ ਗਿਆ। ਮੈਂ ਮਸੰਮੀ ਦਾ ਜੂਸ ਦਾ ਗਲਾਸ ਪਿਲਾਇਆ, ਮੈਂ ਮਸੰਮੀ ਦਾ ਜੂਸ ਦਾ ਗਲਾਸ ਪਿਲਾਇਆ ਬਾਬਾ ਜੀ ਨੂੰ। ਤੇ ਬਾਬਾ ਜੀ ਜੂਸ ਪੀ ਕੇ ਫੇਰ ਬਹਿ ਗਏ। ਕਸ਼ਮੀਰ ਪੁਲ ਤੇ ਮੈਂ ਲਾਇਆ ਬਾਬਾ ਜੀ ਨੂੰ। ਬਾਬਾ ਜੀ ਮੈਨੂੰ ਕਿੰਨੀਆਂ ਦੁਆਵਾਂ ਦਿੱਤੀਆਂ, ਦੁਆਵਾਂ ਦੇ ਗਏ, ਅੱਲਾਹ ਤੈਨੂੰ ਤੇਰੀ ਜ਼ਿੰਦਗੀ ਕਰੇ, ਅੱਲਾਹ ਤੈਨੂੰ ਖੁਸ਼ ਰੱਖੇ, ਖੁਸ਼ ਰਹਿਣਾ ਵਾ, ਪੜ੍ਹਨਾ ਵਾ, ਲਿਖਣਾ ਵਾ, ਮਾਂ ਬਾਪ ਦਾ ਅਦਬ ਕਰਨਾ। ਮੈਂ ਥੋੜਾ ਤੁਰ ਲੱਗਾ, ਕਹਿੰਦੇ ਬਾਤ ਸੁਣੋ ਬੇਟਾ, ਮੇਰੇ ਮੱਥਾ ਚੁੱਕ ਕੇ ਕਹਿੰਦੇ ਇੱਕ 500 ਰੁਪਏ ਦਾ ਨੋਟ ਹੈ ਤੁਹਾਡੇ ਕੋਲ? ਅੱਲਾਹ। ਮੈਂ ਕਹਿੰਦਾ ਯੋ ਕਹਿੰਦਾ ਜੀ, ਕਹਿੰਦੇ ਬਸ ਘਰ ਹਾੜੀ ਨਹੀਂ ਜਾਣੀ ਸੀ, ਮੈਂ ਜੀ 500 ਦਿੱਤਾ ਵਾ, ਅੱਲਾ ਅੱਲਾ ਖੈਰ ਸਾ। ਐਂਡ ਤਾਂ ਸ਼ੁਗਲੀ ਕਰ ਗਿਆ। ਅੱਛਾ ਪਹਿਲੇ ਤੇ ਤੂੰ ਝੂਠ ਹੀ ਬੋਲ ਰਿਹਾ ਸੀ, ਐਂਡ ਤੇ ਤੂੰ ਬੇੜਾ ਹੀ ਗਰਕ ਕਰ ਦਿੱਤਾ ਗੱਲ। ਚਬਲਾਵਾ ਹੋ ਗਿਆ ਮਿੰਟ ਨਾ ਆ ਯਾਰ। ਯਾਨੀ ਕਿ ਮੈਂ 500 ਦੇ ਨਹੀਂ ਸਕਦਾ। ਦੇ ਤੂੰ ਨਹੀਂ ਦੇ। ਉਸਤਾਦ ਜੀ ਤੁਸੀਂ ਯਕੀਨ ਕਰੋ, ਮੈਂ ਇੰਜ ਕਰਕੇ 500 ਕੱਢਿਆ। ਅੰਦਰ ਵਾੜ 500 ਵਾਪਸ ਵਾੜ, ਵਾਪਸ ਵਾੜ 500। ਹਾਂ ਬੜ ਗਿਆ ਬੜ ਨਹੀਂ ਕੱਢਿਆ ਤੂੰ। ਇਹ ਝੂਠ ਲਈ ਵੀ ਹੈ ਉਸਤਾਦ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਦਫ਼ਤਰ 'ਚ ਮਿੱਠਾ 7 ਸਾਲ ਹੋ ਗਏ ਨੇ, ਮਿੱਠਾ ਸਾਹਿਬ ਦਫ਼ਤਰ ਲਈ ਅੱਜ ਤੱਕ ਕੋਈ ਪਾਣੀ ਦਾ ਗਲਾਸ ਵੀ ਲਿਆਏ ਹੋਣਾ। ਓਏ ਮੈਂ ਤੇ ਐ ਸ਼ਰਮਿੰਦਗੀ ਨਾਲ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਕਿ ਅੱਜ 20 ਦਿਨ ਹੋ ਗਏ ਆ ਪਾਲਕ ਨਹੀਂ ਆਈ। ਓਏ ਮੈਂ ਤੈਨੂੰ ਕੀ ਦੱਸਾਂ, ਮੈਂ ਕਿਸ ਮੂੰਹ ਦੇ ਨਾਲ ਟੀ ਟਾਈਮ ਕਰ ਰਿਹਾ। ਉਸਤਾਦ ਜੀ ਓਏ ਠਹਿਰ ਜਾ, ਤੇਰੇ ਘਰ ਤਾਂ ਬਾਹਰ ਫਰੀਦ ਖਰਚੀਲਾ ਲਿਖਿਆ ਹੋਇਆ ਨਾ। ਓਏ ਦੁਪਹਿਲੋਂ ਆਉਣ ਲੱਗਿਆ ਮੈਂ ਕਿਹਾ ਕਿ ਮਿੱਠੇ ਮੈਂ ਪਾਲਕ ਤੇ ਪੋਟੇ ਕਲੇਜੀਆਂ, ਕਹਿੰਦਾ ਉਸਤਾਦ ਜੀ ਤੁਸੀਂ ਆਓ। ਓਏ ਮੈਨੂੰ ਅੱਜ 15 ਦਿਨ ਹੋ ਗਏ, ਓਏ ਮੈਂ ਇੱਥੋਂ ਪਾਲਕ ਪਕਾ ਕੇ ਖਾ ਲਈ, ਪਰ ਮੈਨੂੰ ਉਹ ਟੇਸਟ ਨਹੀਂ ਆਇਆ ਜਿਹੜਾ ਇਹਦੇ ਘਰ ਵਾਲਾ ਸੀ। ਔਰ ਐਸਾ ਬੇਗੈਰਤ ਇਨਸਾਨ ਆ ਕਿ ਜਦੋਂ ਮੈਂ ਇੱਥੋਂ ਪਾਲਕ ਤੇ ਪੋਟੇ ਕਲੇਜੀਆਂ ਪਕਾ ਕੇ ਬਾਹਰ ਖਾਣ ਲੱਗਾ ਤੇ ਆ ਗਿਆ ਇਹ ਥੋੜੀ ਜਿਹੀ ਪਾਇਆ ਜਰਾ। ਮੈਂ ਕਿਹਾ ਪਰੇ ਹੋ ਜਾ ਸ਼ਾਬਾਸ਼। ਮੈਂ ਕਿਹਾ ਇਹ ਡਿਸਕਸ ਕਰਦੇ ਆਂ ਬਹਿ ਕੇ ਜ਼ਰਾ। ਉਸਤਾਦ ਜੀ ਤੁਹਾਡੇ ਉੱਤੇ ਥੱਲੇ ਪੋਟੇ ਗਲੇਜੀਆਂ ਉਸਤਾਦ ਜੀ, ਪਾਲਕ ਉੱਤੇ ਥੱਲੇ। ਉਸਤਾਦ ਜੀ ਮੈਂ ਬਾਹਰ ਕੇ ਸਿੱਟਾ ਆ ਗਈ ਆ ਜੀ, ਮੈਂ ਡਿਸਕਸ ਕਰਾਂਗਾ। ਮੈਂ ਘਰ ਦੇ ਨਹੀਂ ਹੈਗੇ ਪਰ ਓਏ ਦੁਨੀਆ ਇੱਧਰ ਦੀ ਰੋਟੀ ਨਹੀਂ ਖਾਂਦਾ ਤੂੰ? ਨਹੀਂ ਸੌਂਦਾ ਨਹੀਂ। ਸੌਂਦਾ ਨਹੀਂ? ਨਹੀਂ। ਜਿੱਦਾਂ ਉਹ ਜ਼ਰੂਰੀ ਆ ਉਸ ਤੋਂ ਵੀ ਜ਼ਰੂਰੀ ਹੈ ਸੀ। ਤੂੰ ਜਿੱਥੋਂ ਮਰਜ਼ੀ ਲੈ ਕੇ ਆਉਂਦਾ, ਕਿਸੇ ਹੋਟਲ ਵਾਲੇ ਨੂੰ ਕਹਿੰਦਾ ਯਾਰ ਮੈਂ ਤੈਨੂੰ ਪੈਸੇ ਦਿੰਦਾ ਪਕਾ ਦੇ, ਇੱਥੇ ਨੁੱਕਰ ਦੇ ਹੋਟਲ ਵਾਲੇ ਨੂੰ ਕਹਿੰਦਾ ਯਾਰ ਮੈਨੂੰ ਸਪੈਸ਼ਲ ਪਾਲਕ ਪੋਟੇ ਕਲੇਜੀਆਂ ਪਕਾ ਦੇ। ਉਹ ਤੇਰੇ ਘਰ ਦੀ ਹੈ ਨਹੀਂ, ਤੇਰੇ ਘਰ ਕੋਈ ਹੈ ਨਹੀਂ। ਉਹ ਤੂੰ ਫਰੀਦ ਨੂੰ ਕਹਿੰਦਾ ਫਰੀਦ ਯਾਰ ਦੱਸੀ ਨਾ ਯਾਰ ਪਾਲਕ ਤੇ ਪੋਟੇ ਕਲੇਜੀਆਂ ਪਕਾ ਕੇ ਯਾਰ ਮੈਨੂੰ ਦੇ ਦੇ, ਮੈਂ ਉਸਤਾਦ ਨੂੰ ਦੇਣੀ ਆ, ਉਸਤਾਦ ਮੰਗਣ ਦੇ। ਉਹ ਬਗੈਰਤਾ ਤੂੰ ਬਹਾਨਾ ਲਾ ਹੀ ਨਹੀਂ ਸਕਦਾ ਕੋਈ। ਤੁਸੀਂ ਕੀਤਾ ਭੁੱਲ ਗਏ, ਕਹਿੰਦੇ ਫਰੀਦ ਦੇ ਘਰ। ਮੈਂ ਜੱਟ ਵਾਂ, ਮੈਂ ਉਹ ਨਹੀਂ ਕਦੀ ਕੀਤਾ। ਐਂ ਹੀ ਕੀਤਾ ਅੱਲਾ ਦੀ ਰਹਿਮਤ ਨਾਲ, ਅਲਹਮਦੁਲਿਲਾ। ਕਿਸੇ ਨੂੰ ਕੋਈ ਨਹੀਂ ਆਪਣੀ ਬਾਲ ਕਦੋਂ ਖਾਣੀਆਂ ਤੁਸੀਂ? ਕਦੋਂ ਖਾਣੀਆਂ? ਪਾਲਕ ਦੇ ਵਿੱਚ ਪੋਟੇ ਕਲੇਜੀਆਂ ਪਾ ਕਦੋਂ ਖਾਣੀਆਂ ਉਸਤਾਦ ਜੀ? ਜਦੋਂ ਮਰਜ਼ੀ ਖਵਾ ਦੇ, ਕੱਲ ਖਵਾ ਦੇ। ਨਹੀਂ ਉਸਤਾਦ ਜੀ ਕੱਲ ਨਹੀਂ ਉਸਤਾਦ ਜੀ। ਮੈਂ ਜਾਣਾ ਰਿਕਾਰਡਿੰਗ ਤੋਂ ਆ ਕੇ ਨਾ ਫਿਰ ਮੈਂ ਤੁਹਾਨੂੰ ਖਵਾ ਦਾਂ। ਉਸਤਾਦ ਜੀ ਆਪਣੀ ਤਰੀਖ ਲਿਖ ਲਵੋ ਸੁਨਹਿਰੀ ਹਰੂਫਾਂ ਨਾਲ। ਪਾਲਕ ਗੋਸ਼ਤ ਇਹ ਉਹ ਹਰ ਸ਼ੈ ਸਵੀਟ ਡਿਸ਼ ਦੇ ਨਾਲ ਤੁਹਾਡਾ ਛੋਟਾ ਵੀਰ, ਤੁਹਾਡਾ ਆਜਜ਼ ਜਿਹਾ ਤੁਹਾਡਾ ਸ਼ਾਗਿਰਦ ਤੁਹਾਨੂੰ ਉਸਤਾਦ ਜੀ ਖਵਾਏ। ਇੱਧਰ ਵੀ ਸੁਣੋ ਛੋਟਾ ਗੋਸ਼ਤ ਇੱਕ ਮਿੰਟ ਆ ਗਿਆ। ਉਸਤਾਦ ਜੀ ਤੁਸੀਂ ਛੋਟਾ ਮੈਨੂੰ ਵੈਸੇ ਗੋਸ਼ਤ ਮੈਂ ਨਹੀਂ ਖਾਣਾ, ਮੈਂ ਉਹ ਮਿੱਠੇ ਦੇ ਘਰ ਵਾਲੀ ਜਿਹੜੀ ਸੀ ਨਾ ਟੇਸਟ ਉਹ ਖਾਣਾ। ਕੱਲ ਨੂੰ ਤੁਹਾਨੂੰ ਪਾਲਕ ਗੋਸ਼ਤ ਪੋਟੇ ਕਲੇਜੀਆਂ ਪਾ ਕੇ ਕਿਸੇ ਨੂੰ ਸੁਰੀਲੀਆਂ ਹਦਾਇਤਾਂ ਵਾਲੀਆਂ ਖਵਾਈਆਂ ਜਾਣਗੀਆਂ। ਹੁਣ ਗੈਰਤ ਹੀ ਮਰ ਓਏ ਸਕੀ ਫਰੀਦ ਠਹਿਰ ਜਾ, ਮੈਨੂੰ ਤੇਰਾ ਸਾਰਾ ਪਤਾ ਵੀ ਤੂੰ ਉਸਤਾਦ ਤੇ ਮਾਲ ਲਾਉਣੇ ਆ। ਹਾਂ ਉਹ ਗੈਰਤ ਮਰ ਗਈਆਂ। ਤੈਨੂੰ ਨਿੱਕੇ ਜੇ ਐਡੇ ਕਿਨੂੰ ਲਿਆਂਦਾ ਸੀ ਤੈਨੂੰ ਕਿਹਨੇ? ਉਸਤਾਦ ਜੀ ਨੇ। ਜਾਣਦੇ ਯਾਰ ਮੈਂ कचरे से उठा के तुझे मिठा पुरिया बना दिया, मिठा पुरिया। ਮੈਨੂੰ ਕਿਹਾ ਹੁੰਦਾ ਨਹੀਂ, ਮੈਂ ਸ਼ੁਗਲ ਤੋਂ ਇਲਾਵਾ ਉਸਤਾਦ ਜੀ ਮੈਨੂੰ ਕਿਹਾ ਹੁੰਦਾ ਨਾ
ਮੈਂ ਜਿੱਥੋਂ ਮਰਜ਼ੀ ਵੀ ਨਾ, ਭਾਵੇਂ ਕਿਸੇ ਨੂੰ ਆਪਣੇ ਕੋਲੋਂ ਲੈ ਕੇ ਨਾ ਮਟੀਰੀਅਲ ਕਿਸੇ ਹੋਟਲ ਵਾਲੇ ਨੂੰ ਕਹਿੰਦਾ ਯਾਰ ਬਣਾ ਦੇ, ਇਹੀ ਤੇ ਕਹਿ ਰਹੇ ਆ। ਉਹ 20 ਦਿਨ ਹੋ ਗਏ ਤੂੰ ਟੀਡੇ ਦੇ ਨਾਲ ਬਹਿ ਨਹੀਂ ਰਿਹਾ, ਡਿਸਕਸ ਕਰਨ ਨਹੀਂ ਰਿਹਾ। लेकिन ਗੱਲ ਤੂੰ ਕੀਤੀ ਸੀ ਨਾ। अबे कहीं गंदे नाले पे धक्के खा रहा था तू, उस मोहसिन को भूल गया? ਚਲੋ ਮਿਸਟਰ ਜਮੀਲ ਸਾਹਿਬ ਦਫਾ ਮਾਰੋ। ਚਲੋ ਦਾਸ ਪਗੜੀ ਜੀ ਭਾਜੀ ਤੁਹਾਡੇ ਤੇ ਮਸਲਾ ਉਹ ਇਹਦੇ ਕੋਲ ਤੇ ਵਾਕਿਆ ਦੀ ਨੇ ਚੋਰੀਆਂ ਡਕੈਤੀਆਂ ਦੇ ਭਾਵੇਂ 6-7 ਸ਼ੋਅ ਕਰ ਲਓ। ਛੋਟਾ ਦੋਸਤ ਆਪਣੇ ਨੇ ਸੁਣਾਣੇ ਛੋਟਾ ਦੋਸਤ ਕੱਲ ਨਹੀਂ, ਛੋਟਾ ਗੋਸ਼ਤ ਨਹੀਂ ਮੈਂ ਖਾਂਦਾ, ਵੱਡਾ ਗੋਸ਼ਤ ਵੱਡਾ ਵੀ ਨਹੀਂ ਮੈਂ ਖਾਂਦਾ, ਦਰਮਿਆਨਾ ਜਿਹਾ। ਕਿਹੜੀ ਚੀਜ਼ ਤਾਜੀ ਖਾਣ ਚ ਤੁਹਾਨੂੰ ਜਿਹੜੀ ਅੱਛੀ ਲੱਗਦੀ? ਦੇਸੀ ਮੁਰਗਾ, ਹਾਂ ਦੇਸੀ ਮੁਰਗਾ ਪਿਓਰ ਦੇਸੀ ਜਿਹੜਾ, ਉਹ ਲੇਅਰ ਲੂਰ ਨਹੀਂ, ਨਾਲ ਪਾਲਕ ਤੇ ਦੇਸੀ ਮੁਰਗਾ ਜਿਹੜਾ 4000 ਰੁਪਏ ਦਾ ਹੁੰਦਾ ਕਿਲੋ। ਸਾਜੀ ਕਿਹੋ ਜੀ ਗੱਲ? ਮੈਨੂੰ ਨਾ ਅੱਜ ਆਪਾਂ ਸ਼ਾਮ ਨੂੰ ਸਾਰੇ ਮਰਹਬਾ ਤੇ ਬੈਠੇ ਨਜ਼ਰ ਆਉਂਦੇ ਇਸ ਤੁਹਾਡੀ ਦੇ ਨਹੀਂ ਉਹ ਦੇਸੀ ਨਹੀਂ, ਅਸਲੀ ਦੇ ਉਹ ਦੇਸੀ ਹੁੰਦਾ ਵਾ, ਲੇਕਿਨ ਜਿਹੜਾ ਜੈਨੂਨ ਜਿਹੜਾ ਮੈਂ ਚਾਹੁੰਦਾ ਤੂੰ ਵੀਡੀਓ ਬਣਾਵੇਂ ਕਿ ਸਾਜੀਆ ਫਿਰ ਰਹੇ ਨੇ, ਦੱਸੋ ਇਹਨਾਂ ਚੋਂ ਕਿਹੜਾ ਫੜਾ। ਮੈਂ ਤੁਹਾਨੂੰ ਦੱਸਾਂ ਕਿ ਫਰੀਦ ਆਹ ਫੜ ਬਹੁਤ ਤੇਜ਼ ਸੀ, ਸੱਚੀ ਸਾਜੀ ਕਿ ਉਹ ਤੂੰ ਫੜ ਕੇ ਲੈ ਆਵੇਂ, ਔਰ ਤੂੰ ਬਾਅਦ ਦੇ ਵਿੱਚ ਉਹਨੂੰ ਜ਼ਿਬਾ ਕਰਨ ਲੱਗਿਆ ਵੀ ਮੈਨੂੰ ਵੀਡੀਓ ਕਿ ਦੇ ਲਓ ਸਾਜੀ ਉਹੀ ਆ। ਇਹ ਨਾ ਉੱਥੋਂ ਫੜ ਕੇ ਕੈਮਰਾ ਬੰਦ ਕਰਕੇ ਉੱਥੇ ਛੱਡ ਦੇਵੇ, ਉੱਥੋਂ ਬਰੈਲਰ ਲੈ ਕੇ ਕਰ ਦੇਵੇ। ਕੱਟ ਲਾ ਕੇ ਬਰੇਲ ਉਸ ਤੋਂ ਬਾਅਦ ਉਹ ਗੋਸ਼ਤ ਵੀਡੀਓ ਲਾਈਵ ਚ ਤੂੰ ਘਰ ਲੈ ਕੇ ਆਉਣਾ, ਹਾਂਡੀ ਚ ਪਾ ਕੇ ਪਕਾਉਣ ਤੱਕ, ਦਫ਼ਤਰ ਲਿਆਉਣ ਤੱਕ ਉਹਦੇ ਤੋਂ ਕੈਮਰਾ ਨਹੀਂ ਭਰੇ ਕਰਨਾ। ਹਾਂ ਤੇਰਾ ਵਲੌਗ ਵੀ ਨਿਕਲ ਆਏਗਾ ਕਿਉਂਕਿ ਤੂੰ ਕਿਤੇ ਵੀ ਕੋਈ ਗੇਮ ਕਰ ਸਕਦਾ। ਮੈਨੂੰ ਸਾਜੀ ਇਹਨੇ ब्लॉग करना कि उस्ताद जी ने आज चिकन मंगवाया मुझसे, मैंने ये भी पकड़ा ये गला ਨਹੀਂ उस्ताद जी ਮੈਂ ਈਵਨ ਸੋਚ ਵੀ ਨਹੀਂ ਡਿਸਕਸ ਕਰਾਂਗਾ ਜੇ ਮੈਂ ਉਸਤਾਦ ਜੀ ਨਾਲ ਕੋਈ। ਪਲੀਜ਼ ਠੀਕ ਹੈ ਪਲੀਜ਼ ਯਾਰ। ਆ ਮੇਰੇ ਹੱਥ ਜੁੜੇ ਦੇਖੋ, ਆ ਵੱਡਾ ਗੋਸ਼ ਛੋਟਾ ਗੋਸ਼ ਚਿਕਨ ਚੁਕਨ ਯਾਰ ਤੈਨੂੰ ਮੈਂ ਆਪਣੇ ਵਲੌਗ ਦਾ ਇੱਕ ਤੈਨੂੰ ਮੈਂ ਦਵਾਂ ਅੱਛਾ ਸੈਟਅਪ, ਸੱਚੀ ਮੁੱਚੀ ਤੈਨੂੰ ਬੜੀਆਂ ਚੀਜ਼ਾਂ ਪਤਾ ਲੱਗਣਗੀਆਂ। ਅੰਮੀ ਕੋ ਚੱਲ ਜਾ, ਮੇਰੀ ਕੋ ਠੀਕ ਹੈ। ਅੰਮੀ ਨਾਲ ਬਹਿ ਕੇ ਉਹਨੂੰ ਕਹ ਦੱਸੋ ਸਜਾਦ ਜਾਨੀ ਛੋਟੇ ਤੋਂ ਲੈ ਕੇ ਵੱਡੇ ਤੱਕ ਕੀ ਆਈਟਮ ਸੀ ਇਹ ਕਿੱਦਾਂ ਉਸਤਾਦ ਜੀ ਐ ਸੁਪਰ ਮੈਂ ਇੱਕ ਪੋਡਕਾਸਟ ਮਾਂ ਜੀ ਉਸ ਤੋਂ ਨਾਲ ਬਾਅਦ ਤੈਨੂੰ ਮੈਂ ਦੱਸਦਾ ਆਪਣੇ ਬਿਹਤਰੀਨ ਦੋਸਤ ਦੱਸਾਂਗਾ ਜਿਨ੍ਹਾਂ ਨੇ ਮੇਰਾ ਸਟਰਗਲ ਬਚਪਨ ਕੱਢਿਆ, ਉਹਨਾਂ ਕੋ ਜਾਈ। ਵੈਰੀ ਵਾਹ ਸਾਜੀ ਸਾਨੂੰ ਵੀ ਅੱਛਾ ਉਹ ਮੈਨੂੰ ਤੁਸੀਂ ਦਿਓ, ਮੈਂ ਉਸ ਸਾਰਿਆਂ ਤੋਂ ਬਾਅਦ ਫਿਰ ਐਸੇ ਅਦਾਰੇ, ਤੈਨੂੰ ਮੈਂ ਐਸੀ ਇੱਕ ਕੱਪੜੇ ਦੀ ਦੁਕਾਨ ਦੱਸਾਂਗਾ ਜਿੱਥੇ ਮੈਂ 6 ਸਾਲ ਕੰਮ ਕੀਤਾ, ਬੰਦੇ ਉੱਥੇ ਨੇ ਤੈਨੂੰ ਉਹ ਦੱਸਣਗੇ ਹਾਂ ਸਜਾਦ ਇੱਥੇ पहले अच्छी ना ਅੱਛੀ ਭਾਈ। ਆਹੋ ਉਸਤਾਦ ਜੀ ਮੈਂ ਸਹੀ ਕਹਿ ਰਿਹਾ। ਮੈਂ ਕਿਹਾ ਇਹ ਕੰਮ ਕਰਨਾ ਉਸਤਾਦ। ਹਾਂਜੀ ਤੈਨੂੰ ਪਤਾ ਹਾਂ ਯਾਰ ਅਸੀਂ ਜਾਣਦੇ ਏਡਾ ਹੁੰਦਾ ਸੀ ਤੇ ਏਦਾਂ ਕਰਦਾ ਹੁੰਦਾ ਸੀ, ਏਦਾਂ ਕਰਦਾ ਹੁੰਦਾ ਸੀ, ਤੈਨੂੰ ਉਹ ਦੱਸਣਗੇ ਸਾਰੇ। ਵੈਰੀ ਗੁੱਡ ਉਸਤਾਦ, ਬਹੁਤ ਅੱਛੇ, ਬਹੁਤ ਅੱਛੇ ਉਸਤਾਦ ਜੀ ਕਿਆ ਵੈਰੀ ਕਹਿੰਦੇ ਗੁੱਡ ਆਈਡੀਆ। ਫੇਰ ਤੂੰ ਸਾਡੇ ਵਾਲਾ ਆਇਆ ਸਾਰਿਆਂ ਨੂੰ ਭਾਈ ਫੈਸ਼ਨ ਦਾ ਪੁੱਛ। ਲਓ ਜੀ ਅਗਲਾ ਇਨਸ਼ਾਅੱਲਾ ਪੋਡਕਾਸਟ ਜਿਹੜਾ ਹੋਏਗਾ ਉਸਤਾਦ ਜੀ ਦੀ ਲਾਈਫ ਦੇ ਬਾਰੇ ਚ, ਟੋਟਲੀ ਮਾਂ ਜੀ ਨਾਲ। ਉਹ ਮਾਂ ਜੀ ਨਾਲ ਔਰ ਉਸਤਾਦ ਜੀ ਦੇ ਜਿਹੜੇ ਬੈਸਟ ਫਰੈਂਡਸ ਨੇ, ਠੀਕ ਹੈ। ਤੇ ਇੱਕ ਮੈਂ ਉਹਨਾਂ ਕੋਲ ਵੀ ਜਾਣਾ ਵਾ, ਚਾਚੇ ਨੰਨੇ ਕੋਲ। ਉਹ ਤੇ ਆਪਾਂ ਜਾਣਾ ਸੀ ਯਾਰ, ਸਾਡੇ ਕੋਲ ਫੇਰ ਨਹੀਂ ਜਾਏਗਾ, ਉਹ ਜਰਾ ਵੇਟ ਕਰ ਰਿਹਾ ਹੋਣਾ। ਉਸਤਾਦ ਜੀ ਉਹ ਪੁਲ ਵਾਲਾ ਜਿਹੜਾ ਕੰਮ ਆ ਉਹ ਵੀ ਨਾਲ ਉੱਥੋਂ 4:30 ਹੋ ਗਏ ਯਾਰ ਕੋਲ ਵਾਲਾ ਮਸਾਲੇ। ਨਵੇੜ ਕੋਲ ਵਾਲਾ ਕਿਹੜਾ? ਪੋਲ ਵਾਲਾ ਆਹੋ ਜਿਹੜੇ ਤੇ ਲੰਘ ਕੇ ਜਾਣਾ ਸਾਹਮਣੇ ਹੱਥ ਲਾ ਉਹ ਕੇ। ਕੀ ਹੈ ਉਸਤਾਦ ਜੀ? ਕਿਹੜਾ ਪੋਲ ਵਾਲਾ? ਉਹ ਜਿਹੜਾ ਜਿਹੜਾ ਤੁਸੀਂ ਮੈਨੂੰ ਕਿਹਾ ਸੀ ਚੈਲੰਜ ਕੀਤਾ ਸੀ ਕਿ ਉਹ ਪੁਲ ਤੋਂ ਬੜੇ ਲੋਕਾਂ ਕਮੈਂਟ ਕੀਤੇ, ਹਾਂ ਉਹ ਕੀ ਹੈ? ਇਲੂਜਨ ਬ੍ਰਿਜ ਉਹ ਕਿੱਥੇ ਹੈ? ਉਹ ਫੈਸਲ ਤੇ ਫਰੀ ਦੋਵਾਂ ਨੂੰ ਲੈ ਕੇ ਜਾਣਾ। ਤੇ ਦੋ ਜਿਹੜਾ ਤੁਹਾਨੂੰ ਦੱਸਿਆ ਨਹੀਂ ਸੀ ਇੱਕ ਵਾਰੀ, ਦੱਸਿਆ ਸੀ ਤੈਨੂੰ ਕਿ ਨਹੀਂ? नन्हे से ਤੈਨੂੰ ਦੱਸਿਆ ਸੀ, ਆਪਾਂ ਨੂੰ ਦੱਸਿਆ ਸੀ ਲੇਕਿਨ ਲੇਕਿਨ ਏਦਾਂ ਨਹੀਂ ਜਾਣਾ। ਹਾਂ ਉੱਥੋਂ ਸਿੱਧਾ ਫਿਰ ਮਰਹਬਾ ਤੇ ਜਾਣਾ ਤੇ ਤੁਸੀਂ ਉੱਥੋਂ ਸਾਨੂੰ ਪਲਾਓ ਖਵਾਉਣਾ ਅਗਰ ਤੁਸੀਂ ਹਾਰ ਗਏ ਤੇ। वो फैसलाबाद से ਹਾਂ ਆ ਵਾ ਨਾਲੇ ਜਿੱਥੇ ਜਿੱਤ ਤੁਸੀਂ ਕੇ- ਦੇਸੀ ਮੁਰਗ ਕਹਿੰਦੇ ਤੇ ਨਾਲ ਨਹੀਂ ਇਹ ਇਸ ਗੱਲ ਦਾ ਲਹਿਰਾ ਵਾ, ਇਸ ਸ਼ਰਤ ਦਾ ਹਿੱਸਾ। ਇਸ ਸ਼ਰਤ ਦਾ ਤੇ ਇਹ ਨਾ ਕਿ ਦਸਤੀ ਤੇ ਜੇ ਅਸੀਂ ਲੰਘ ਗਏ ਮੈਂ ਖਵਾਵਾਂਗਾ ਫਰੀ ਤੂੰ ਨੰਗੇ ਸਾਰਿਆਂ ਨੂੰ ਮਰਹਬਾ ਤੋਂ ਪਲਾਓ। ਆ ਜੱਟ ਨੰਗਿਆ ਸੀ ਇੰਜ ਪਾਰ केड़ा है केड़ा है ਮੈਂ ਦੱਸਦਾ ਇੱਕ ਮਿੰਟ, ਚਾਹ ਪੀ ਲੈਂਦੇ, ਚਾਹ ਪੀ ਲਓ। ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਮੰਨੋਗੇ ਤੇ ਇੱਥੋਂ ਹੀ ਆਪਾਂ ਉੱਠਾਂਗੇ, ਆਪਾਂ ਉੱਥੇ ਚਲੇ ਜਾਾਂਗੇ, ਵਾਪਸ ਇੱਥੇ ਆ ਕੇ ਬਹਿ ਜਾਾਂਗੇ। ਹੋਰ ਦੱਸੋ ਨਹੀਂ ਤੁਸੀਂ ਮੈਂ ਨੰਗਿਆ ਕੈਸੇ ਸੀ ਆਣ ਜਾਣ ਕੇ ਜੀ ਜੀ ਸਾਹਿਬ ਇੱਕ ਟ੍ਰਿਕ ਤੇਰੇ ਵੀਰੇ ਕੋਲ ਤੂੰ ਲੰਘ ਗਿਆ ਸੀ? ਲੈ ਮੈਂ ਆ ਚੱਕਰ ਰਕਸ਼ਾ भरावा तू लंघ जा साडी खैर है चल ਹਾਂ ਤੁਸੀਂ ਵੀ ਚਾਹ ਪੀ ਲਓ ਸਾਡੀ ਖੈਰ ਪਾਂ ਮਤਲਬ ਇੱਥੇ ਵੀ ਜੇ ਇਸ ਸਪੀਡ ਨਾਲ ਲੱਗਿਆ ਵਾ ਰਕਸ਼ਾ ਬਣਿਆ ਸੀ। ਪਾਂ ਫਰੀ ਤੋਂ ਪੁਲ ਕੱਖ ਵੀ ਨਹੀਂ ਹੈਗਾ ਤੇਰੇ ਅੱਗੇ, ਤੂੰ ਤਾਂ ਵੱਡੇ ਵੱਡੇ ਪੁਲ ਟੈਸ ਕਰਤੇ वो है कितने बता ਮੈਂ ਯਾਰ ਚਾਹ ਪੀ ਲਾ ਦੱਸਦਾ। ਯਾਰ ਆ ਵੇਖੋ ਫਰੀਦ ਸਾਹਿਬ ये ये भी कोटा लगा दसी जाओ थोड़ा थोड़ा दसी जाओ यार, ਮੈਂ ਇਸ ਸਕੂਨ ਨਾਲ ਦੱਸਣ ਵਾਲੀ ਗੱਲ ਆ, ਮੈਂ ਕਦੀ ਵੀ ਇੰਜ ਨਹੀਂ ਕੀਤੀ, ਮੈਂ ਪੂਰੀ ਬਣਾ ਕੇ ਗੱਲ ਕਰਦਾ ਇਹ ਬਾਤ चलो ਫਰੀਦ ਸਾਹਿਬ ਦੇਸੀ ਮੁਰਗਾ ਤੂੰ ਜਿੱਤ ਜਾਣਾ ਵਾ, ਤੂੰ ਹੋਰ ਕੁਛ ਹੈ ਲਾ, ਕੋਈ ਘਰ ਘੂਰ ਲਾ ਲਾ, ਕੋਈ ਫਲਾੜ ਲਾ ਲਾ, ਤੂੰ ਜਿੱਤ ਜਾਣਾ ਵਾ। ਉਸਤਾਦ ਜੀ ਫਿਰ ਗੱਡੀ ਲਾ ਲਓ, ਹਾਂ ਗੱਡੀ ਜਿਹੜੀ ਤੁਹਾਡੀ ਬਾਹਰ ਛੋਟੀ ਉਹ ਗੱਡੀ ਲਾ ਲਓ ਉਸਤਾਦ ਜੀ, ਮੈਨੂੰ ਚਾਹੀਦੀ ਹੈ ਨਾ, ਤੁਸੀਂ ਲਾ ਲਓ। अच्छा ਤੂੰ कितनी ਕੀ करनी है कितनी ਉਸਤਾਦ ਜੀ ਇੱਕ ਮਿੰਟ ਦੇ ਕੋਲ ਤੇ ਗੱਡੀ ਨਹੀਂ ਹੈ ਮੈਂ ਇੱਕ 10 ਲੱਖ ਰੁਪਇਆ ਦਾਂਗਾ ਜੇ ਮੈਂ ਹਾਰ ਗਿਆ ਤੇ, ਜੇ ਉਸਤਾਦ ਜੀ ਹਰੇ ਤੇ ਫਿਰ ਗੱਡੀ ਦੇਣਗੇ। ਚਲੋ ਨਹੀਂ ਤੂੰ 10 ਲੱਖ ਤਾਂ ਉਸਤਾਦ ਜੀ ਹਰੇ ਸਰੀਨਾ ਦੇਣਗੇ। मैं 15 लाख दांगा नाल अपनी सेंटर भी दांगा ਉਹ ਇਹਨੇ ਵੈਸੇ ਕਿਸੇ ਨੂੰ ਦੇਣੀ ਆ। ਭਾਈ ਗੱਲ ਇਹ ਆ, ਦੇਖੋ ਮੈਂ ਤੁਹਾਨੂੰ ਦੱਸਦਾ ਵਾਂ, ਗੱਡੀ ਮੇਰੇ ਕੋਲ ਜਿਹੜੀ ਹੁੰਦੀ ਹੈ ਨਾ, ਉਹ ਸਾਰਿਆਂ ਨੂੰ ਇਹ ਪਤਾ ਨਹੀਂ ਮੇਰੀ ਆ,
ਬੇਸਿਕਲੀ ਉਹ ਮੇਰੇ ਕੋਲ ਇੱਕ ਕਹਿ ਲਾ ਕਿ ਵਿਕਣ ਲਈ ਆਉਂਦੀ ਆ। ਮੇਰਾ ਦੋਸਤ ਇੱਕ ਜਾਪਾਨ ਚੋਂ ਭੇਜਦਾ ਵਾ। ਉਹ ਇਹ ਕਰਦਾ ਵਾ ਕਿ ਮਤਲਬ ਇੱਕ ਗੱਡੀ ਨੂੰ 3 ਮਹੀਨੇ ਬਾਅਦ ਵਿਕਣਾ ਵਾ। ਉਹ ਕਹਿੰਦਾ ਯਾਰ ਮੈਂ ਓਕੇ ਕਰਾ ਲਈ ਆ, ਮੈਂ ਲਾਤੀ ਆਪਸ਼ਨ ਤੇ ਉਨੀ ਦੇਰ ਤੂੰ ਚਲਾਈ ਜਾ, ਜਦੋਂ ਵਿਕਣੀ ਕਈ ਆ ਕੇ ਲੈ ਕੇ ਨਹੀਂ ਜਾਂਦੇ ਇੱਥੋਂ ਹਾਂਜੀ, ਗੱਡੀ। ਉਹ ਲੋਕਾਂ ਨੂੰ ਹੀ ਪਤਾ ਹੁੰਦਾ ਆਹ ਗੱਡੀ ਲੈ ਲਈ, ਤੀਜੇ ਦਿਨ ਬਾਅਦ ਬੰਦਾ ਇਹਦਾ ਭਾਵੇਂ ਵਿਕ ਗਈ ਹੈ, ਉਹ ਲੈ ਜਾਂਦਾ ਵਿਚਾਰਾ। ਉਹ ਲੋਕਾਂ ਨੂੰ ਇਹ ਲੱਗਦਾ ਹੁਣ ਗੱਡੀ ਖੜੀ ਆ ਮੀਰਾ, ਉਹ ਵਿਕਣੀ ਨਹੀਂ 2021 ਮਾਡਲ ਆ, 21 ਦੀ ਉੱਥੋਂ ਇੰਪੋਰਟ, ਜਰਮਨ 21 ਮਾਡਲ ਆ। ਇੱਥੇ ਤੁਸੀਂ ਲੈ ਕੇ ਨੰਬਰ ਲਵਾਉਣਾ, 24 ਲਵਾ ਲਓ, 2 ਮਹੀਨੇ ਬਾਅਦ 25 ਲਵਾ ਲਓ, ਇਹ ਤੁਹਾਡੀ ਸਿਰ ਪੀੜ ਆ। ਠੀਕ ਹੈ ਜੀ, ਤੇ ਦੇਖ ਲਓ ਜੇ ਲੈਣੀ ਹੈ ਤੇ ਮੈਂ ਤੁਹਾਨੂੰ ਨਹੀਂ ਤੇ ਜੇ ਜਿਹਨੇ ਕਿਸੇ ਨੇ ਬਾਹਰਲੇ ਕਰੈਕਟਰ ਨੇ ਲੈਣੀ, ਹੁਣ ਕਈਆਂ ਨੇ ਸੁਣਨਾ ਵੀ ਹੈ, ਹਾਂ ਲੈ ਲੈਣ। ਉਹ ਕਿਸ ਤਰ੍ਹਾਂ ਰਾਬਤਾ ਕਰਨ ਤੁਹਾਡੇ ਨਾਲ? ਉਹ ਮੈਨੂੰ ਮੇਲ ਕਰਨ, ਉੱਤੇ ਲਿਖ ਦੇਣ ਮੀਰਾ ਲੈਣੀ ਹੈ। ਲੇਕਿਨ ਉਹਦੀਆਂ ਉਸਤਾਦ ਜੀ ਤੁਸੀਂ ਤਸਵੀਰਾਂ ਵੀ ਸੈਂਡ ਕਰ ਦਿਓ, ਨਾਲ ਵਿੱਚ ਲਾ ਦਿਓ। ਨਹੀਂ ਤੇ ਤਸਵੀਰਾਂ, ਆਹੋ ਤਸਵੀਰਾਂ ਵੀ ਲਾ ਦਾਂਗਾ। ਕੱਲ ਕਹਿ ਰਹੇ ਸੀ ਮੈਂ ਲੈਣੀ, ਤੁਸੀਂ ਆਪ ਕੱਲ ਭਰਾਵਾ ਮੈਨੂੰ ਨਹੀਂ ਦੇਣ, ਉਹਨਾਂ ਨੇ ਇਹਨਾਂ ਕੋਲੋਂ ਦੇਣੀ ਹੈ ਇਹਨਾਂ ਨੇ। ਉਹ ਯਾਰ ਮੇਰੀ ਨਹੀਂ ਹੈਗੀ, ਅੱਲਾ ਨੇ ਦੱਸਿਆ ਜਿਹੜੀ ਮੇਰੀ ਚੀਜ਼ ਹੁੰਦੀ ਆ ਉਹ ਤਾਂ ਮੈਨੂੰ ਦੱਸਦੇ ਵੀ ਨਹੀਂ, ਅੰਦਰੋਂ ਲਾ ਕੇ ਲੈ ਜਾਂਦੇ ਲੋਕੀ ਘਰ। ਕੌਣ? ਜਿਹੜੀ ਮੇਰੀ ਚੀਜ਼ ਹੁੰਦੀ ਆ ਉਹ ਨਹੀਂ ਹੁਣ ਮੇਰੀ, ਮੈਂ ਉਹਨੂੰ ਇਹ ਕਹਿ ਸਕਦਾ, ਕਿਉਂਕਿ ਤੁਹਾਨੂੰ ਨਹੀਂ ਜਾਣਦਾ ਸਾਰਿਆਂ ਨੂੰ, ਮੈਂ ਉਹਨੂੰ ਇਹ ਕਹਿ ਸਕਦਾ ਕਿ ਯਾਰ ਚਲੋ ਇੱਕ ਮਿਸਾਲ ਆ ਜੇ 35 ਦੀ 34 ਦੀ 33 ਜਾਂ ਜੋ ਵੀ ਉਹਦਾ ਰੇਟ ਆ, ਯਾਰ ਚੱਲ ਤੂੰ ਇੰਨੇ ਲੈ ਲਾ ਤੇ ਬਾਕੀ ਫ੍ਰੀ ਦੀਆਂ ਫੈਸਲੇ ਤੈਨੂੰ ਇਦਾਂ ਦਾ ਦੇ ਦੇਣਗੇ। ਉਹ ਕਹੇਗਾ ਚਲੋ ਠੀਕ। ਇੰਝ ਹੋ ਸਕਦਾ, ਇਹ ਨਹੀਂ ਹੋ ਸਕਦਾ ਕਿ 35 ਲੱਖ ਦੀ ਜਾਂ 30 ਦੀ 32 ਦੀ ਗੱਡੀ ਤੇ ਤੁਸੀਂ ਕਹੋ ਜੀ ਮੇਰੇ ਕੋਲ 5 ਲੈ ਲਓ ਬਾਕੀ 76,000 ਮਹੀਨਾ ਲਈ ਜਾਣਾ। ਇੰਝ ਨਹੀਂ ਬਣਦਾ ਨਹੀਂ ਹੁੰਦਾ। ਨਹੀਂ ਤੁਸੀਂ ਲੈ ਲਓ ਗੱਡੀ, ਉਹ ਬਿਜ਼ਨਸ ਕਰਦਾ, ਉਹਨੇ ਪੈਸੇ ਲੈ ਕੇ ਉੱਥੋਂ ਹੋਰ ਭੇਜਣੀ ਹੈ। ਉਹ ਤੁਹਾਡੇ ਕੋਲ ਲੱਖ ਰੁਪਏ ਮਹੀਨਾ ਲੈ ਕੇ ਉਹਦੀ ਤਾਂ ਰਕਮ ਗਈ। ਨਹੀਂ ਤੁਸੀਂ ਲੈ ਲਓ, ਤੁਸੀਂ ਕੋਈ ਮਿਲਦੀ ਜੁਲਦੀ ਗੱਲ ਕਰੋ ਤੇ ਲੈ ਲਓ। ਉਸਤਾਦ ਜੀ ਨੂੰ ਮੈਂ ਕਿਹਾ, ਉਸਤਾਦ ਜੀ ਨੇ ਮੇਰਾ ਲੈ ਕਹਿੰਦਾ ਲੈ ਲੈਣੀ ਭਾਈ, ਮੈਂ 125 ਵੇਚਣੇ ਲਾਇਆ। ਉਹ ਮੈਂ ਕਿਹਾ ਤੁਸੀਂ ਭਾਜੀ ਲਵੋ, ਗੱਡੀ ਬੜੀ ਅੱਛੀ ਹੈ। ਇਹਨਾਂ ਨੇ ਦੇਣੀ ਨਹੀਂ ਗੱਡੀ, ਉਹ ਦੇ ਸਕਦੇ ਕਿਸੇ ਨੂੰ ਗੱਡੀ। ਫੈਸਲ ਸਾਹਿਬ ਮੇਰੀ ਚੀਜ਼ ਹੈ ਹੀ ਨਹੀਂ, ਮੈਂ ਤੈਨੂੰ ਕਿੱਦਾਂ ਦੇ ਦੂੰ? ਮੈਨੂੰ ਪਤਾ ਉਸਤਾਦ ਜੀ। ਅੱਛਾ ਜੀ, ਉੱਧਰ ਆ। ਤੁਹਾਡੀ ਹੁੰਦੀ ਵੀ ਤਾਂ ਤੁਸੀਂ ਨਹੀਂ ਦੇਣੀ। ਅੱਛਾ ਯਾਰ ਚਲੋ ਠੀਕ ਹੈ। ਠੀਕ ਹੈ ਸਾਜੀ ਇੱਕ ਵੈਸੇ ਕਤਕ ਭਾਜੀ ਪਹਿਲੇ ਜਿਹੜਾ ਗੱਲ ਕੀਤੀ ਉਹਦਾ ਤੇ ਕਰ ਲਈਏ ਕੁਛ। ਆਹੋ ਪੋਲ ਵਾਲੀ ਪੁੱਲ ਜਿਹੜਾ ਵੇ ਪੋਲ ਵਾਲੀ ਉਹ ਕਿਹੜੀ ਜਗ੍ਹਾ ਤੇ ਵੇ? ਸੁਣ ਲਓ ਕਿੱਥੇ ਕਰਕੇ? ਓਏ ਸੁਣ ਲੈ ਐਸੇ ਸੁਣ ਲੈ। ਉਸਤਾਦ ਜੀ ਮੈਂ ਓਵਰਲੈਪ ਨਹੀਂ ਕੀਤੀ, ਉਹੀ ਦੱਸਣ ਲੱਗਾ। ਪਿਛਲੇ 10 ਮਿੰਟ ਚ ਓਵਰਲੈਪ ਹੋਣ ਦੀ ਸਾਰਿਆਂ ਦੀ, ਮੈਂ ਚੁੱਪ ਬੈਠਾ ਹੋਇਆ। ਮੈਂ ਹੁਣ ਦੱਸਣ ਲੱਗਾ ਨਾ। ਹਾਂਜੀ ਇਹ ਤੂੰ ਇਹ ਯਕੀਨ ਰੱਖ ਕੇ ਉਸਤਾਦ ਨੇ ਮੈਨੂੰ ਮੇਰੇ ਹਰ ਸਾਲ ਦਾ ਜਵਾਬ ਆਪ ਹੀ ਦੇ ਦੇਣਗੇ। ਥੋੜਾ ਹੌਸਲਾ ਰੱਖ। ਓਕੇ। ਜਦੋਂ ਮੈਂ ਗੱਲ ਕਵਾਂਗਾ ਨਾ ਹਾਂਜੀ ਹੁਣ ਦੱਸੋ, ਉਦੋਂ ਕੋਈ ਸਵਾਲ ਰਹਿ ਜਾਏਗਾ ਨਾ ਤਾਂ ਫੇਰ ਕਰ ਲੈ, ਪਹਿਲੇ ਮੈਨੂੰ ਦੱਸੋ। ਓਏ ਮਾਰ ਦਿਆ ਕਰੋ ਥੋੜਾ। ਅੱਛਾ ਜੀ, ਮੈਂ ਬਾਹਰ- ਫੈਸਲਾਬਾਦ ਦੇ ਵਿੱਚ ਇੱਕ ਜਗ੍ਹਾ ਵਾ, ਕਿੱਥੇ ਕਰਕੇ? ਜਿਹੜਾ ਤੁਹਾਨੂੰ ਕਿਹਾ ਹੌਸਲੇ ਨਾਲ ਬੈਠਣਾ, ਉਹ ਬੋਲਣਾ ਨਹੀਂ। ਫੈਸਲਾਬਾਦ ਚ ਕਿਤੇ ਵੀ ਅਸੀਂ ਕੁਝ ਚੀਜ਼ਾਂ ਹਿੱਡਨ ਵੀ ਰੱਖਣੀਆਂ ਨੇ। ਠੀਕ। ਸ਼ਰਤ ਲਾ ਰਹੀ, ਪੂਰੀ ਗੱਲ ਪਹਿਲੇ ਸੁਣ ਲੈ। ਫੈਸਲਾਬਾਦ ਚ ਇੱਕ ਜਗ੍ਹਾ ਵਾ, ਮੈਂ ਤੈਨੂੰ ਉੱਥੇ ਲੈ ਕੇ ਜਾਣਾ। ਹਾਂ ਉੱਥੇ ਇੱਕ ਤਕਰੀਬਨ 1 2 3 4 5 8 10 ਫੁੱਟ ਦਾ ਨਾ ਇੱਕ ਛੋਟਾ ਜਿਹਾ ਪੁਲ ਬਣਿਆ। ਠੀਕ ਹੈ। ਠੀਕ ਹੈ ਜੀ, ਉਹ ਪੁਲ ਜਿਹੜਾ ਨਾ ਉਹ ਸਟਿਲ ਆ, ਕੋਈ ਉਹ ਨਹੀਂ ਵੀ ਕਮਜ਼ੋਰ ਆ, ਹਿਲਦਾ, ਵਾਈਬ੍ਰੇਟ ਵੀ ਨਹੀਂ ਹੁੰਦਾ, ਮਾੜਾ ਇੰਜ ਵੀ ਨਹੀਂ ਹੁੰਦਾ, ਆਪਣੀ ਜਗ੍ਹਾ ਤੇ ਸਟਿਲ ਆ, ਗੱਡਿਆ, ਉਹਨੇ ਹਿਲਣਾ ਨਹੀਂ, ਕੋਈ ਆਪਸ਼ਨ ਨਹੀਂ, ਫਿਕਸ ਆ ਪੁਲ। ਇਹ ਪਹਿਲੇ ਗੱਲ ਕਨਫਰਮ ਕਰ ਲਓ। ਠੀਕ ਹੈ ਜੀ, ਉਹ ਪੁਲ ਜਿੱਥੇ ਮੁੱਕਦਾ ਨਾ 10 ਫੁੱਟ ਤੋਂ ਬਾਅਦ, ਉੱਥੇ ਇੱਕ ਮੂੰਹ ਵੇਖਣ ਵਾਲਾ ਸ਼ੀਸ਼ਾ ਲੱਗਾ, ਜਾਂ ਉਹਦੇ ਸਾਹਮਣੇ ਕਹਿ ਲਓ ਦੀਵਾਰ ਆ ਜਾਂ ਮੂੰਹ ਵੇਖਣ ਵਾਲਾ ਸ਼ੀਸ਼ਾ, ਉੱਥੇ ਪੁਲ ਬੰਦ ਹੋ ਜਾਂਦਾ। ਤੁਸੀਂ ਇੰਜ ਪੁਲ ਤੇ ਖਲੋਣਾ ਵਾ। ਠੀਕ ਹੈ ਜੀ, ਹੱਥ ਨਹੀਂ ਲਾਉਣੇ ਕਿਸੇ ਚੀਜ਼ ਨੂੰ। ਇੰਜ ਤੁਸੀਂ ਪੁਲ ਦੇ ਉੱਤੇ ਜਾਣਾ, 1 2 3 4 5 6 7 8 ਕਦਮ ਅੱਗੇ ਸ਼ੀਸ਼ਾ ਆ ਗਿਆ, ਉਹਨੂੰ ਇੰਜ ਹੱਥ ਲਾਉਣਾ ਵਾ, ਵਾਪਸ ਮੁੜ ਕੇ 1 2 3 4 5 ਬਾਹਰ ਆਏ। ਇੰਨੀ ਸ਼ਰਤ। ਓਕੇ। ਕੀ ਲੱਗਦੀ ਹੈ? ਦੱਸੋ ਤੁਸੀਂ। ਗੱਡੀ ਮੈਂ ਲਾਣਾ ਕਿ 10 ਲੱਖ ਮੈਂ ਦਿਆਂਗਾ, ਮੈਂ ਹਰਿਆ ਤੇ ਤੁਸੀਂ ਦਿਓਗੇ ਗੱਡੀ ਜੇ ਤੁਸੀਂ ਹਰੇ। ਲਾਓ ਮੈਨੂੰ ਉਸਤਾਦ ਜੀ ਉਹ ਸ਼ਰਤ ਲਾਓ ਜਿਹੜੀ ਪੂਰੀ ਵੀ ਹੋ ਸਕੇ। 10 ਲੱਖ ਇਹਨਾਂ ਨੇ ਕਿੱਥੋਂ ਦੇਣਾ? ਓਏ ਇੱਕ ਮਿੰਟ। ਖਾਣ ਪੀਣ ਲਾਓ। ਹਾਂ ਉਹੀ ਗੱਲ ਹੈ ਨਾ, ਬੇਵਕੂਫਾਂ ਨੂੰ ਪਤਾ ਨਹੀਂ ਲੱਗਣ ਦਿਆ। ਗੱਡੀ ਗੱਲ ਪਤਾ ਕੀ? ਤੁਸੀਂ ਕੁਝ ਪੁੱਛਣਾ ਚਾਹੋ, ਸਵਾਲ ਜਵਾਬ ਪੁੱਛ ਲਓ ਮੈਨੂੰ। ਇਦਾਂ ਦਾ ਨਹੀਂ ਹੁੰਦਾ, ਇਦਾਂ ਦਾ ਨਹੀਂ ਹੁੰਦਾ, ਪੁੱਛ ਅੱਛਾ ਪੁਲ ਦੇ ਵਿੱਚ ਕੋਈ ਖਤਰਨਾਕ ਸੱਪ ਸਲੂੜਾ ਨਾ ਕੁਝ ਨਹੀਂ, ਕੋਈ ਸੂਆ ਕੁਝ ਨਹੀਂ। ਤੁਸੀਂ ਉੱਥੋਂ ਲੰਘੇ? ਸਾਫ਼। ਹਾਂ ਅਸੀਂ ਸਾਰੇ ਨੰਗੇ, ਸਾਰੇ ਸਾਫ਼ ਪੁੱਲ ਆ, ਪਲੇਨ ਥੱਲੇ, ਕੋਈ ਇਹ ਨਹੀਂ ਕਿ ਵਿੱਚੋਂ ਪੁੱਲ ਦੀਆਂ ਜੀ 2 ਫੱਟੀਆਂ ਕੱਢੀਆਂ ਨੇ, ਔਰ ਪੁੱਲ ਵੀ ਇਹ ਨਹੀਂ ਕਿ ਵੀ ਉੱਤੇ ਆ, ਜ਼ਮੀਨ ਤੋਂ ਫੁੱਟ ਉੱਚਾ ਬਣਾਇਆ ਉਹਨਾਂ ਨੇ, ਬਸ ਕਰੰਟ ਤੇ ਨਹੀਂ? ਕੁਛ ਨਹੀਂ, ਬਿਲਕੁਲ ਕੁਛ ਨਹੀਂ, ਨਾ ਉਹ ਕਰੰਟ, ਨਾ ਥੱਲੇ ਕੋਈ ਚੀਜ਼ ਛੱਡਦੇ, ਨਾ ਉਹ ਹਿਲਦਾ, ਨਾ ਜੁਲਦਾ, ਉਹ ਸਟਿਲ ਆਪਣੀ ਜਗ੍ਹਾ ਤੇ। ਔਰ ਉਹਦੇ ਦਰਮਿਆਨ ਦੇ ਵਿੱਚ ਜਿੱਥੇ ਤੁਸੀਂ ਤੁਰਨਾ, ਉਹ ਵੀ ਬਿਲਕੁਲ ਪਲੇਨ ਜ਼ਮੀਨ ਆ, ਮਤਲਬ ਜਿੱਦਾਂ ਪੁੱਲ ਹੁੰਦਾ, ਕੋਈ ਇਹਦੇ ਚ ਨਹੀਂ ਕਿ ਤੁਸੀਂ ਇੰਜ ਹੋਵੋਗੇ ਨਾਰਮਲ। ਤੁਸੀਂ ਇੰਜ ਜਾਣਾ, ਤੁਹਾਨੂੰ ਸਾਹਮਣੇ ਨਜ਼ਰ ਤੁਸੀਂ ਨਾਲ ਲਾਓ, ਅੱਛਾ ਜੀ ਓਕੇ, ਉਹ ਸਾਹਮਣੇ ਸ਼ੀਸ਼ਾ ਵਾ, ਤੁਸੀਂ ਇੰਜ ਜਾਣਾ ਵਾ, ਸ਼ੀਸ਼ੇ ਨੂੰ ਹੱਥ ਲਾਉਣਾ, ਉਂਝ ਹੀ ਵਾਪਸ ਆ ਜਾਣਾ। ਹੁਣ ਉਸ ਪੁੱਲ ਦੇ ਸਾਈਡਾਂ ਦੇ ਉਹ ਵੀ ਬਣੇ ਨੇ ਯਾਨੀ ਕਿ ਲਾਈਕ ਏਦਾਂ ਜਿਹਨੂੰ ਫੜ ਲੈਂਦੇ ਤੁਸੀਂ। ਅੱਛਾ ਠੀਕ ਆ ਨਾ, ਉਹਨੂੰ ਫੜਨਾ ਨਹੀਂ, ਯਾਨੀ ਇਹ ਨਹੀਂ ਕਿ ਉਹਦੇ ਚ ਕੁਛ ਹੈਗਾ ਵਾ, ਯਾਨੀ ਉਹਨੂੰ ਤੁਸੀਂ ਅਗਰ ਫੜ ਲਿਆ ਨਾ ਤੇ ਤੁਸੀਂ ਹਾਰ ਗਏ। ਯਾਨੀ ਸ਼ਰਤ ਦੇ ਵਿੱਚ ਆ ਇਹ। ਸ਼ਰਤ ਦੇ ਵਿੱਚ ਆ,
ਕਿ ਇਹ ਨਹੀਂ ਕਰਨਾ ਕਿ ਤੁਸੀਂ ਉਹਨੂੰ ਇੰਜ ਕਰਕੇ ਫੜ ਲਿਆ ਜਾਂ ਇੰਜ ਫੜ ਲਿਆ ਤੇ ਤੁਸੀਂ ਹਾਰ ਗਏ। ਬਗੈਰ ਕਿਸੇ ਚੀਜ਼ ਨੂੰ ਹੱਥ ਲਾਉਣ ਤੋਂ ਪੈਰਾਂ ਤੋਂ ਚੱਲ ਕੇ ਜਾਣਾ ਤੇ ਪੈਰਾਂ ਤੇ ਚੱਲ ਕੇ ਵਾਪਸ ਆ ਜਾਣਾ। ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਤੁਹਾਡੇ ਹੋਣੀ। ਅਗਰ ਆਵੇ ਭਾਵੇਂ ਮੈਂ 3 ਗੁਣਾ ਬਹੁਤੀ ਸ਼ਰਤ ਦਿਆਂਗਾ। ਤੇ ਫਿਰ ਤੁਸੀਂ ਕਿਉਂ ਲਾਉਣੇ ਸ਼ਰਤ? ਉਹਦੇ ਚ ਕੀ ਹੈ? ਇੱਕ ਮਿੰਟ, ਤੁਹਾਨੂੰ ਲੱਗਦਾ ਕਿ ਅਸੀਂ ਨਹੀਂ ਲੰਘ ਸਕਦੇ? ਨਹੀਂ ਤੁਸੀਂ ਤੁਹਾਨੂੰ ਲੱਗਦਾ ਲੰਘ ਜਾਓਗੇ? ਮੈਂ ਤੇ ਖਤਰੋਂ ਦੇ ਖਿਲਾੜੀ, ਮੈਂ ਤੁਹਾਨੂੰ ਪਤਾ ਲੈ ਮੈਂ ਲੰਘ ਜਾਊਂਗਾ। ਪਾਇਨ ਫੈਸਲਾ ਬਾਕੀ ਰੌਲਾ ਨਹੀਂ, ਇਹਨੇ ਫਸ ਜਾਣਾ ਪਊ। ਭਾਜੀ ਆ ਸ਼ੋਅ ਖਤਮ ਕਰਦੇ ਆ, ਉਸ ਤੋਂ ਬਾਅਦ ਇੱਕ ਹੋਰ ਸ਼ੋਅ 20-25 ਮਿੰਟ ਦਾ ਜਿੰਨੇ ਦਾ ਵੀ ਹੋ ਗਿਆ ਸ਼ੁਰੂ ਕਰਾਂ ਸ਼ਰਤ। ਨਹੀਂ ਉਹ ਬਾਹਰ ਜਾਣੇ, ਗੱਡੀ 'ਚ ਬਹਿ ਕੇ ਜਾਣਾ ਆਪਾਂ, ਨਾਲ ਤੁਸੀਂ ਜਾਣਾ ਸਾਡੇ ਕੈਮਰੇ ਸਮੇਤ, ਠੀਕ ਹੈ ਜੀ। ਉਸ ਜਗ੍ਹਾ ਤੇ ਅਸੀਂ ਗੱਡੀ ਲਾਵਾਂਗੇ, ਉਸ ਜਗ੍ਹਾ ਤੇ ਇਹਨਾਂ ਨੂੰ ਲੈ ਕੇ ਜਾਵਾਂਗੇ। ਉਸ ਤੋਂ ਬਾਅਦ ਇਹਨਾਂ ਦੀਆਂ ਮੈਂ ਅੱਖਾਂ 'ਚ ਬੰਦ ਕਰ ਦੇਣੀਆਂ ਨੇ ਜਦੋਂ ਇਹਨਾਂ ਨੂੰ ਮੈਂ ਉਸ ਜਗ੍ਹਾ ਤੇ, ਯਾਨੀ ਜਿਹੜੇ ਫਸਟ ਪਹਿਲਾ ਕਦਮ ਜਿੱਥੋਂ ਇਹਨਾਂ ਨੇ ਪੁੱਲ ਤੇ ਰੱਖਣਾ ਨਾ, ਉੱਥੇ ਤੱਕ ਇਹਨਾਂ ਨੂੰ ਮੈਂ ਨਹੀਂ ਦਿਖਾਉਣਾ। ਠੀਕ। ਉੱਥੇ ਮੈਂ ਤੁਹਾਨੂੰ ਖੜਾ ਕਰ ਦੇਣਾ, ਲਾਈਕ ਮੈਂ ਤੁਹਾਨੂੰ ਇੰਜ ਲੈ ਕੇ ਅੰਦਰ ਤੁਹਾਨੂੰ ਮੈਂ ਇੰਜ ਖੜਾ ਕਰ ਦਿੱਤਾ, ਠੀਕ ਹੈ ਜੀ। ਹੁਣ ਉੱਥੇ ਜਿੱਥੇ ਤੁਸੀਂ ਖੜੇ ਹੋਣਾ, ਉਸ ਤੋਂ ਬਾਅਦ ਮੈਂ ਤੁਹਾਡਾ ਹੱਥ ਪਰੇ ਕਰਨਾ ਵਾ, ਤੁਹਾਡੇ ਸਾਹਮਣੇ ਪੁੱਲ ਹੋਏਗਾ, ਸਾਹਮਣੇ ਸ਼ੀਸ਼ਾ ਹੋਏਗਾ, ਤੁਸੀਂ ਇੰਜ ਜਾਣਾ ਵਾ। ਉਸ ਤੋਂ ਬਾਅਦ ਅਗਰ ਤੁਸੀਂ ਉੱਥੇ ਕਿਹਾ ਨਹੀਂ ਮੈਂ ਨਹੀਂ ਜਾਣਾ ਫਲਾਂ ਟੀਂਗ, ਤੇ ਤੁਸੀਂ ਹਾਰ ਗਏ। ਤੇ ਸਾਰੀ ਗੱਡੀ ਯਾਰ ਗੁੱਡੀ ਨਹੀਂ ਜਦੋਂ ਲਾਉਣੀ। ਪੁੱਲ ਦੇ ਵਿੱਚ ਨਾ ਕੋਈ ਸੱਪ ਆ, ਨਾ ਕੋਈ ਉੱਥੇ ਕੇਲਾ, ਨਾ ਬਿਜਲੀ ਆ, ਨਾ ਉੱਥੇ ਕਰੰਟ ਆ, ਨਾ ਪੁੱਲ ਹਿਲਦਾ, ਕੁਛ ਨਹੀਂ, ਕੁਛ ਇਹ ਕਿਹੜੀ ਸ਼ਰਤ ਵਾ ਯਾਰ? ਸਰ ਜੇ ਕੁਛ ਇਦਾਂ ਦਾ ਹੁੰਦਾ ਹੋਇਆ ਤਾਂ ਕਹਿ ਰਹੇ 3 ਗੁਣਾ ਦਾਂਗੇ। 3 ਗੁਣਾ ਦਿਆਂਗਾ। ਚਲੋ ਤੇ ਉਸਤਾਦ ਉਸਤਾਦ ਜੀ ਜੀ ਲੰਗਰ ਲੰਗਰ ਲਾਉਣਾ ਸੀ, ਗੱਡੀਆਂ ਗੁੱਡੀਆਂ ਲੰਗਰ ਲਾਓ ਯਾਰ ਇੱਕ ਮਿੰਟ ਠਹਿਰ ਜਾ, ਲੰਗਰ ਤੇ ਲੱਗ ਗਿਆ ਪੂਰੀ ਟੀਮ ਦਾ, ਠੀਕ ਹੈ ਨਾ। ਜਿਹੜਾ ਹਾਰ ਗਿਆ ਉਹਨੇ ਖਾਣਾ ਬਣਵਾਉਣਾ। ਹਾਂਜੀ। ਬਣਵਾਉਣਾ ਨਹੀਂ, ਮਰਹਬਾ। ਉੱਥੋਂ ਸਿੱਧਾ ਮਰਹਬਾ ਜਾਣਾ। ਓਕੇ ਹੋ ਗਿਆ ਸਰ। ਦੇਸੀ ਮੁਰਗਾ। ਅੱਛਾ ਓਕੇ ਹੋ ਗਿਆ। ਦੇਸੀ ਮੁਰਗਾ ਖਵਾ ਦੇਵੇ ਸਰ। ਉਹਦੇ ਅਸੀਂ ਉਹਦੇ ਲੱਗ ਗਈ ਸ਼ਰਤ। ਦੇਖੋ ਮੇਰੀ ਗੱਲ ਸੁਣੋ, ਇੱਕ ਕੰਮ ਹੋ ਸਕਦਾ ਤੁਹਾਡੇ ਦੋਵਾਂ ਦਾ, ਮੈਂ ਤੁਹਾਨੂੰ ਫਾਇਦਾ ਦੱਸ ਦਿੰਦਾ। ਅਗਰ ਤੁਸੀਂ ਹਾਰ ਗਏ ਦੋਵੇਂ ਹੀ, ਹਾਂ ਤੁਸੀਂ 50-50 ਪਾ ਲੈਣਾ। ਹੁਣ 5-6 ਬੰਦਿਆਂ ਚੋਂ ਖਾਣ ਦੇ ਵਿੱਚੋਂ 2 ਤੇ ਤੁਸੀਂ ਹੋ। ਅੱਛਾ ਮੇਰੀ ਗੱਲ ਤਾਂ ਸੁਣੋ ਨਾ, ਮੈਂ ਉਹਦੇ ਨਾਲ ਨਹੀਂ ਸ਼ਰਤ ਲਾਣੀ, ਮੈਂ ਇਕੱਲੇ ਨੇ ਨਹੀਂ ਸ਼ਰਤ ਕੱਲੇ ਦੀ ਲੱਗੀ ਆ। ਆਹ। ਲੇਕਿਨ ਮੈਂ ਕਹਿ ਰਿਹਾ ਅਗਰ ਤੁਸੀਂ ਦੋਵੇਂ ਹੀ ਹਾਰ ਗਏ, ਤੇ ਅੱਧੇ ਦੇ ਪੈਸੇ ਪਾ ਲਏ। ਦੇਖੋ ਨਾ ਤੁਸੀਂ ਦੋਵੇਂ ਹਾਰ ਗਏ, ਅਸੀਂ ਕਿਹਦੇ ਕੋ ਖਾਣੇ ਖਾਣਾ, ਉਹ ਕਹਿ ਰਹੇ ਅਸੀਂ ਖਾਣਾ ਕਿਹਦੇ ਕੋ ਖਾਣਾ? ਚਲੋ ਯਾਰ ਮੈਂ ਜਿੱਤ ਜਾਵਾਂ ਉਹ ਹਾਰ ਜਾਵੇ, ਮੈਨੂੰ ਕਾਹਦੀ ਟੈਨਸ਼ਨ? ਅਗਰ ਤੇ ਇੱਕ ਹਾਰਿਆ ਹਾਂ। ਫਿਰ ਤੇ ਉੱਤੇ ਪੈ ਗਿਆ। ਠੀਕ ਹੈ। ਅਗਰ ਤੁਸੀਂ ਦੋਵੇਂ ਹਾਰ ਗਏ ਤੇ ਅਸੀਂ 2 ਖਾਣੇ ਜਾਂ ਉਹ ਇਕੱਲਾ ਖਵਾਊਗਾ ਜਾਂ ਤੂੰ ਇਕੱਲਾ ਖਵਾਏਂਗਾ। ਅਗਰ ਤੁਸੀਂ ਦੋਵੇਂ ਹਾਰ ਗਏ, ਜਿੰਨਾ ਬਿੱਲ ਬਣਿਆ ਤਾਂ ਉਹ ਦੇ ਦੇਣਾ। ਆਪਾਂ ਤੁਸੀਂ ਇੱਕ ਦੂਜੇ ਨਾਲ ਬੋਲਣਾ ਨਹੀਂ, ਕਲਾਮ ਨਹੀਂ ਕਰਨਾ। ਉਸਤਾਦ ਜੀ ਡਨ। ਡਨ ਕਰੋ ਉਸਤਾਦ ਜੀ। ਯਾਰ ਇੱਕ ਮਿੰਟ ਫਰੀ ਦੀ ਹਾਲਤ ਨੂੰ ਸਾਬਤ ਆਪਣੀ ਇਹ ਹੋਇਆ ਕਿ ਹਾਰਨ ਚ ਦੋਵਾਂ ਦੀ ਬਚਤ। ਖਾਣਾ ਵੈਸੇ ਤੇਰੇ ਨਾਲ ਬਣ ਗਿਆ ਵਾ। ਅੱਛਾ ਇਹ ਹੁਣ ਸ਼ਰਤ ਤੇ ਐਵੇਂ ਲਾਉਣੀ ਜਾਣੀ ਹੈ। ਅੱਛਾ ਹੁਣ ਇਹ ਖਾਣੇ ਦੀ ਹੋ ਗਈ ਸ਼ਰਤ। ਤੁਸੀਂ ਕੁਝ ਪੁੱਛਣਾ, ਜੋ ਪੁੱਛਣਾ ਪੁੱਛ ਲਓ। ਯਾਰ ਇਸ ਤੋਂ ਤੁਸੀਂ ਕਸਮਾਂ ਖਾਣ ਦੇ ਵੀ ਉਹ ਸ਼ਾਇਦ ਕੋਈ ਨਹੀਂ ਹੈਗਾ। ਜਿਹੜੇ ਤਹਫੁਜ਼ਾਤ ਨੇ ਸਾਨੂੰ ਉਹ ਕਲੀਅਰ ਹੋ ਗਏ ਆ। ਗੱਲ ਮੁੱਕ ਗਈ। ਬਸ ਹੁਣ ਤੁਸੀਂ ਨਿਕਲੋ ਬਸ। ਇਹ ਉੱਥੋਂ ਬਲਕਿ ਨੂੰ ਵੀ ਸ਼ੋਰ ਨੂੰ ਰਹਿਣ ਦਿਓ। ਨਹੀਂ ਹੈ। ਦੇਖੋ ਤੁਸੀਂ ਇਹ ਸੋਚੋ, ਜਾਹਲ ਆਦਮੀ ਹੋ ਤੁਸੀਂ ਦੋਵੇਂ, ਤੁਸੀਂ ਇਹ ਸੋਚੋ ਕਿ ਕੁਛ ਤੇ ਹੋਏਗਾ ਐਸਾ। ਤੁਹਾਨੂੰ ਇਹ ਨਹੀਂ ਅਕਲ ਕੰਮ ਕਰ ਰਹੀ ਕਿ ਸਾਲ ਮਤਲਬ 5-7 ਹਜ਼ਾਰ ਰੁਪਏ ਦੀ ਸ਼ਰਤ ਲਾ ਲਿਆ, ਕੁਛ ਤੇ ਉੱਥੇ ਐਸਾ ਹੋਏਗਾ। ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ, ਅੱਛਾ ਉਹ ਮੈਂ ਤੁਹਾਨੂੰ ਕਹਿ ਰਿਹਾ, ਕੋਈ ਜਿਹੜਾ ਕੁਛ ਤੇ ਹੋਏਗਾ ਨਾ, ਉਹਦੇ ਬਾਰੇ ਤੁਸੀਂ ਕਨਫਰਮ ਕਰ ਲਓ। ਮੈਂ ਵੇਖੋ ਮੈਂ ਪਤਾ ਕੀ ਸੋਚ ਰਿਹਾ ਮੈਂ ਸ਼ੀਸ਼ੇ ਨੂੰ ਹੱਥ ਨਹੀਂ ਲਾਣਾ, ਮੈਂ ਉਹਦੇ ਕੋਲ ਖਲੋ ਗਿਆ ਜੀ। ਮੈਂ ਕਹਿੰਦਾ ਤੁਹਾਨੂੰ ਮੈਂ ਭਾਵੇਂ ਇੱਕ ਸੋਟੀ ਦੇ ਦਾਂਗਾ, ਤੁਸੀਂ ਉਹ ਹੱਥ, ਸ਼ੀਸ਼ੇ 'ਚ ਵੀ ਕੋਈ 19 ਹੋਵੇ, ਸ਼ੀਸ਼ੇ 'ਚ ਵੀ ਕੋਈ ਕਰੰਟ ਹੋਵੇ, ਸ਼ੀਸ਼ੇ ਉਹ ਨਾਰਮਲ ਸ਼ੀਸ਼ੇ ਦਾ ਸ਼ੀਸ਼ਾ ਨਾ ਹੋਵੇ, ਹਰ ਲਿਆ ਦੇਣਾ ਤਾਂ ਵੀ ਹਾਰ ਗਿਆ ਮੈਂ। ਪਤਾ ਗੱਲ ਕੀ ਉਸਤਾਦ ਜੀ, ਅੱਗੋਂ ਕੋਈ ਸ਼ੀਸ਼ੇ ਚੋਂ ਸ਼ਾਇਦ ਨਿਕਲ ਆਵੇ। ਮੈਂ ਨਾ ਪ੍ਰੈਂਕ ਕਰਦੇ ਨੇ। ਮੈਂ ਕਹਿੰਦਾ ਅੱਗੋਂ ਕੋਈ ਸ਼ੈ ਨਿਕਲ ਆਵੇ, ਕੋਈ ਤੁਹਾਨੂੰ ਡਰਾਵੇ, ਕੋਈ ਤੁਹਾਨੂੰ ਭਾਊ ਕਰੇ, ਮੈਂ ਹਾਰ ਗਿਆ। ਓਕੇ ਕਰੋ ਤੁਸੀਂ ਨਾਰਮਲ ਸ਼ੀਸ਼ਾ, ਤੁਸੀਂ ਉਸ ਤੋਂ ਬਾਅਦ ਜਦੋਂ ਆਉਣਾ ਨਾ, ਮੈਂ ਤੁਹਾਨੂੰ ਪੁੱਛਾਂਗਾ ਕਿ ਹਾਂਜੀ ਜੋ ਗੱਲਾਂ ਹੋਈਆਂ ਸੀ ਕੋਈ ਹੈ, ਤੁਸੀਂ ਆਪ ਕਹੋਗੇ ਕਿ ਸਾਜੀ ਨੇ ਜੋ ਗੱਲਾਂ ਹੋਈਆਂ ਸੀ ਨਾ ਉਹ ਵਾਕਈ ਕਰਨਾ ਸੀ। ਲੇਕਿਨ ਕੀ ਹੋ ਸਕਦਾ ਐਸਾ ਕਿ ਅਸੀਂ ਸ਼ਰਤ ਲਾ ਰਹੇ, ਐਡੇ ਬੇਵਕੂਫਾ ਸੀ? ਹਾਂਜੀ ਮੈਂ ਤੁਹਾਨੂੰ ਦੱਸ, ਕੁਛ ਤੇ ਹੋਏਗਾ ਨਾ ਉਹਦੇ 'ਚ। ਕੁਛ ਵੀ ਹੋਵੇ ਉਹ ਤੁਸੀਂ ਆਪ ਦੇਖ ਲਓਗੇ ਕਿ ਤੁਹਾਨੂੰ ਲੱਗਦਾ ਕਿ ਹਾਂਜੀ ਮੈਂ ਇਹੀ ਸੋਚ ਰਿਹਾ ਨਾ ਕਿ ਉੱਥੇ ਮੇਰੇ ਜੋ ਮੈਂ ਇਮੇਜਿਨ ਕਰ ਰਿਹਾ, ਮੈਂ ਇਹ ਸੋਚ ਰਿਹਾ ਵਾਂ ਕਿ ਯਕਦਮ ਮਤਲਬ ਕਿ ਲਾਈਟ ਬੰਦ ਹੋ ਜੀ, ਤੁਸੀਂ ਸਿਮਤ ਭੁੱਲ ਜਾਓ। ਨਹੀਂ, ਸਟਿਲ ਜੋ ਤੂੰ ਵੇਖੇਂਗਾ ਨਾ ਪਹਿਲੀ ਵਾਰੀ, ਉਹ ਜਿਹੜਾ ਉੱਥੇ ਦਾ ਐਟਮੋਰਫੀਅਸ ਫੋਬੀਅਸ ਹੁੰਦਾ ਵਾ। ਉਹ ਐਟਮੋਸਫੇਅਰ ਐਟਮੋਰਫੀਅਸ ਜਿਹੜਾ ਤੂੰ ਦੇਖੇਂਗਾ ਨਾ ਫਸਟ, ਉਹ ਹੀ ਰਹੇਗਾ ਅੱਛਾ ਉਸ ਤੇਰੇ ਤੋਂ ਜਾਨ ਬਾਅਦ ਆਉਣ ਤੱਕ ਉਹ ਹੀ ਰਹੇਗਾ। ਕੋਈ ਜਿਵੇਂ ਕੋਈ ਯਕਦਮ ਗਰਮੀ ਜੀ ਪੈ ਜਾਂਦੀ, ਉਹ ਨਹੀਂ ਕੋਈ ਯਕਦਮ ਠੰਡ ਜੀ, ਨਹੀਂ ਹਿਲਦਾ ਤੇ ਨਹੀਂ ਬੋਲ। ਨਹੀਂ, ਉਹ ਮੈਂ ਪਹਿਲੇ ਬਕਵਾਸ ਕੀਤੀ। ਉਸਤਾਦ ਜੀ ਯਕਦਮ ਕੋਈ ਬਾਰਿਸ਼ ਟਾਈਪ ਮੀਂਹ ਪੈ ਜਾਂਦੀ। ਨਹੀਂ ਅੱਛਾ ਮੀਂਹ ਪੈ ਜਾਏਗਾ ਤੇ ਤੂੰ ਜਾ ਨਹੀਂ ਸਕਦਾ। ਨਹੀਂ ਹੁੰਦਾ ਨਾ ਕਿ ਪ੍ਰੈਸ਼ਰ ਪਾਣੀ ਦਾ। ਨਹੀਂ ਪੁੱਲ ਦੀ ਤਣੀ ਤੁਣੀ ਨੇ ਵੀ ਟੁੱਟਦੀ ਨਹੀਂ ਤਣੀ ਇਹ ਨਾ ਹੋਵੇ ਕਿ ਤਣੀ ਟੁੱਟ ਜਾਵੇ। ਨਹੀਂ ਭਾਈ, ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਜਾ ਕੇ ਆਉਣ ਤੱਕ ਪੁੱਲ ਸਟਿਲ ਰਹੇਗਾ ਆਪਣੀ ਜਗ੍ਹਾ ਤੇ, ਕੋਈ ਤਿਲਕਣ ਜੀ ਕੁਛ ਨਹੀਂ। ਉਹ ਜਿਹੜਾ ਉਹ ਹਨਾ, ਉਹ ਤੁਸੀਂ ਜਦੋਂ ਜਾਣਾ ਨਾ ਥੱਲੇ ਸ਼ੀਸ਼ਾ
ਕਲੱਚ ਦੀ ਆਵਾਜ਼ ਆਉਂਦੀ ਨਹੀਂ ਜਿਹੜੀ, ਉਹ ਨਹੀਂ ਤਾਂ ਸ਼ੀਸ਼ਾ ਹੈ ਫੈਸਲ ਹੀ। ਸਾਹਿਬ ਮੈਂ ਗੱਲ ਦੱਸਾਂ ਕਰਕੇ ਤੁਸੀਂ ਇੱਕ ਬੱਚਾ ਖਿੱਚ ਲਿਆ ਸੀ ਮੁਝੇ ਬਸ ਹੀ ਉਹਨਾਂ ਲੱਤਾਂ ਤੋਂ ਫੜ ਕੇ ਬਾਹਰ ਕੱਢਿਆ। ਅੱਛਾ ਉਸਤਾਦ ਜੀ ਪੁੱਲ ਉੱਚਾ ਤਾਂ ਨਹੀਂ ਹੁੰਦਾ ਬਾਅਦ ਚੋਂ? ਨਹੀਂ ਭੁੱਲ ਮੈਂ ਕਹਿੰਦਾ ਸਟਿਲ ਆਪਣੀ ਜਗ੍ਹਾ ਤੇ ਖੜਾ ਵਾ। ਨਹੀਂ ਇੱਕ ਮੈਂ ਵੇਖਿਆ ਪੁੱਲ ਉਹ ਇੰਜ ਹੋ ਨਹੀਂ ਭਾਈ ਉਹ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਉਹ ਸਟਿਲ ਬਣਿਆ ਪੱਕਾ ਜਿਵੇਂ ਦੁੱਲਾਪੁਰ ਨਹੀਂ ਹਾਂ। ਐਵੇਂ ਹੀ ਬਣਿਆ ਉਹ ਪੱਕਾ। ਬੋਲਾ ਇੰਨੇ ਨਹੀਂ ਹਿੱਲਣਾ ਆ ਇੱਥੇ ਆ ਬਸ ਥੱਲੇ ਐ Fix ਆ। ਲੱਗੇ ਫਿਕਸ ਨਹਿਰ ਦੇ ਉੱਤੇ ਵੇ। ਯਾਰ ਜਿੱਥੇ ਵੀ ਅਸੀਂ ਤੈਨੂੰ ਉਸ ਜਗ੍ਹਾ ਤੇ ਲੈ ਨਹੀਂ ਉਸਤਾਦ ਜੀ ਤੁਸੀਂ ਕਿਹਾ ਕਿ ਜ਼ਮੀਨ ਤੋਂ 1 ਫੁੱਟ ਉੱਚਾ ਹੈ। ਹਾਂ 1 ਫੁੱਟ ਜਾਂ 2 ਫੁੱਟ ਜਾਂ 3 ਫੁੱਟ ਉੱਚਾ ਇਹਨਾਂ ਦੇ ਵਜਨ ਨਾਲ ਹਿਲ ਜਾਣਾ ਉਹ ਜਿੱਦਾਂ ਤੁਹਾਡਾ ਵਜਨ। ਨਹੀਂ ਭਾਈ ਨਹੀਂ ਉਹਨਾਂ ਨੇ ਕਿਹਾ ਸਟਿਲ ਹੈ। Still। ਅੱਛਾ ਸੇਬਜ਼ਦਾ ਤੇ ਨਹੀਂ ਉਸਤਾਦ ਜੀ? ਨਹੀਂ ਕੁਛ ਉਹਦੇ ਉਹਦੇ ਤੇ 'ਚ ਕੋਈ ਚੀਕ ਵੱਜਦੀ ਆ ਨਹੀਂ ਖਸਤਾ ਹਾਲਤ ਦਾ ਤੇ ਨਹੀਂ? ਨਹੀਂ ਹਾਏ ਹਾਏ ਵੀ ਉਹ ਹਲੇ ਮਾਈਕਲ ਜੈਕਸਨ ਦਾ ਦੇਖੋ ਮੇਰੀ ਗੱਲ ਸੁਣੋ, ਜਦੋਂ ਮੈਂ ਤੁਹਾਨੂੰ ਉੱਥੇ ਖਿਲਾਰ ਦੇਣਾ ਨਾ ਤੇ ਮੈਂ ਤੁਹਾਡੀਆਂ ਅੱਖਾਂ ਖੋਲ ਦੇਣੀਆਂ, ਤੁਸੀਂ ਦੇਖ ਲੈਣਾ ਕਿ ਅੱਛਾ ਲਿਆ ਆਹ ਪੋਲਾ ਤੇ ਮੈਂ ਚੱਲ ਜਾਣਾ ਤੇ ਮੈਂ ਉਸ ਤੋਂ ਬਾਅਦ ਤੁਹਾਡੇ ਵਾਪਸ ਹੋਣ ਤੱਕ ਇੱਕ ਸੂਤਰ ਕੋਈ ਚੀਜ਼ ਹਿੱਲਣੀ ਨਹੀਂ। ਕੁਝ ਵੀ ਤਬਦੀਲੀ ਨਹੀਂ ਹੋਣੀ। ਅੱਛਾ ਪੁੱਲ ਦੇ ਸਾਹਮਣੇ ਪਰਲੀ ਸਾਈਡ ਤੇ ਕੋਈ ਸ਼ੇਰ ਚੀਤਾ ਕੋਈ ਜਾਨਵਰ ਨਹੀਂ। ਜੂਨਵਰ ਇਹੋ ਜਿਹਾ ਤਾਂ ਨਹੀਂ ਆਇਆ ਕਿ ਵੀ ਅਸੀਂ ਉਧਰ ਜਾਈਏ ਉਧਰੋਂ ਤੁਸੀਂ ਲਾਸ਼ ਛੇੜੋ ਉਹਨਾਂ ਨੂੰ ਕਿ ਖੋਲ ਦੇ। ਨਹੀਂ ਹਾਂ। ਨਹੀਂ ਇਦਾਂ ਦਾ ਕੁਛ ਨਹੀਂ। ਲੈ ਕਹਿੰਦਾ ਲੋ ਸ਼ੇਰ ਖੋਲ ਦੇ। ਸ਼ੇਰ ਨੂੰ ਕੌਣ ਕਰਦਾ ਉਲਾਸ਼ ਏਦਾਂ ਦੇ ਨਹੀਂ ਹੈਗਾ ਵੀ ਅਸੀਂ ਪੁਲ ਦੇ ਉੱਤੇ ਚੜੀਏ ਤੇ ਜਦੋਂ ਅਸੀਂ ਸ਼ੀਸ਼ੇ ਤੋਂ ਵਾਪਸ ਹੱਥ ਲਾ ਕੇ ਆਈਏ ਤੇ ਜਿਵੇਂ ਉਹ ਪ੍ਰੈਂਕ ਕਰਦੇ ਗੋਰੇ ਕਿ ਪੁਲ ਕਿਸੇ ਹੋਰ ਹੀ ਜਗ੍ਹਾ ਤੇ ਪਿਆ ਕੋ ਮੈਂ ਵਾਸ਼ਰੂਮ ਕਹਿੰਦਾ ਹੈ ਹੀ ਨਹੀਂ, ਪੁਲ ਸਟਿਲ ਆ। ਤੈਨੂੰ ਅਕਲ ਨਹੀਂ ਹੈਗੀ। ਤੈਨੂੰ ਮੈਂ ਕਹਿ ਰਿਹਾ ਜਦੋਂ ਤੂੰ ਫਸਟ ਦੇਖਣਾ ਨਾ ਉਸ ਤੋਂ ਬਾਅਦ ਤੇਰੇ ਵਾਪਸ ਉਸ ਪੁਆਇੰਟ ਤੇ ਆਉਂਦਿਆਂ ਇੱਕ ਸੂਤਰ ਬਰਾਬਰ ਕੋਈ ਚੀਜ਼ ਇੱਧਰ ਉਧਰ ਨਹੀਂ ਹੋਣੀ। ਓਕੇ ਹੋ ਗਿਆ ਉਸਤਾਦ ਜੀ ਖਾਣਾ ਲੱਗ ਗਿਆ ਇਹ ਓਕੇ। ਜਿੰਨੀਆਂ ਤੁਸੀਂ ਗੱਲਾਂ ਕਰ ਰਹੇ ਹੋ ਨਾ ਮੇਰੀ ਗੱਲ ਇਸ ਗੱਲ ਨੂੰ ਸਮਝੋ, ਓਏ ਐ ਨਹੀਂ ਛੇੜਨਾ, ਇਹ ਸਿਰਫ ਮੇਰਾ ਹੱਕ ਆ। ਮੇਰੀ ਗੱਲ ਸੁਣ, ਤੁਹਾਨੂੰ ਸਮਝ ਨਹੀਂ ਆ ਰਹੀ। ਇਸ ਤੋਂ ਬਾਅਦ ਤੁਹਾਡੀ ਹਰ ਗੱਲ ਮਿੱਟੀ ਹੋ ਗਈ ਕਿ ਜਦੋਂ ਤੁਸੀਂ ਪਹਿਲਾ ਪੈਰ ਉੱਤੇ ਰੱਖਣ ਤੋਂ ਪਹਿਲੇ ਅੱਖਾਂ ਤੁਹਾਡੀਆਂ ਖੁੱਲੀਆਂ ਨੇ, ਤੁਸੀਂ ਦੇਖ ਰਹੇ ਹੋ ਜੋ ਤੁਹਾਨੂੰ ਨਜ਼ਰ ਆ ਰਿਹਾ ਨਾ ਉਹਦੇ 'ਚ ਚੇਂਜਿੰਗ ਨਹੀਂ ਹੋਣੀ ਤੁਹਾਡੇ ਵਾਪਸ ਹੋਣ ਤੱਕ। ਤੇ ਮੁੱਕ ਗਈ ਜੋ ਸ਼ੇਰ ਆ ਜਾਊਗਾ, ਹਾਥੀ ਆ ਜਾਊਗਾ, ਇੱਧਰੋਂ ਲੈਟ ਬੰਦ, ਨਾ ਲੈਟ 'ਚ ਨਾ ਹਵਾ 'ਚ ਨਾ ਜ਼ਮੀਨ, ਦੁਨੀਆ ਦੀ ਕਿਸੇ ਚੀਜ਼ 'ਚ ਕੋਈ ਚੇਂਜਿੰਗ ਨਹੀਂ ਓ ਹੋਣੀ। ਯਾਰ ਡਨ ਕਰੋ ਉਸਤਾਦ ਜੀ ਕੀ ਇੱਕ ਡਨ ਕਰੋ ਉਸਤਾਦ ਜੀ ਡਨ ਓਏ ਹੱਥ ਲਾ। ਯਾਰ ਇਦਾਂ ਤਾਂ ਸ਼ਰਤ ਕੀ ਅੱਛਾ ਸ਼ਰਤ ਸ਼ਰਤ ਹੈ ਹੈਗੀ ਆ ਉਸਤਾਦ ਜੀ ਤੁਸੀਂ ਮੇਰੀ ਦੇਸੀ ਜਿਹੜੀ ਨਾ ਮੁਰਗਾ ਮੈਨੂੰ ਇਹ ਦੱਸੋ ਕਿ ਤੁਸੀਂ ਉਹ ਵੈਸੇ ਖਾਣਾ ਵਾ ਦੇਸੀ ਮੁਰਗਾ ਜਾਂ ਉਹ ਸ਼ਰਤ 'ਚ ਪਾ ਲਈਏ। ਨਹੀਂ ਸ਼ਰਤ ਇਹਦੀ ਲੈਦਾ ਸ਼ਰਤ ਲੱਗਣੀ ਅਸੀਂ ਉੱਠਣਾ ਇੱਥੋਂ ਜਾਣਾ ਰਿਕਾਰਡਿੰਗ ਕਰਨਾ ਆਵਾਮ ਤੱਕ ਗੱਲ ਪਹੁੰਚਾਉਣੀ ਤੁਹਾਡੀ, ਤੁਸੀਂ ਹਰਨਾ ਜਾਂ ਅਸੀਂ ਹਰਨਾ ਇਹਦਾ ਹੋਣਾ। ਸ਼ਰਤ ਕਾਹਦੀ ਹੈ? ਇੱਕ ਮਤਲਬ ਇੱਕ ਸ਼ੁਗਲ 500 ਰੁਪਇਆ ਲਾ ਲਈ। ਨਹੀਂ ਨਹੀਂ ਯਾਰ ਇੱਕ ਮਿੰਟ ਚਵਲੇ ਉਹ ਮਾਰ ਗੱਡੀ ਤੋਂ 10 ਲੱਖ ਤੋਂ ਸਿੱਧਾ ਕਿੰਨੇ ਦੀ ਹੈ ਕਿਲੋ ਯਾਰ ਉਹ ਦੇਸੀ ਮੁਰਗੇ ਦੀ ਕਢਾਈ? 4-5 ਹਜ਼ਾਰ ਲੱਗਣਾ। 4500 ਰੁਪਏ ਦੀ ਸਾਜੀ 4500 ਰੁਪਏ ਦੀ ਹੈ। 10 6 ਬੰਦੇ 2 ਕਿਲੋ ਆ ਜਾਣਗੇ। ਨਹੀਂ ਉਹ ਉਸਤਾਦ ਜੀ ਕਰ ਲਾਂਗੇ ਜੇ ਮਤਲਬ ਸ਼ਰਤ ਫਰਜ਼ ਕਰੋ ਹਾਰ ਚਲੋ ਜੰਨੇ। ਯਾਰ ਇਹ ਵੀ ਛੱਡੋ, ਮੇਰੀ ਗੱਲ ਸੁਣ, ਤੁਸੀਂ ਇਦਾਂ ਕਰੋ, ਤੁਸੀਂ ਉਹਨਾਂ ਕੋਲ ਪਲਾਓ ਹੁੰਦਾ ਬੜਾ ਮਜ਼ੇਦਾਰ, ਚਲੋ ਉਹਦੀ 600 ਰੁਪਏ ਦੀ ਪਲੇਟ ਆ। ਯਾਨੀ ਤੁਸੀਂ ਦੋਵੇਂ 5000 ਰੁਪਏ ਦੇ ਦੇਣਾ, ਚਲੋ ਅਸੀਂ ਜੋ ਮਰਜ਼ੀ ਖਾਈ ਨਹੀਂ ਲਓ ਉਸਤਾਦ ਜੀ ਡਨ ਹੋ। 2500 ਦੇ ਦੇਣਾ। ਅਗਰ ਇੱਕ ਹਾਰ ਗਿਆ ਤੇ 5000 ਦੇਗਾ, ਅਗਰ ਤੁਸੀਂ ਦੋਵੇਂ ਹਾਰ ਗਏ ਤੁਸੀਂ 2500 ਦੇ ਦੇਣਾ। ਓਕੇ ਡਨ ਹੋ ਜੀ ਗਿਆ। ਫੈਸਲ ਸਾਹਿਬ ਮੈਂ ਐਗਰੀ ਹਾਂ ਜੀ, ਮੈਂ ਓਕੇ ਉਹ ਕਰ ਭਰਾਵਾ ਮੈਂ ਇਸ ਟਾਈਮ ਨਾ ਮੈਨੂੰ ਉਸਤਾਦ ਜੀ ਮੈਂ ਲੱਖ ਰੁਪਏ ਦੀ ਸ਼ਰਤ ਲਾਣੀ ਜਾ ਰਿਹਾ ਹਾਂ। ਮੈਂ ਪੁੱਲ ਲੰਘ ਜਾਵਾਂਗਾ, ਇਹਨਾਂ ਨਾਲ ਲੱਖ ਰੁਪਏ ਦੀ ਸ਼ਰਤ ਲਾਵਾਂਗਾ ਕੀ ਮਜਬੂਰੀ ਕੀ ਪਿੱਛੇ ਜੋ ਵੀ ਆ ਮੈਨੂੰ ਪੈਸੇ ਚਾਹੀਦੇ ਹੁਣ। ਉਹ ਫਾਈਟ ਵੀ ਕਰਦੇ ਫਿਲਮਾਂ 'ਚ ਕਿ ਪਤਾ ਕੀ ਗੱਲ ਆ ਫਰੀਦ ਸਾਹਿਬ, ਮੇਰੀ ਗੱਲ ਸੁਣ, ਫੇਕ ਨਹੀਂ ਕਸਮ ਇਸ ਯਾਰ ਬੰਦੇ ਤੇ ਮੈਨੂੰ ਤਵਾਰ ਨਹੀਂਗਾ। ਮੈਨੂੰ ਵੀ ਇਹਨੇ ਮੈਨੂੰ ਪੈਸੇ ਦੇ ਵੀ ਦਿੱਤੇ ਨਾ ਤੇ ਇਹਨੇ ਉੱਥੇ ਇਸ ਕਿਸਮ ਦਾ ਲੇਲਰ ਦੀਆਂ ਲੈਣੀਆਂ ਨੇ ਉਸ ਜਗ੍ਹਾ ਤੇ ਕਿ ਆਹ ਵੇਖੋ ਨਹੀਂ ਉਸਤਾਦ ਜੀ ਨਹੀਂ ਧੋਰਮੇ ਕੱਢੋ। ਨਹੀਂ ਇਹਦੇ ਚ ਤੋੜ ਨਹੀਂ ਕਾਰਟੂਨ ਹੈ ਲਿਖ ਲਓ ਨਾ। ਇਹਦਾ ਮੈਨੂੰ ਸੈਂਡ ਕਰੋ ਕੀ ਪਾਸਪੋਰਟ, ਮੈਂ ਕਢਾਉਣੇ ਨਹੀਂ। ਕਿਉਂ ਵਜ੍ਹਾ ਹਾਰ ਗਿਆ ਮੈਂ ਹਾਰ ਗਿਆ ਵਾ ਅਗਰ ਹਾਰ ਇਹਨੂੰ ਫੜਾ ਦਿਓ, ਉਹਨੂੰ ਫੜਾ ਦਿਓ, ਆ ਲਓ ਜੀ। ਹਲੇ ਬੜਾ ਇੱਕ ਯਾਰ ਤੂੰ ਸਾਰਾ ਕੁਝ ਛੱਡ ਦੇ, ਹਾਂ। ਸਾਰਾ ਕੁਝ ਛੱਡ ਦੇ ਤੇ ਮੇਰੀ ਗੱਲ ਸੁਣ, ਇਹਨੂੰ ਦੋਵੇਂ ਦਾ ਬੰਦਾ ਕਹਿ ਦੇਵੇ ਕਿ ਭਾਜੀ ਗਰੰਟੀ ਦੇ ਦੇਵੇ ਤੇਰੀ, ਚਲੋ ਮਿੱਠਾ ਪੁਰੀਆ ਦੇਗਾ ਮੈਂ ਇਹਨਾਂ ਦੋਵਾਂ ਦੀ ਗਰੰਟੀ ਹੈ ਜੀ। ਠੀਕ ਹੈ ਭਾਈ। ਅੱਲਾ ਦੇ ਹੁਕਮ ਨਾਲ ਭਾਈ ਫੈਸਲ ਦੀ ਸਿਰ ਜੋੜ ਕੇ ਗਰੰਟੀ ਦੇਣ ਨੂੰ ਤਿਆਰ। ਨਹੀਂ, ਇਹ ਜੱਟ ਦੀ ਜ਼ੁਬਾਨ ਆ। ਜੱਟ ਦੀ ਜ਼ੁਬਾਨ ਆ। ਜਦੋਂ ਉੱਥੇ ਅਸੀਂ ਰੋਟੀ ਖਾ ਕੇ ਵਿਹਲੇ ਹੋਣਾ ਨਾ, ਉੱਥੇ ਪੈਸੇ ਦੇਣੇ ਨੇ, ਤਨਖਾਹਾਂ ਚੋਂ ਨਹੀਂ ਕੱਟਣੇ। ਕੋਈ ਮਸਲਾ ਨਹੀਂ ਉਸਤਾਦ ਜੀ। ਉਸਤਾਦ ਜੀ ਸ਼ੋਅ ਕਰਾਓ, ਪੈਸੇ ਸ਼ੋਅ ਕਰਾਓ। 3200 ਜਿਹੜਾ ਨਹੀਂ ਲਾ ਉਸਤਾਦ ਕੀ ਸਕਿਆ ਕਰਦੇ ਹੋ ਤੁਸੀਂ ਯਾਰ ਇੱਕ ਮਿੰਟ ਯਾਰ, ਮੈਂ ਇਹੀ ਕੁਝ ਕਰਦਾ ਹੁੰਨਾ, ਮੈਂ ਇਦਾਂ ਦਾ ਚਵਲ ਆਦਮੀ ਆ ਪੈਸੇ ਦਾ। ਤੁਸੀਂ ਰੁਪਈਏ ਓਏ ਇਧਰੋਂ ਯਾਰ ਛੱਡ ਦੇ ਯਾਰ ਮੈਂ ਬਹੁਤ ਘਟੀਆ ਆਦਮੀ ਆ। ਮੈਂ ਇਦਾਂ ਹੀ, ਮੈਂ ਯਾਰਾਂ ਦਾ ਯਾਰ ਹੀ ਨਹੀਂ, ਮੈਂ ਯਾਰ ਮਾਰਾ, ਮੈਨੂੰ ਪੈਸੇ ਦਾ, ਮੈਂ ਇਦਾਂ ਦਾ ਹੀ ਆ। ਓਏ ਮੈਂ ਕਹਿੰਦਾ ਛੱਡ ਦੇ, ਤੂੰ ਮੈਨੂੰ ਪੈਸੇ ਦਾ। Show ਕਰਾਓ। ਅੱਛਾ ਉਹਦੇ ਦੇ ਕਾਰਡ ਯਾਰ ਕਿੰਨੇ ਪੈਸੇ ਹੈਗੇ ਆ? ਅਲਹਮਦੁਲਿਲਾ ਪੱਕੀ ਗੱਲ ਆ। ਹਾਂਜੀ ਆ ਫੜੋ ਭੈਣ ਉੱਥੇ ਰੋਟੀ, ਅਗਰ ਇਹ ਹਾਰ ਗਿਆ ਹਾਂਜੀ ਇਹਦੇ ਨਾਲ ਤੇ ਰੋਟੀ ਖਾ ਕੇ ਤੁਸੀਂ ਉਹਨੂੰ ਕਾਰਡ ਦੇਣਾ, ਔਰ ਜਦੋਂ ਰੋਟੀ ਖਾਣ ਜਾਣਾ ਆਰਡਰ ਜਿਹੜਾ ਹਰਿਆ ਆਰਡਰ ਉਹ ਦੇਗਾ, ਔਰ ਅਸੀਂ ਉਹਨੂੰ ਕਹਾਂਗੇ ਭੈਣ ਪੈਸੇ ਇਹਦੇ ਕੋਲ ਲੈਣੇ। ਅੱਛਾ ਉਹ ਰੋਟੀ ਵਾਲਾ ਤੇ ਉਹ ਤੇ 5000 ਰੁਪਏ ਦੀ ਸ਼ਰਤ ਹੈ ਨਾ। ਹਾਂਜੀ। ਮੈਂ ਲੱਖ ਰੁਪਏ ਦੀ ਕਹਿ ਨਹੀਂ ਅਸੀਂ ਨਹੀਂ ਲਾਉਣੀ,
ਮੈਂ ਉਹ ਰੋਟੀ ਦੀ ਵੀ ਨਹੀਂ ਲਾਣੀ ਫਿਰ ਇਹ ਕਿਹੜੀ ਗੱਲ ਹੋਈ ਮੈਂ ਕਹਿੰਦਾ ਮੈਂ ਜਿੱਤਾਂਗਾ ਮੈਨੂੰ ਕੌਨਫੀਡੈਂਸ ਹੈ ਆਪਣੇ ਜਿੱਤਣਾ ਆਪ ਭਾਈ ਫੈਸਲ ਮੈਂ ਕਹਿੰਦਾ ਫੈਸਲ ਸਾਹਿਬ ਸੁਣੋ, ਜੇ ਤੁਸੀਂ ਇਹ ਗੱਲ ਕਰਦੇ ਹੋ ਨਾ ਹਾਂ ਤੇ ਹੋਵੇ ਤੁਸੀਂ ਜਿੱਤ ਜਾਓ ਤੇ ਮੈਂ ਤੁਹਾਨੂੰ 5 ਲੱਖ ਨਾ ਦੇਵਾਂ, ਤੁਸੀਂ ਹਾਰ ਜਾਓ ਤੇ ਹੋਵੇ ਤੂੰ ਲੱਖ ਨਾ ਦੇਵੇਂ। ਚੱਲ ਇੱਥੇ ਆ, ਲਓ ਜੀ ਚੱਲ ਆ ਐਡੀ ਲੱਖ ਚੱਲ ਆ ਗੱਡੀ ਦੀ ਇਹਨੂੰ ਛੱਡ ਤੂੰ, ਗੱਡੀ ਦੀ ਕਾਪੀ ਇਹਨੂੰ ਗੱਡੀ ਦੀ ਕਾਪੀ ਛੱਡ। Okay, ਮੈਂ ਆ ਕਹਿੰਦਾ ਮੈਂ ਹੋਵਾਂ ਤੈਨੂੰ 5 ਲੱਖ ਰੁਪਏ ਨਾ ਦੇਵਾਂ ਜੇ ਤੂੰ ਜਿੱਤ ਗਿਆ, ਚੱਲ ਤੇ ਤੂੰ ਹੋਵੇ ਜੇ ਲੱਖ ਨਾ ਦੇਵੇ ਹਾਰ ਕੇ। Okay, ਐਡੀ ਲੱਖ ਓਕੇ ਕਰੋ ਨਾਜ਼ਰੀਨ, ਮੈਂ ਕਸਮ ਵਾਲੀ ਗੱਲ ਆ ਇਹਦੇ ਚ, ਮੈਂ ਖੁਦਾ ਨੂੰ ਜਾਣ ਦੇਣੀ ਮੈਂ ਲੱਖ ਰੁਪਏ ਦਾਂਗਾ ਉਸਤਾਦ ਨੂੰ ਅਗਰ ਤੂੰ ਹਾਰ ਗਿਆ। ਮੈਂ ਹਾਰ ਗਿਆ ਉਸ ਤੋਂ ਬਾਅਦ ਮੈਂ ਉਹ ਮੰਗਣੇ ਨਹੀਂ ਨਾ, ਮੈਂ ਦੇਣੇ ਹੀ ਆ। ਨਾ ਬਿਲਕੁਲ ਕਿਉਂ ਨਹੀਂ ਦੇਣੇ ਤੁਸੀਂ ਜੇ ਹਾਰ ਗਏ ਤੁਸੀਂ 5 ਲੱਖ ਦੇਣਾ ਹਾਂਜੀ। ਤੇ ਜੇ ਮੈਂ ਜਿੱਤ ਗਿਆ ਮੈਂ ਲੱਖ ਰੁਪਏ ਦਾਂਗਾ ਤੁਹਾਨੂੰ ਤੇ ਉਹ ਲੱਖ ਦੇਣ ਤੋਂ ਬਾਅਦ ਅਗਲੇ ਦਿਨ ਤੂੰ ਮੈਨੂੰ ਮੈਸੇਜ ਕਰੇ ਨਹੀਂ ਕਰਾਂ ਉਹ ਖਤਮ ਹੋ ਜਾਏਗੀ ਗੱਲ ਉਸ ਤੋਂ ਬਾਅਦ ਅਗਰ ਮੀਟਰ ਕੱਟਿਆ ਗਿਆ, ਫਲਾਂ ਹੋ ਗਿਆ, ਉਸਤਾਦ ਜੀ, ਮੁਜ਼ਾਕਰਾਂ ਵਾਲੇ ਪੈਸੇ ਨਹੀਂ ਦੇ ਰਹੇ। ਮੈਂ ਭੁੱਖਾ ਵੀ ਮਰਦਾ ਹਾਂ ਮੈਂ ਕਦੇ ਇੰਜ ਚੱਲ ਗੱਡੀ ਦੀ ਕਾਪੀ ਦਿਓ, ਆ ਫੜਾਓ ਗੱਡੀ ਦਾ ਕਾਰਡ। ਉਸਤਾਦ ਜੀ ਤੁਹਾਡੀ ਕੌਣ ਗਾਰੰਟੀ ਦੇਗਾ ਦੱਸੋ ਮੈਂ ਦੱਸਦਾ ਨਾ, ਮੇਰੀ ਜਿੱਥੋਂ ਮਰਜ਼ੀ ਗਾਰੰਟੀ ਲੈ ਲਾ। ਨਹੀਂ ਇਹ ਫੜਾ ਦਿਓ ਇਸ ਜਦੋਂ ਮੈਂ ਕਹਿਤਾ ਮੈਂ ਹਾਂ, ਇਸ ਤੋਂ ਵੱਡੀ ਗਾਰੰਟੀ ਕੀ ਕਰਨੀ ਤੁਸੀਂ? ਆਹੋ ਤਾਂ ਮੈਂ ਵੀ ਤਾਂ ਕਿਹਾ ਕਹਿ ਤੂੰ ਵੀ ਮੂੰਹ ਕਹਿ, ਮੈਂ ਲੱਖ ਜੇ ਹਾਰ ਗਿਆ ਨੱਕ ਨਾ ਦਵਾਂ ਤੇ ਮੈਂ ਕਹਿ। ਮੈਂ ਅਗਰ ਤੁਹਾਨੂੰ ਲੱਖ ਰੁਪਏ ਦੇ ਕੇ ਅਗਰ ਮੈਂ ਉਹਦਾ ਜ਼ਿਕਰ ਵੀ ਕਰਾਂ ਨਹੀਂ ਤੂੰ ਕਹਿ ਅਗਰ ਮੈਂ ਹਾਰ ਗਿਆ ਤੇ ਮੈਂ ਲੱਖ ਨਾ ਦਵਾਂ, ਕਨਫਰਮ ਮੈਂ ਮੁਗਲ ਹੀ ਨਹੀਂ ਆ ਆਇਆ ਫੜਾ ਦਿਓ। ਉਸ ਤੋਂ ਬਾਅਦ ਅਸੀਂ ਤੈਨੂੰ, ਅਗਰ ਤੂੰ ਪੈਸੇ ਨਾ ਦਿੱਤੇ, ਅਸੀਂ ਤੈਨੂੰ ਜਦੋਂ ਮਰਜ਼ੀ ਉਹ ਉਰਿਆ ਇਦਾਂ ਕਹਿ ਸਕਦੇ। ਉਸਤਾਦ ਜੀ ਜੇ ਪੈਸੇ ਦੇਤੇ ਤਾਂ ਮੈਨੂੰ ਕੋਈ ਫੇਰ ਨਹੀਂ ਵਾਇਰਲ ਹੋ ਜਾਣਾ ਤੁਸੀਂ ਮੇਰੇ ਮੱਥਾ ਪਾੜ ਦੇਣਾ ਮੈਂ ਜਿਹੜਾ ਵੀ ਫੇਰ ਨਹੀਂ। ਹਾਂਜੀ ਅਗਰ ਫੈਸਲ ਸਾਹਿਬ ਹਾਂਜੀ ਲੱਖ ਰੁਪਇਆ ਨਾ ਦੇਣ ਆਹੋ ਔਰ ਮੈਂ ਤੁਹਾਡੇ ਸਾਹਮਣੇ ਲਵਾਂਗਾ, ਤੁਹਾਡੇ ਸਾਹਮਣੇ 5 ਲੱਖ ਦੇਵਾਂਗਾ ਮੈਂ। ਹੁਣ ਮੈਂ ਇੱਕ ਜਿਹੜੀ ਗੱਲ ਪੁੱਛਣੀ, ਉਹ ਪੋਲੀ ਹੈ ਕਿ ਮੈਂ ਰਸੇ ਤੋਂ ਮਾਸ ਫੜ ਕੇ ਨਗਣਾ? ਇੱਕ ਮਿੰਟ ਪਹਿਲੇ ਗੱਲ ਕਰਨ ਦੇ, ਉਸ ਤੋਂ ਬਾਅਦ ਤੂੰ 20 ਸਵਾਲ ਕਰ ਦੇ। ਅਗਰ ਮੈਂ ਇੱਥੇ ਬੈਠੇ 5 ਲੱਖ ਰੁਪਇਆ ਫੈਸਲ ਨੂੰ ਨਾ ਦਿਆਂ ਹਾਂ ਤੇ ਫੈਸਲ ਮੰਨੇ ਕਿ ਹਾਂਜੀ ਸਾਰਿਆਂ ਦੇ ਸਾਹਮਣੇ ਮੈਨੂੰ 5 ਲੱਖ ਆ ਗਿਆ ਜੀ, ਤੇ ਤੁਸੀਂ ਮੈਨੂੰ ਤੁਰੇ ਜਾਂਦੇ ਨੂੰ ਇਹ ਲਫ਼ਜ਼ ਦੇ ਨਾਲ ਆਵਾਜ਼ ਦੇਣੀ ਹੈ, ਤੁਸੀਂ ਨਹੀਂ ਦੇਖਣਾ ਸਜਾਦ ਜਾਨੀ, ਤੂੰ ਕਹਣਾ ਓਏ ਅੱਲਾ ਮੈਂ ਕਹਾਂ 1 ਮਿੰਟ ਠਹਿਰ ਜਾ। ਅਗਰ ਇਹ ਹਾਰ ਗਿਆ, ਇਹਨੇ ਨਾ ਲੱਖ ਦਿੱਤਾ, ਤੇ ਇਹਦਾ ਨਾਂ ਫਿਰ ਫੈਸਲ ਨਾਮੇ ਨਹੀਂ ਹੋਣਾ। ਓਕੇ ਕਰੋ ਗੱਲ ਵੱਧ ਗਈ ਫਰੀਦ ਸਾਹਿਬ। ਗੱਲ ਹਾਂਜੀ ਹੁਣ ਤੁਸੀਂ ਸਵਾਲ ਕਰੋ ਕੀ ਕਰਦੇ। ਅੱਛਾ ਹੁਣ ਸਵਾਲ ਔਰ ਵਾਪਸ ਆ ਕੇ ਹੁਣ ਰੋਟੀ ਨਹੀਂ, ਹੁਣ ਤੁਸੀਂ ਅਗਰ ਇਹ ਹਾਰ ਗਿਆ ਰੋਟੀ ਖਵਾ ਦੇਗਾ, ਤੇਰੀ ਮੇਰੀ ਇੱਕ ਲਹਿਦਾ ਹੈ ਲੱਖ ਵਾਲੀ ਸ਼ਰਤ, ਲੱਖ ਨਾ 5 ਲੱਖ। ਓਕੇ ਕਰੋ ਤੁਸੀਂ ਵਾਪਸ ਆ ਕੇ ਤੇ ਮੈਨੂੰ ਲੱਖ ਦੇਣਾ। ਓਕੇ ਕਰੋ ਉਸਤਾਦ ਜੀ ਇਹ ਨਹੀਂ ਕਹਿਣਾ ਮੈਂ ਤੁਹਾਡੇ ਕੋਲ ਲੈਣੇ ਆ, ਮੇਰੇ ਕੋਲ ਕੱਟ ਲਿਓ, ਮੈਂ ਵੀ ਤੁਹਾਡੇ ਕੋਲ 3 ਲੈਣਾ, ਇਹ ਨਹੀਂ ਕਹਿਣਾ। ਉਹ ਸਾਰਾ ਨਿਜ਼ਾਮ ਆਪਣਾ ਜਿਹੜਾ ਅੱਗੇ ਪਿੱਛੇ ਚੱਲਦੇ ਆ ਉੱਥੇ ਸਟੇਲ ਰਹੇਗਾ। ਇਹ ਲੱਖ ਤੁਸੀਂ ਦੇਣਾ। ਓਕੇ ਬਹੁਤ ਅੱਛਾ ਹਾਂਜੀ ਔਰ ਇਹ ਉਹ ਨਾਲ ਮੈਨੂੰ ਕਹੇ ਜੀ ਮੈਂ 3 ਮਹੀਨੇ ਹੋ ਗਏ ਤਨਖਾਹ ਨਹੀਂ ਲੈ ਰਿਹਾ ਜੀ, ਤੁਸੀਂ ਉਹ ਚੋਂ ਕੱਟ ਲਓ। ਮੈਂ ਤੁਹਾਨੂੰ ਕਦੋਂ ਕਿਹਾ ਤੇ ਯਾਰ ਇੱਕ ਗੱਲ ਕਰ ਰਹੇ ਤੂੰ ਕਹਿ ਰਿਹਾ ਸਾਹ ਜੀ ਤੁਸੀਂ ਮੇਰੇ ਕੋਲ 20,000 ਮਹੀਨਾ ਕੱਟੀ ਜਾਣਾ, ਲੱਖ ਲੈਣਾ ਪੂਰਾ ਇੱਥੇ। ਲੱਖ ਰੁਪਏ ਪੂਰਾ ਦਾਂਗਾ ਉਸਤਾਦ ਜੀ ਮੋਬਾਈਲ 'ਚ ਐਪ ਆ, ਉੱਥੋਂ ਹੀ ਸੈਂਡ ਕਰੋ। ਓਕੇ ਰੌਲਾ ਖਤਮ। ਅੱਛਾ ਲੱਖ ਉਸਤਾਦ ਜੀ ਰੁਪਏ ਮਿੱਠੇ ਕੋਲੋਂ ਪੁੱਛ ਲਓ ਜਿਹੜਾ ਗਾਰੰਟੀ ਦੇ ਰਿਹਾ ਮਿੱਠਾ ਜੀ, ਤੁਸੀਂ ਵੀ ਓਕੇ ਉਹ ਲੱਖ ਪਤਾ ਵਾ ਨਹੀਂ ਇਹਨੇ ਗਾਰੰਟੀ ਦੇ ਮੈਂ ਰਿਹਾ। ਕਹਿੰਦਾ ਮਿੱਠੇ ਨੂੰ ਮੈਂ ਕਹਣਾ ਮਿੱਠਾ 50 ਵਿੱਚ ਤੇਰਾ ਵੀ ਮਿੱਠੇ ਨੇ ਕਹਿਣਾ ਉਸਤਾਦ ਜੀ ਓਕੇ ਡਨ ਕਰ। ਮੈਂ ਤਾਂ 2.5 ਲੱਖ ਪਾਉਣ ਨੂੰ ਤਿਆਰ ਆ। 2.5 ਲੱਖ ਮੇਰਾ ਪਾਓ। ਓਏ ਉਹ ਤਾਂ ਸਿੱਕਮਤ ਹੈ ਕੀ ਇਹ ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ। 5 ਲੱਖ ਦੇ ਵਿੱਚ ਤੁਸੀਂ ਭਾਈ ਵਾਲੀ ਕਰਨੀ, ਲੱਖ 'ਚ ਨਹੀਂ 5 'ਚ ਕਰ ਲਾਂਗਾ ਮਤਲਬ ਤੁਹਾਡੇ ਵਾਲੇ 'ਚ। ਨਹੀਂ ਇਹਦੇ ਵੱਲੋਂ ਤੁਸੀਂ ਇਹਦੇ ਨਾਲ ਰਲਣਾ, ਨਹੀਂ ਮੇਰੇ ਨਾਲ ਰਲਣਾ, ਤੁਹਾਡੇ ਨਾਲ ਰਲ ਯਾਨੀ ਲਾਈਕ ਕਹਿ ਲਓ ਕਿ ਵੀ 25 ਤੁਹਾਡਾ 50 ਮੇਰਾ, ਡਨ। ਤੇ ਜਿਹੜਾ ਲੱਖ ਹੋਣਾ ਵਾ ਉਹਦੇ ਚੋਂ 25 ਤੁਹਾਡਾ ਤੇ 50 ਤੁਹਾਡਾ 50 ਮੇਰਾ। ਅਗਰ ਮੈਂ ਹਾਰ ਗਿਆ ਤੇ ਤੁਸੀਂ ਭਾਵੇਂ ਲੱਖ ਦੋਵਾਂ ਨੇ ਦੇਣਾ, 3 ਮੈਂ ਦਿਆਂਗਾ। ਡਨ ਹੋ ਗਿਆ ਭੈਣ? ਡਨ ਉਸਤਾਦ ਜੀ, ਲੱਖ ਮੇਰਾ। ਫੈਸਲ ਸਾਹਿਬ ਬਾਪ ਦਾ। ਇੱਕ ਮਿੰਟ ਜਿਹੜਾ ਉਹ ਵੀ ਡਨ ਕਰਨ ਡਿਆ ਕੋਈ ਰੌਲਾ ਜੇ ਫੈਸਲ ਸਾਹਿਬ। ਓਏ ਅੱਲਾ ਰਹਿਮ ਕਰੇ ਮੈਂ ਇਹਨਾਂ ਕੋਲੋਂ ਡਰਨਾ ਵਾ? ਇਹਨਾਂ ਕੋਲ ਉਸਤਾਦ ਸਿਰਫ ਉਸਤਾਦ ਜੀ ਦਾ ਰੁਤਬਾ ਵਾ ਮੇਰੇ ਸਿਰ ਮੱਥੇ ਤੇ, ਮੈਂ ਮੁਕਾਬਲਾ ਕਰ ਲਾਂਗਾ। ਏਡੀ ਨਹੀਂ ਟੈਨਸ਼ਨ ਹੈਗੀ, ਕੋਈ 3 ਮਹੀਨੇ ਦਾ ਫਰਕ ਆ ਉਹ ਏਜ ਦੇ ਵਿੱਚ। 47 ਸਾਲ ਮੇਰੀ ਉਮਰ ਹੈ ਯਾਰ ਮੈਨੂੰ ਕਹ ਉਹਨੇ ਉਹਨਾਂ ਗੱਲ ਕੀਤੀ, ਤੂੰ ਮੈਨੂੰ ਕਹ ਠੀਕ ਹੈ ਨਾ ਉਸਤਾਦ ਜੀ ਕਰ ਲੈਣਾ ਜ਼ਿਆਦਤੀਆਂ ਕਰੀ ਤਾਂ। ਉਹ ਫੈਸਲ ਸਾਹਿਬ ਉਹ ਜਿਹੜਾ 700 ਦੇ ਪੋਟਾ ਕਲੇਜੀ ਪਾਲਕ ਨਹੀਂ ਪਕਾ ਕੇ ਲਿਆਂਦੇ, ਉਹ ਕਹਿੰਦਾ ਮੈਂ ਲੱਖ ਦਿਆਂਗਾ। ਫੈਸਲ ਓਏ ਕੁਛ ਨਹੀਂ ਹੁੰਦਾ ਯਾਰ, ਮੈਂ ਲੱਖ ਰੁਪਏ ਦਾਂਗਾ ਯਾਰ। ਹਾਂ ਲੱਖ ਰੁਪਏ ਮੈਂ ਲੱਖ ਦਾਂਗਾ ਯਾਰ। ਉਹ ਇੰਨੇ ਠੀਕ ਹੈ ਗੁੱਜਰ ਹੋ ਕੇ ਕਦੀ ਘਰੋਂ ਦੁੱਧ ਨਹੀਂ ਉਹ ਲਿਆਂਦਾ, ਉਹ ਕਹਿੰਦਾ ਮੈਂ ਲੱਖ ਦਿਆਂਗਾ। ਓਏ ਇਹਨਾਂ ਚ ਤੇ ਮੇਰਾ ਮੇਰੇ ਨਾਲ ਕੰਪੈਰੀਜ਼ਨ ਇਹਦਾ ਤੇ ਨਾ ਹੁਣ ਕਰ। ਚਲੋ ਜੀ ਇੱਕ ਮੈਂ ਦਾਂਗਾ ਯਾਰ। ਤੁਹਾਨੂੰ ਟਿਪ ਦੇ ਦਿੰਦਾ। ਅੱਛਾ ਇੱਕ ਮੇਰੀ ਸ਼ਰਤ ਆ ਉਸ ਪੁਲ ਤੇ ਜਾਣ ਦੀ, ਨਹੀਂ ਸੁਣ ਲਓ। ਉੱਥੋਂ ਤੁਹਾਨੂੰ ਕਾਫੀ ਚੀਜ਼ਾਂ ਸਮਝ ਆ ਜਾਣਗੀਆਂ, ਕੁਝ ਤੁਹਾਨੂੰ ਹਿੰਟ ਮਿਲ ਜਾਏਗਾ ਕਿ ਕੀ ਹੋ ਸਕਦਾ। ਯਾਨੀ ਤੁਹਾਨੂੰ ਹੁਣ ਤੇ ਤੁਹਾਨੂੰ ਵੇ ਹੀ ਨਹੀਂ ਨਾ ਸਮਝ ਆ ਰਿਹਾ, ਨਹੀਂ ਉਸਤਾਦ ਜੀ, ਤੁਹਾਨੂੰ ਇੱਕ ਵੇ ਮਿਲ ਜਾਏਗਾ।
ਨਾ ਦੱਸਿਓ ਤੁਸੀਂ ਨਹੀਂ ਉਹ ਐਟਮ ਕਰ ਲੈਣ ਉੱਥੇ। ਦੂਸਰੇ ਨੰਬਰ ਤੇ ਇੱਕ ਗੱਲ ਹੋਰ, ਠਹਿਰ ਜਾਓ ਇੱਕ ਮਿੰਟ, ਠਹਿਰ ਜਾਓ, ਮੇਰੀ ਸੁਣ ਲਓ ਫਰੀਦ ਸਾਹਿਬ, ਮੈਂ ਨਾਲ ਹੋਵਾਂਗਾ ਤੁਹਾਡੇ ਅੱਗੇ, ਅੱਖਾਂ ਨਹੀਂ ਬੰਦ ਕਰਨੀ। ਅੱਖਾਂ ਨਹੀਂ ਬੰਦ ਕਰਨੀਆਂ, ਅੱਖਾਂ ਖੋਲ ਕੇ ਜਾਵਾਂਗਾ। ਹਾਂ, ਕੁਛ ਨਹੀਂ ਹੋਏਗਾ ਉੱਥੇ, ਅੱਛਾ ਲੇਕਿਨ ਅੱਖ ਨਹੀਂ ਬੰਦ ਕਰਨੀ। ਇੱਕ ਛੋਟੀ ਜੀ ਗੱਲ ਹੈ, ਰੌਲਾ ਵਾ ਓਏ ਮੈਂ ਰੋਲਿਆਂ ਤੋਂ ਯਾਰ ਫਰੀਦ ਇਸ ਉਦਾ ਜਾਣਦਾ ਤੂੰ ਆ ਵੇਖ ਤੇਰਾ ਸੀਨਾ ਪਾਲ ਕੇ ਵੇਖ, ਤੈਨੂੰ ਕੀ ਪਤਾ ਕਿਹੜੇ ਕਿਹੜੇ ਜ਼ੁਲਮ ਤੇ ਕਿਹੜੇ ਤੇਰਾ ਹੀ ਨਾਮ ਚੜਦੇ। ਸਾਡੀ ਗੱਲ ਸੁਣ ਲਓ, ਅੱਛਾ ਸੀਨਾ ਢੱਕ ਲੋ ਚਿੱਟੇ ਵਾਲ ਨੂੰ ਉੱਥੇ ਹੁਣ ਮੈਂ ਪੁੱਲ ਤੇ ਜਾਣਾ ਹੈ, ਠੀਕ ਹੈ ਠੀਕ ਹੈ। ਤੁਹਾਡੀ ਸਿਰਫ ਸ਼ਰਤ ਹੈ ਵੇ ਕਿ ਉਹ ਸਾਈਡ ਵਾਲੇ ਰਸਿਆਂ ਨੂੰ ਹੱਥ ਨਹੀਂ ਲਾਣਾ ਜੀ। ਪੈਰਾਂ ਤੇ ਜਾਣਾ, ਪੈਰਾਂ ਤੇ ਭਜਾਣਾ। ਤੁਹਾਨੂੰ ਪੈਰਾਂ ਤੋਂ ਅਖਾੜਨ ਲਈ, ਸੁਣੋ, ਤੁਹਾਨੂੰ ਪੈਰਾਂ ਤੋਂ ਅਖਾੜਨ ਲਈ ਪਿੱਛੇ ਹੱਲਾ ਗੁੱਲਾ ਕਰੋਗੇ। ਸੁਣ, ਨਹੀਂ ਅਸੀਂ ਕੁਛ ਨਹੀਂ ਕਰਾਂਗੇ। ਔਰ ਅਸੀਂ ਪੁੱਲ ਜੇ ਹਿੱਲ ਗਿਆ ਮੈਂ ਹਾਰ ਗਿਆ, ਸ਼ੀਸ਼ੇ 'ਚ ਕੁਝ ਹੋਵੇ ਮੈਂ ਹਾਰ ਗਿਆ। ਤੁਹਾਨੂੰ ਫਿਜ਼ੀਕਲੀ ਕੋਈ ਬੰਦਾ ਕਿਸੇ ਕਿਸਮ ਦਾ ਕੋਈ ਝਟਕਾ ਮਾਰ ਦੇਵੇ, ਕੋਈ ਡਰਾ ਦੇਵੇ, ਕੋਈ ਬਹੂ ਕਰ ਦੇਵੇ, ਤੁਸੀਂ ਇੰਜ ਫੜ ਲਓ, ਮੈਂ ਹਾਰ ਗਿਆ। ਓਕੇ, ਦੂਸਰੇ ਨੰਬਰ ਤੇ ਅਗਰ ਇੱਕ ਮਿੰਟ ਅਗਰ ਮੈਂ ਉਹ ਪੁੱਲ ਤੇ ਚਲਾ ਗਿਆ, ਠੀਕ ਹੈ, ਉਹਦਾ ਨਾ ਖਾਸਤਾ ਉੱਥੇ ਅਗਰ ਕੁਝ ਹੁੰਦਾ ਮੈਂ ਡਿੱਗ ਗਿਆ ਤੇ ਕੁਛ ਅਗਲੇ ਦਿਨ ਸ਼ਰਤ ਉੱਥੋਂ ਹੀ ਸ਼ੁਰੂ ਹੋਏਗੀ। ਆ ਲੈ ਲਓ, ਬਹੁਤ ਅੱਛੇ ਨੇ। ਯਾਰ ਲੱਖ ਤੋਂ ਮੁੱਕਰਨਾ ਮੁਗਲ ਨੇ ਬਸ। ਮੈਂ ਨਹੀਂ ਮੁਕਰਦਾ, ਚਲੋ ਉਠੋ। ਫਿਰ ਅਬਿਲਿਟੀ ਨਿਕਾਜ ਸ਼ੁਰੂ ਹੋਏਗੀ। ਨਹੀਂ ਤੇ ਉਸਤਾਦ ਜੀ, ਤੇ ਮੈਨੂੰ ਤੁਸੀਂ ਸਾਰਾ ਕੁਝ ਕਹਿ ਰਹੇ ਹੋ ਨਾ ਕਿ ਡਰਾਣਾ ਕਿਸੇ ਨੇ ਨਹੀਂ, ਇੱਕ ਇਹ ਮਿੰਟ ਹਾਂ ਇੱਕ ਮਿੰਟ ਬਸ। ਮੈਂ 5 ਲੱਖ ਰੁਪਇਆ ਇਸ ਤੋਂ ਲਾ ਰਿਹਾ, ਮੈਂ ਪਾਗਲ ਕਿ ਅਗਲੇ ਦਿਨ ਤੋਂ ਫਿਰ ਉੱਥੋਂ ਸ਼ੁਰੂ ਕਰ ਲਵੇਂ। ਇਹਦਾ ਸ਼ਰਤ ਮਹੀਨੇ ਦੀ ਹੋ ਜਾਣੀ ਅਗਲੇ ਯਾਰ ਅੱਛਾ ਯਾਰ, ਮੈਂ ਦਿਨੇ ਜਾਣਾ ਮੈਂ ਤੇ ਹੁਣੀ ਚਲੋ ਮੈਂ ਜਾਵਾਂਗਾ। ਮੈਂ ਲੱਖ ਰੁਪਇਆ ਮੈਂ ਨਾ ਦਵਾਂ, ਮੈਂ ਉਸਤਾਦ ਦਾ ਦੇਣਦਾਰ। ਸ਼ਰਾਇਤ ਤੁਸੀਂ ਸਾਰੀਆਂ ਸੁਣ ਲਈਆਂ, ਇੱਕ ਅਟੈਂਪਟ ਆ ਬਸ ਉਹਦਾ। ਇਹ ਨਹੀਂ ਕਿ ਮੈਂ ਹੁਣ ਜਾਣਾ ਜਾਂ ਅੱਖਾਂ, ਕੋਈ ਐਟਮ ਨਾ ਤੁਹਾਡੇ ਨਾਲ ਹੋਣੀ ਨਾ ਤੁਸੀਂ ਕਰਨੀ ਆ। ਜਿਹੜਾ ਉੱਥੇ ਜਾ ਕੇ ਵੀ ਇੱਕ ਵਾਰੀ ਜ਼ਰਾ ਆਵਾਮ ਨੂੰ ਦੱਸ ਦਾਂਗੇ। ਹਾਂਜੀ। ਇਹਨਾਂ ਨੂੰ ਫਾਈਨਲ ਰਾਉਂਡ ਦੇ ਅੱਗੇ ਖਿਲਾਰਨ ਤੋਂ ਪਹਿਲੇ, ਲਿਜਾਣ ਤੋਂ ਪਹਿਲੇ ਵੀ ਇੱਕ ਵਾਰੀ ਇਹਨਾਂ ਦਾ ਤੂੰ ਮੋਬਾਈਲ ਦੀ ਰਿਕਾਰਡਿੰਗ ਕਰਕੇ ਬਿਆਨ ਰਿਕਾਰਡ ਕਰ ਲੈਣੇ। ਓਕੇ ਇਹਨੇ ਨੂੰ ਮੁਕਰਨਾ, ਮੇਰੇ ਕੋਲ ਲਿਖਾ ਲਓ, ਹਾਂ ਤਾਂ ਪੱਕਾ ਮੁਕਰੂਗਾ। ਉਹ ਮੈਂ ਨਹੀਂ ਮੁਕਰਦਾ ਏ ਭਾਜੀ, ਮੈਂ ਅੱਲਾ ਦੀ ਕਸਮ ਉਹਦਾ ਕਿਹਾ, ਹਾਂ ਕਿਹਾ। ਆਹੋ, ਕਿਤੇ ਡੇਲਾ ਹੁਣੇ ਪੋਲਾ ਹੋ ਫਰੀਦ ਗਿਆ। ਸਾਹਿਬ, ਤੁਹਾਡੇ ਨਾਲ ਜਿਹੜੀ ਸ਼ਰਤ ਲੱਗੀ ਉਹ ਆ ਲੰਗਰ ਦੀ 5000 ਰੁਪਏ ਦੀ। ਉਹਦੀ ਰੂਹ ਮਰੀ ਪਈ ਆ। 5000 ਰੁਪਇਆ Okay, ਯਾਰ, ਉਹ ਲੱਖ ਲਾ ਰਿਹਾ ਸੀ 5 ਲਾ ਰਿਹਾ, ਤੂੰ 5000 ਤੇ ਕੈਸਾ ਤੁਹਾਨੂੰ ਘੁੱਟੀ ਕੁੱਪੀ ਵਰਗਾ ਮੂੰਹ ਬਣਾ ਲੇ। ਗੱਲ ਸੁਣ, ਨਾ ਮੁਮਕਿਨ ਨਹੀਂ ਹੈ। ਤੁਹਾਡੇ ਨਾਲ ਇੱਕ ਲੈਦਾ ਸ਼ਰਤ ਆ ਸਾਡੀ 5000 ਰੁਪਏ ਦੀ, ਠੀਕ ਹੈ ਜੀ। ਫੈਸਲ ਸਾਹਿਬ ਨਾਲ ਇੱਕ ਲੈਦਾ ਸ਼ਰਤ ਆ ਲੱਖ ਨਾ 5 ਲੱਖ। 5 ਲੱਖ ਹਾਂ ਠੀਕ ਹੈ ਜੀ। ਜੀ ਇਹ ਹੁਣ ਇਹ ਨਹੀਂ ਕਰਨਾ ਕਿ ਫੈਸਲ ਅਗਰ ਹਾਰ ਗਿਆ ਤੇ ਤੂੰ ਕਹੇ ਜੀ ਮੇਰਾ ਵੀ 5 ਗਿਆ। ਤੁਹਾਡੇ ਨਾਲ ਲੈਦਾ ਇੱਕ ਸੈਟਅਪ ਆ ਸਾਡਾ, ਉਹਦੇ ਇਹਦੇ ਨਾਲ ਕੋਈ ਤਲਕ ਨਹੀਂ ਤੁਹਾਡਾ। ਓਕੇ ਹੋ ਗਿਆ। ਇੱਕ ਵਾਰੀ ਫਿਰ ਅਗਲੇ ਸ਼ੋਅ 'ਚ ਨਾ ਇਹਨਾਂ ਨੂੰ ਬਾਹਰ ਖਿਲਾਰ ਕੇ ਕਰੀਏ, ਕਨਫਰਮ ਕਰ ਲਾਂਗੇ ਤੁਹਾਡੇ ਤੁਸੀਂ ਗਵਾਹ ਰਹਿਣਾ, ਤੁਸੀਂ ਖਤਮ ਦੁਆ ਦੀ ਰਹਿਣਾ। ਮਿੱਟੀ। ਖੁਦਾ ਦੀ ਕਸਮ ਉਸਤਾਦ ਜੀ, ਅੱਲਾ ਰਹਿਮ ਕਰੇ, ਕਹਿਣਾ ਨਹੀਂ ਚਾਹੀਦਾ। ਮੇਰਾ ਰੱਬ ਜਾਣਦਾ, ਮੈਂ ਸੱਚੀ ਮੁੱਚੀ ਕਹਿਣ ਡਿਆ, 2 ਲੱਖ ਨਾਲ 10 ਲੱਖ ਦੀ ਵੀ ਕਰ ਸਕਦੇ ਹੋ ਤੁਸੀਂ। ਯਾਰ ਉਹ ਸਾਰਿਆਂ ਦੀ ਛੱਡ, ਉਸਤਾਦ ਕੁਛ ਵੀ ਆ ਦਿਮਾਗੀ ਤੌਰ ਤੇ ਹਿੱਲਿਆ, ਯਾਨੀ ਨਹੀਂ ਪਤਾ ਲੱਗਦਾ ਕਿਸੇ ਟਾਈਮ ਉਸਤਾਦ ਜੀ ਨੂੰ। ਉਹ ਲੱਖ ਨਾਲ 5 ਲੱਖ ਰੁਪਇਆ ਲਾ ਰਿਹਾ ਫੈਸਲ ਸਾਹਿਬ, ਤੂੰ ਦਿਮਾਗ ਬਬੁੰਬਿਆ, ਕੁਛ ਖਿਆਲ ਕਰ ਯਾਰ ਮੈਂ ਹੋਸ਼ ਚ ਕਿਹਦੇ ਚ। ਹੋਸ਼ ਚ, ਠੀਕ ਆ। ਫੈਸਲ ਸਾਹਿਬ ਇਹ ਕੋਈ ਸ਼ੋਅ ਨਹੀਂ ਜੇ ਕੋਈ ਬਾਅਦ show ਚ ਨਹੀਂ ਤੁਸੀਂ ਸਰ। ਕਹੋ ਮੈਂ ਕੰਟੈਂਟ ਵਾਸਤੇ ਕਰ ਰਿਹਾ ਛਾਂ, ਮੈਂ ਟੀ ਟਾਈਮ ਉੱਪਰ ਲਿਜਾਣ ਵਾਸਤੇ ਕਰ ਲਿਆ ਛਾਂ। ਇਦਾਂ ਦੀ ਕੋਈ ਗੱਲ ਨਹੀਂ ਜੀ ਮੈਂ ਹੋਣੀ। ਤੁਹਾਨੂੰ ਕਹਿਣ ਡਿਆ ਇਹ ਜੋ ਹੋਏਗਾ ਬਾਅਦ ਦੇ ਵਿੱਚ, ਇਹ ਨਹੀਂ ਇਹਦੀ ਨਾ ਗੱਲ ਕਰੋ। ਡਨ ਹੋ ਗਿਆ। ਡਨ ਹੋ ਗਿਆ। ਨਾਜ਼ਰੀਨ ਆਪਣਾ ਖਿਆਲ ਰੱਖੋ, ਔਰ ਇੱਥੋਂ ਹੀ ਅਗਲਾ ਸ਼ੋਅ ਸ਼ੁਰੂ ਹੋਏਗਾ। ਚਲੋ। ਇਹ ਸ਼ੋਅ ਤੇ ਉਹ ਸ਼ੋਅ ਇਹ 5-5 ਮਿੰਟ ਬਾਅਦ ਅਪਲੋਡ ਹੋਣਗੇ। ਤੁਸੀਂ ਪਹਿਲੇ ਸਾਰਾ ਆ ਵੇਖਣਾ, ਜਦੋਂ ਤੁਸੀਂ ਆਪ ਵੇਖ ਲਓ। ਨਹੀਂ 5 ਮਿੰਟ ਨਹੀਂ, ਕਿਉਂਕਿ ਤੁਸੀਂ ਹੋ ਸਕਦਾ ਇਹਨੂੰ ਛੱਡ ਕੇ ਉਹ ਪਹਿਲੇ ਪਲੇ ਕਰ ਲਓ। ਅਗਲੇ ਦਿਨ ਹੀ ਉਸਤਾਦ ਜੀ ਅਗਲੇ ਦਿਨ ਹੋਏਗਾ। ਜਾਓ, ਡਨ ਕਰੋ। ਆਓ, ਡਨ ਹੋ ਗਿਆ ਭੈਣ। ਡਨ ਹੋ ਗਿਆ। ਯਾਨੀ ਜਿੱਦਣ ਇਹ ਸ਼ੋਅ ਹੋਏਗਾ ਉਸ ਤੋਂ ਅਗਲੇ ਦਿਨ ਉਹ ਟੀ ਟਾਈਮ ਹੋਏਗਾ, ਜਿਹਦੇ ਵਿੱਚ ਅਸੀਂ ਜਾਵਾਂਗੇ, ਖਾਣਾ ਖਾਵਾਂਗੇ, ਵਲੌਗ ਸਾਰਾ ਉਹ ਹੁਣੇ ਅਸੀਂ ਚੱਲੇ ਆਂ। ਲੇਕਿਨ ਤੁਸੀਂ ਉਸ ਤੋਂ ਇਸ ਸ਼ੋਅ ਤੋਂ ਅਗਲੇ ਦਿਨ ਦੇਖਣਾ। ਚਲੋ। ਆਪਣਾ ਖਿਆਲ ਰੱਖੋ, ਲਵ ਯੂ। ਔਰ ਇਹ ਰਿਕਾਰਡ ਰੱਖਣਾ, ਤੁਸੀਂ ਰਿਕਾਰਡ ਯਾਦ ਰੱਖਣਾ। ਚਲੋ ਅਗਲੇ ਸ਼ੋਅ ਦੇ ਸਟਾਰਟ ਤੇ ਵੀ ਫਿਰ ਮੈਂ ਗੱਲਾਂ ਕਰ ਦਾਂਗਾ। ਲਵ ਯੂ, ਆਪਣਾ ਖਿਆਲ ਰੱਖੋ। ਅੱਲਾ ਹਾਫਿਜ਼।